ਭੜਕਣ ਵਾਲਾ ਮਾਹੌਲ ਆ, ਜੋ ਤਲਖੀ ਵਾਲਾ ਮਾਹੌਲ ਹੈ, ਕਈ ਵਾਰੀ ਕਤਲੋਗਾਰਤ ਤੱਕ ਪਹੁੰਚ ਜਾਂਦਾ ਹੈ। ਅੱਜ ਅਗਵਾਨ ਦੇ ਵਿੱਚ ਕੋਈ ਸਰਪੰਚ ਆ ਕੁਲਵੰਤ ਸਿੰਘ, ਉਹਨੇ ਕਮਲਜੀਤ ਕੋਈ ਕਾਂਗਰਸੀ ਸੀਗਾ, ਉਹ ਮੋਟਰ ਤੇ ਆਉਂਦਾ ਸੀ, ਉਹਨੂੰ ਆਉਂਦੇ ਨੂੰ ਘੇਰ ਲਿਆ ਤੇ ਘੇਰ ਕੇ ਗੋਲੀ ਮਾਰ ਦਿੱਤੀ ਆ। ਉਹ ਹੁਣ ਅੰਮ੍ਰਿਤਸਰ ਦੇ ਵਿੱਚ ਜ਼ੇਰੇ ਇਲਾਜ ਆ, ਹਾਲਤ ਉਹਦੀ ਕਾਫੀ ਕ੍ਰਿਟੀਕਲ ਆ। ਅਸੀਂ ਸੁੱਖ ਮੰਗਦੇ ਹਾਂ ਚਲੋ ਉਹਦੀ ਜਾਨ ਬਚ ਜਾਵੇ, ਪਰ ਇਹ ਜਿਹੜਾ ਅਕਾਲੀ ਸਰਪੰਚ ਆ ਇਹ ਉੱਥੋਂ ਦਾ ਹਲਕਾ ਇੰਚਾਰਜ ਵੀ ਆ ਤੇ ਦੱਸਦੇ ਆ ਕਿ ਇਹ ਅੱਗੇ ਵੀ ਵਾਹਵਾ ਗਾਹ ਪਾਈ ਫਿਰਦਾ ਸੀਗਾ। ਸੋ ਇੱਥੇ ਹੀ ਨਹੀਂ, ਬਸ ਅੱਜ ਰਾਜ ਕਰਮਜੀਤ ਸਿੰਘ ਜੀ ਫਰੀਦਕੋਟ ਦੇ ਵਿੱਚ ਇੱਕ ਸਰਕਾਰੀ ਟੀਚਰ ਤੇ ਵੀ ਹਮਲਾ ਹੋਇਆ। ਹਮਲਾਵਰ ਉਹਦੇ ਮੂੰਹ ਤੇ ਕਿਰਪਾਨ ਮਾਰ ਕੇ ਭੱਜ ਗਿਆ। ਉਹ ਬੀਬੀ 55 ਕੁ ਸਾਲ ਦੀ ਸੀ, ਉਹ ਵੀ ਨਾਜ਼ੁਕ ਹਾਲਤ ਦੇ ਵਿੱਚ ਆ। ਇੱਥੇ ਪੂਸੇ ਪਿੰਡ ਹੈ ਤਰਨਤਾਰਨ ਦੇ ਲਾਗੇ, ਉਹ ਵੀ ਮਾਝੇ ਦੇ ਵਿੱਚ, ਉੱਥੇ ਅੱਜ ਕਤਲ ਹੋ ਗਏ ਦੋ। ਵਿਆਹ ਦੇ ਵਿੱਚ ਉਹ ਕਿਤੇ ਨਵੀਂ ਵਿਆਹੀ ਆਈ ਕੁੜੀ ਜਿਹੜੀ ਸੀਗੀ ਲਾੜੀ, ਉਹਦਾ ਹੱਥ ਫੜ ਕੇ ਨੱਚਣ ਤੋਂ ਲੜ ਪਏ ਤੇ ਉਹ ਚਾਚਾ ਭਤੀਜਾ ਵਿਆਹ ਤੇ ਗਏ ਸਨ, ਉਹ ਦੋਵੇਂ ਕੁੱਟ ਕੇ ਮਾਰ ਦਿੱਤੇ ਗਏ। ਸੋ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਬਾਦਾਮਨੀ ਆ, ਜਿਹੜੀ ਲਾ ਕਾਨੂੰਨੀ ਆ, ਇਹ ਸਭ ਤੋਂ ਪਹਿਲੀ ਚੁਣੌਤੀ ਹੋਣੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ। ਇਹ ਜਿਹੜੀ ਚੁਣੌਤੀ ਇਹਦੇ ਤੋਂ ਪਾਰ ਪਾਇਆ ਜਾਵੇ। ਆਹ ਜਿਹੜੇ ਕਲੈਸ਼ ਹੋ ਰਹੇ ਆ, ਚਲੋ ਕਈ ਥਾਵੇਂ ਵਾਰਦਾਤਾਂ ਜਿਹੜੀਆਂ ਲੜਾਈਆਂ ਉਹ ਇਹੋ ਜਿਹੀਆਂ ਹੋ ਜਾਂਦੀਆਂ ਜਿਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਰੋਕਿਆ ਨਹੀਂ ਜਾ ਸਕਦਾ। ਪਰ ਜੋ ਟੀਚਰ ਤੇ ਹਮਲਾ ਹੋਇਆ, ਹੋਰ ਬਟਾਲੇ ਲਾਗੇ ਕਤਲ ਹੋਇਆ, ਉਦਣ ਮਰੇਟੇ ਕਤਲ ਹੋਏ ਆ, ਇਸ ਤਰ੍ਹਾਂ ਦੇ ਜਿਹੜੇ ਕਲੈਸ਼ ਹੋ ਰਹੇ, ਇਸ ਤਰ੍ਹਾਂ ਦੇ ਜਿਹੜੇ ਕਤਲ ਹੋ ਰਹੇ, ਕਤਲੋਗਾਰਤ, ਇਹ ਲੁੱਟਾਂ ਖੋਹਾਂ ਜਿਹੜੀਆਂ, ਇਹਨਾਂ ਤੋਂ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੂੰ ਨਿਜਾਤ ਦਿਵਾਉਣੀ ਪਵੇਗੀ। ਨਹੀਂ ਤੇ ਫਿਰ ਉਹ ਕਹਿਣਗੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕੀ ਦੂਜੀ ਤਿਆਰ, ਉਹ ਫਿਰ ਉਹ ਗੱਲ ਬਣ ਜਾਏਗੀ। ਇਹਨਾਂ ਨੂੰ ਸਭ ਤੋਂ ਪਹਿਲਾ ਕੰਮ ਜਿਹੜਾ ਇਹੋ ਕਰਨਾ ਚਾਹੀਦਾ ਕਿ ਇਹ ਜਿਹੜੀ ਲਾ ਕਾਨੂੰਨੀ ਪੰਜਾਬ ਦੇ ਵਿੱਚ, ਇਸ ਲਾ ਕਾਨੂੰਨੀ ਨੂੰ ਦੂਰ ਕਰਕੇ ਇੱਕ ਚੰਗਾ ਮਾਹੌਲ ਸਿਰਜਿਆ ਜਾਵੇ ਜਿਹਦੇ ਚ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਨਾ ਕਰਨ। ਹੁਣ ਤੇ ਮਾਹੌਲ ਇਹੋ ਜਿਹਾ ਕਈ ਵਾਰੀ ਬਣਿਆ ਕਿ ਲੋਕ ਹੱਥ ਮਿਲਾ ਕੇ ਉਂਗਲਾਂ ਗਿਣਦੇ ਆ, ਕੋਈ ਉਂਗਲ ਤੇ ਨਹੀਂ ਲਾ ਕੇ ਲੈ ਗਿਆ ਨਾਲ। ਬਿਲਕੁਲ ਜੀ, ਹਾਲਾਤ ਵਾਕਿਆ ਮਿੰਟੂ ਜੀ ਏਦਾਂ ਦੇ ਹੀ ਬਣੇ ਪਏ ਆ। ਅਤੇ ਅਗਲੀ ਆਪਾਂ ਗੱਲ ਕਰੀਏ ਵੀ ਦਿੱਲੀ ਵਿੱਚ ਸਿੱਖ ਬੱਚੇ ਦੇ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਦੇਖੋ ਇਹ ਬੜਾ ਗੰਭੀਰ ਮਸਲਾ ਸੀਗਾ। ਸਾਡੇ ਇੱਥੋਂ ਦੇ ਲੋਕ ਜਾਂ ਸਾਡੇ ਸਿੱਖ ਭਾਈਚਾਰੇ ਦੇ ਲੋਕ ਆ ਜਿਹੜੇ, ਉਹ ਬਹੁਤ ਕਾਹਲੇ ਪੈ ਜਾਂਦੇ ਆ ਜੀ। ਇਸ ਮਾਮਲੇ ਦੇ ਵਿੱਚ ਵੀ ਲੋਕਾਂ ਨੇ ਸਵੇਰ ਤੋਂ ਵੀਡੀਓ ਵਾਇਰਲ ਕੀਤੀ, ਬਹੁਤ ਪ੍ਰੋਪੇਗੈਂਡਾ ਹੋਇਆ, ਫਲਾਣੀਆਂ ਏਜੰਸੀਆਂ ਜ਼ਿੰਮੇਵਾਰ ਹੈ ਜੀ, ਸਿੱਖਾਂ ਨਾਲ ਧੱਕਾ, ਇਹ ਹੈ ਉਹ ਹੈ ਜੋ ਹੈ। ਵੈਸੇ ਇਹ ਘਟਨਾ ਪਹਿਲਾਂ ਵੇਖਣ 'ਚ ਬਹੁਤ ਵੱਡੀ ਲੱਗਦੀ ਸੀ। ਰਜੌਰੀ ਗਾਰਡਨ ਜਿੱਥੋਂ ਕਿ ਜਰਨੈਲ ਸਿੰਘ ਜਿੱਤ ਕੇ ਆਇਆ, ਬਾਅਦ ਦੇ ਵਿੱਚ ਅਸਤੀਫਾ ਦੇ ਕੇ ਲੰਬੀ ਤੋਂ ਆਇਆ, ਲੰਬੀ 'ਚ ਉਹਦੀ ਜ਼ਮਾਨਤ ਜ਼ਬਤ ਹੋ ਗਈ। ਇਹ ਉਸੇ ਰਜੌਰੀ ਗਾਰਡਨ ਦੀ ਘਟਨਾ ਜਿੱਥੇ 13 ਸਾਲ ਦੇ ਇੱਕ ਬੱਚੇ ਸਿਦਕ ਸਿੰਘ ਦੇ ਵਾਲ ਕੱਟਣ ਦੀ ਇਹ ਖਬਰ ਆਈ। ਉਹ ਸਿਦਕ ਸਿੰਘ ਨੂੰ ਦੱਸਦਾ ਕਿ ਮੈਂ ਖੇਡਦਾ ਪਿਆ ਸਾਂ, 3-4 ਅਣਪਛਾਤੇ ਬੰਦਿਆਂ ਨੇ ਮੈਨੂੰ ਬੁਲਾਇਆ ਤੇ ਮੁੜ ਕੇ ਕੁੱਟ ਕੱਟਿਆ ਤੇ ਕੁੱਟ ਕੇ ਬਾਅਦ ਦੇ ਵਿੱਚ ਮੇਰੇ ਕੇਸ ਕਤਲ ਕਰ ਦਿੱਤੇ। ਉਹਦੀ ਮਾਂ ਨੇ ਬੜਾ ਲਾਡਾਂ ਦੇ ਨਾਲ ਪਾਲਿਆ ਸੀ ਤੇ ਖਾਸ ਤੌਰ ਤੇ ਉਹਦੇ ਕੇਸ ਵੀ ਬੜੇ ਪਿਆਰ ਨਾਲ ਪਾਲੇ ਸਨ। ਉਹਦੀ ਮਾਂ ਤੇ ਉਹ ਦੋਵੇਂ ਬਹੁਤ ਸਦਮੇ 'ਚ ਸੀਗੇ। ਬਾਅਦ ਦੇ ਵਿੱਚ ਇੱਥੇ ਜਦੋਂ ਇਹ ਪ੍ਰੋਪੇਗੈਂਡਾ ਹੋਇਆ, ਅਸੀਂ ਆਪਸ ਦੇ ਵਿੱਚ ਕਿਸੇ ਹੋਰ ਇੱਕ ਰੇਡੀਓ ਤੇ ਗੱਲਾਂ ਬਾਤਾਂ ਕਰਦੇ ਸਾਂ ਤੇ ਮੈਂ ਉੱਥੇ ਵੀ ਨਾਲ ਦੇ ਸੱਜਣ ਨੂੰ ਕਿਹਾ ਕਿ ਦੇਖੋ ਇੱਕੇ ਦਮ ਤੁਸੀਂ ਜਦੋਂ ਨਤੀਜੇ ਤੇ ਪਹੁੰਚ ਜਾਂਦੇ ਹੋ ਨਾ, ਤੇ ਉਹ ਕਈ ਵਾਰੀ ਇੱਕੇ ਦਮ ਨਤੀਜੇ ਤੇ ਪਹੁੰਚੇ ਸਾਡੇ ਕਾਲੇ ਜਿਹੜੇ ਕਦਮ ਹੁੰਦੇ ਆ ਨਾ, ਉਹ ਸਾਨੂੰ ਪੁੱਠੇ ਪੈ ਜਾਂਦੇ ਆ। ਪਹਿਲਾਂ ਇਹ ਤੇ ਪਤਾ ਕਰ ਲਓ ਕਿ ਕਿਤੇ ਬੱਚੇ ਨੇ ਆਪਣੇ ਆਪ ਤੇ ਕੰਮ ਨਹੀਂ ਕੀਤਾ, ਕਿਉਂਕਿ ਮੈਂ ਨਿੱਜੀ ਜ਼ਿੰਦਗੀ 'ਚ ਇਹੋ ਜਿਹੇ ਕੰਮ ਦੇਖੇ ਆ ਰਾਜ ਕਰਮਜੀਤ ਸਿੰਘ ਜੀ। ਤਾਂ ਉਹੀ ਗੱਲ ਹੋਈ। ਆ ਹੁਣ ਕੁਛ ਮਿੰਟ ਪਹਿਲਾਂ ਖਬਰ ਆ ਗਈ ਹੈ ਕਿ ਪੁਲਿਸ ਨੇ ਉੱਥੇ ਬਹੁਤ ਬਰੀਕੀ ਦੇ ਨਾਲ ਪੜਤਾਲ ਕੀਤੀ, ਕਿਉਂਕਿ ਮਾਮਲਾ ਬੜਾ ਗੰਭੀਰ ਸੀ। ਮਾਮਲਾ ਸਿੱਖਾਂ ਦੀਆਂ ਭਾਵਨਾਵਾਂ ਤੇ ਸਿੱਖਾਂ ਦੇ ਸਿਧਾਂਤਾਂ ਨਾਲ ਜੁੜਿਆ ਸੀਗਾ। ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਪੜਤਾਲ ਕਰਕੇ ਸਿੱਟਾ ਕੱਢਿਆ ਕਿ ਉਹ ਜਿਹੜਾ ਬੱਚਾ ਸੀ ਸਿਦਕ ਸਿੰਘ, ਉਹਨੇ ਆਪ ਹੀ ਕੇਸ ਜਿਹੜੇ ਸੀਗੇ ਉਹ ਕਤਲ ਕਰਵਾਏ ਤੇ ਉਸ ਤੋਂ ਬਾਅਦ ਇਹ ਕਹਾਣੀ ਘੜੀ। ਸੋ ਇਹ ਹੁਣ ਅਸਲੀ ਕਹਾਣੀ ਦਾ ਪੱਖ ਆ। ਪਰ ਜਿਸ ਤਰੀਕੇ ਨਾਲ ਵੀਡੀਓ ਵਾਇਰਲ ਕਰਕੇ, ਜਿਸ ਤਰੀਕੇ ਨਾਲ ਪ੍ਰੋਪੇਗੈਂਡਾ ਕੀਤੇ ਗਏ, ਉਹਦੇ ਤੋਂ ਮੈਂ ਅਪੀਲ ਕਰਾਂਗਾ ਆਪਣੇ ਸਾਰੇ ਸਰੋਤਿਆਂ ਨੂੰ, ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿ ਕਾਹਲੀ ਦੇ ਵਿੱਚ ਤੁਸੀਂ ਫੈਸਲੇ ਨਾ ਲਿਆ ਕਰੋ। ਥੋੜਾ ਜਿਹਾ ਇੰਤਜ਼ਾਰ ਕਰ ਲਿਆ ਕਰੋ ਕਿ ਕਹਾਣੀ ਦਾ ਜਿਹੜਾ ਦੂਸਰਾ ਪੱਖ ਆ ਉਹ ਵੀ ਸਾਹਮਣੇ ਆ ਸਕੇ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਕੱਲ੍ਹ ਆਪਾਂ ਖਬਰ ਕੀਤੀ ਸੀ ਗੁਰਦੁਆਰੇ ਦੇ ਵਿੱਚ ਜਿਹੜੇ ਦੀ ਦੇਗ ਖਾਣ ਤੋਂ ਬਾਅਦ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਆ, ਉਸ ਦੇ ਵਿੱਚ ਮਾਮਲੇ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਵੀ ਗ੍ਰੰਥੀ ਨੇ ਦੇਗ ਦੇ ਵਿੱਚ ਭੰਗ ਮਿਲਾਈ ਸੀ। ਉਹ ਇੱਥੇ ਵੀ ਕੱਲ ਆਪਾਂ ਇਹੋ ਗੱਲ ਕਰਦੇ ਪਏ ਸਾਂ ਰਾਜ ਕਰਮਜੀਤ ਸਿੰਘ ਜੀ ਕਿ ਇਹ ਹੁਣ ਵੇਖਣਾ ਪਵੇਗਾ ਕਿ ਦੇਗ ਜਿਹੜੀ ਹੈ ਉਹ
ਕੋਈ ਵੈਸੇ ਪੁਰਾਣੀ ਸੀ ਕਿ ਜਾਂ ਵੈਸੇ ਕੋਈ ਜ਼ਹਿਰੀਲੀ ਹੋ ਗਈ ਜਾਂ ਉਹਦੇ ਚ ਕੁਝ ਮਿਲਾਇਆ ਗਿਆ। ਉਹੀ ਗੱਲ ਨਿਕਲੀ ਨਾ, ਅਸੀਂ ਇੱਕਦਮ ਕਿਸੇ ਸਿੱਟੇ ਤੇ ਪਹੁੰਚ ਜਾਈਏ, ਉਹ ਗਲਤ ਗੱਲ ਆ। ਇਹ ਦੇਖੋ, ਕੋਈ ਜਿਹੜਾ ਉੱਥੋਂ ਦਾ ਗ੍ਰੰਥੀ ਸੀਗਾ ਪਰਮਜੀਤ ਸਿੰਘ, ਉਹਦਾ ਝਗੜਾ ਸੀਗਾ ਜਿਹੜੀ ਉੱਥੋਂ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ, ਉਹਦੇ ਨਾਲ ਝਗੜਾ ਸੀ, ਬਖੇੜਾ ਸੀਗਾ, ਤੇ ਇਸੇ ਦੇ ਚੱਲਦੇ ਹੀ ਉਹਨੇ ਇੱਕ ਕਰਤੂਤ ਕੀਤੀ। ਉਹਦੀ ਕਰਤੂਤ ਸ਼ਾਇਦ ਕੁਝ ਦਿਨ ਹੋਰ ਲੁਕੀ ਰਹਿੰਦੀ ਜੇ ਗੁਰਦੁਆਰਾ ਸਾਹਿਬ ਦੇ ਵਿੱਚ CCTV ਕੈਮਰੇ ਨਾ ਲੱਗੇ ਹੁੰਦੇ, ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਰਾਜ ਕਰਮਵੀਰ ਸਿੰਘ ਜੀ ਸਾਡੇ ਬਹੁਤੇ ਗੁਰਦੁਆਰਿਆਂ 'ਚ CCTV ਕੈਮਰੇ ਲਾਏ ਗਏ ਆ। ਚੰਗੀ ਗੱਲ ਹੈ। ਉਹਨਾਂ CCTV ਕੈਮਰਿਆਂ 'ਚੋਂ ਇੱਕ ਇੱਥੇ ਲਾਇਆ ਗਿਆ ਜਿਹਦੀ ਰਿਕਾਰਡਿੰਗ ਕੱਢੀ ਗਈ ਤੇ ਉਸ ਰਿਕਾਰਡਿੰਗ ਦੇ ਵਿੱਚ ਉਹ ਗ੍ਰੰਥੀ ਸਿੰਘ ਸੀਗਾ ਜਿਹੜਾ ਦੇਗ ਦੇ ਵਿੱਚ ਕੁਝ ਧੂੜਦਾ ਨਜ਼ਰ ਆਉਂਦਾ। ਹੁਣ ਜਦੋਂ ਉਹਨੂੰ ਫੜਿਆ CCTV ਫੋਟੋ ਵੇਖਣ ਤੋਂ ਬਾਅਦ, ਉਹ ਆਪ ਹੀ ਮੰਨ ਗਿਆ ਕਿ ਉਹਨੇ ਆਖਿਆ ਕਿ ਜਿਹੜਾ ਭੰਗ ਦਾ ਪਾਊਡਰ ਹੁੰਦਾ, ਇੱਕ ਤੇ ਭੰਗ ਪੱਤਿਆਂ ਵਾਲੀ ਹੁੰਦੀ ਹੈ, ਇੱਕ ਜਿਹੜੀ PC ਹੁੰਦੀ ਹੈ, PT ਹੁੰਦੀ ਹੈ, ਬਿਲਕੁਲ ਐ ਬਰੀਕ ਕੀਤੀ ਹੁੰਦੀ ਹੈ ਭੰਗ। ਉਹ ਕਹਿੰਦਾ ਕਿ ਮੈਂ ਉਹ ਭੰਗ ਦਾ ਪਾਊਡਰ ਸੀ ਜਿਹੜਾ ਉਹ ਇਹਦੇ ਚ ਰਲਾ ਦਿੱਤਾ। ਹੁਣ ਸਾਰੇ ਬੰਦੇ ਜਾਣਦੇ, ਖਾਸ ਤੌਰ ਤੇ ਪੰਜਾਬੀ, ਕਿ ਇੱਕ ਭੰਗ ਤੇ ਦੂਜਾ ਮਿੱਠਾ। ਜਿਹੜੀ ਭੰਗ ਹੈ ਉਹ ਮਿੱਠੇ ਦੇ ਵਿੱਚ ਤੇ ਰਲ ਕੇ ਉਦਾਂ ਹੀ 10 ਗੁਣਾ ਨਸ਼ੀਲੀ ਹੋ ਜਾਂਦੀ ਹੈ। ਉਹ ਬੱਚਿਆਂ ਨੇ ਖਾਧੀ ਹੈ, ਦੇਖ ਸਭ ਤੋਂ ਜ਼ਿਆਦਾ ਬੱਚਿਆਂ ਨੇ ਖਾਧੀ ਹੈ, ਕਿਉਂਕਿ ਬੱਚੇ ਆ ਗਏ, ਉਹਨਾਂ ਦੀ ਹੋਣੀ ਸ਼ਾਮ ਸੀ, ਇਕੱਠੇ ਹੋ ਕੇ ਆ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਕੱਠਿਆਂ ਉਹਨਾਂ ਨੇ ਦੇਖ ਲੈ ਲਈ। ਉਹ ਬੱਚਾ ਜਿਹੜਾ 1.5-2 ਸਾਲ ਦਾ ਸੀ, ਉਹ ਕਿੱਥੇ ਫਿਰ ਭੰਗ ਦਾ ਨਸ਼ਾ ਜਿਹੜਾ ਉਹ ਕਿੱਥੇ ਚੱਲ ਸਕਦਾ ਸੀ, ਉਹਦੀ ਤਾਂ ਮੌਤ ਹੋ ਗਈ, ਦੂਜੇ ਹਲੇ ਜੀਰੇ ਲਾ ਗਿਆ। ਪਰ ਇੱਥੇ ਇੱਕ ਚੀਜ਼ ਹੋਰ ਵੀ ਜਿਹੜੀ ਹੈ, ਕੁਛ ਜਿਹੜੇ ਡਾਕਟਰੀ ਲਾਈਨ ਦੇ ਬੰਦੇ ਆ ਉਹ ਇਹ ਕਹਿੰਦੇ ਕਿ ਭੰਗ ਦੇ ਨਾਲ ਇਸ ਤਰ੍ਹਾਂ ਮੌਤ ਨਹੀਂ ਹੋ ਸਕਦੀ, ਇਸ ਤਰ੍ਹਾਂ ਬੱਚੇ ਬਿਮਾਰ ਨਹੀਂ ਹੋ ਸਕਦੇ, ਹੋ ਸਕਦਾ ਕੋਈ ਚੀਜ਼ ਹੋਰ ਪਾਈ ਹੋਵੇ। ਉਹ ਅਲੱਗ ਵਿਸ਼ਾ, ਹੁਣ ਪੁਲਿਸ ਉਹਦੇ ਤੇ ਫੋਕਸ ਕਰਦੀ ਪਈ ਹੈ, ਇਨਵੈਸਟੀਗੇਸ਼ਨ ਕਰਦੀ ਪਈ ਹੈ। ਪਰ ਇਸ ਮਸਲੇ ਦਾ ਦੂਸਰਾ ਪਹਿਲੂ ਇਹ ਹੈ ਕਿ ਇਹ ਬੰਦਾ ਜਿਹੜਾ ਪਰਮਜੀਤ ਸਿੰਘ ਸੀਗਾ, ਇਹ ਆਪ ਵੀ ਕਹਿੰਦੇ ਕਿ ਭੰਗ ਪੀਂਦਾ ਸੀ, ਔਰ ਇਹ ਗੱਲਾਂ ਕਮੇਟੀ ਦੱਸਦੀ ਪਈ ਹੈ। ਕਹਿੰਦੇ ਜੀ 6 ਮਹੀਨੇ ਪਹਿਲਾਂ ਦੀ ਚੋਰੀ ਵੀ ਕਰ ਲਈ ਸੀ, ਇਹਨੂੰ ਅਸੀਂ ਤਾੜਿਆ ਤੂੜਿਆ, ਇਹਨੂੰ ਕਿਹਾ ਕਿ ਭਾਈ ਬੰਦਾ ਬਣ ਕੇ ਰਹਿ। ਸੋ ਜਦੋਂ ਹੁਣ ਕਮੇਟੀ ਆਪਣੇ ਮੂੰਹੋਂ ਇਹ ਗੱਲਾਂ ਕਹਿੰਦੀ ਹੈ ਤੇ ਫਿਰ ਕਮੇਟੀ ਨੂੰ ਵੀ ਖਿੱਚਣਾ ਚਾਹੀਦਾ। 6 ਮਹੀਨੇ ਜਦੋਂ ਬੰਦਾ ਪਹਿਲਾਂ ਚੋਰੀ ਕਰਦਾ ਫੜਿਆ ਗਿਆ ਤੇ ਤੁਸੀਂ ਇਹਨੂੰ ਕਾਹਤੋਂ ਰੱਖਿਆ ਸੀ? ਦੂਜੀ ਗੱਲ, ਜੇ ਤੁਹਾਨੂੰ ਪਤਾ ਕਿ ਭੰਗ ਪੀਂਦਾ ਹੈ, ਭੰਗ ਪੀਣ ਦਾ ਆਦੀ ਹੈ, ਤੇ ਫਿਰ ਤੁਸੀਂ ਇਹਨੂੰ ਗੁਰਦੁਆਰੇ ਕਿਉਂ ਰੱਖਿਆ? ਸੋ ਕਮੇਟੀ ਨੂੰ ਇਸ ਤਰ੍ਹਾਂ ਸੁੱਕੇ ਛੱਡ ਦੇਣ ਦਾ ਮੇਰੇ ਖਿਆਲ ਦੇ ਨਾਲ ਇਹ ਕੋਈ ਵੀ ਅਰਥ ਨਹੀਂ ਨਿਕਲਦਾ। ਇਹਨਾਂ ਨੂੰ ਵੀ ਕਿਸੇ ਨਾ ਕਿਸੇ ਕਾਰਵਾਈ ਦੇ ਅਧੀਨ ਲਿਆਉਣਾ ਚਾਹੀਦਾ, ਕਿਉਂਕਿ ਜ਼ਿੰਮੇਵਾਰੀ ਕਮੇਟੀ ਦੀ ਆ। ਪ੍ਰਬੰਧ ਗੁਰੂ ਘਰ ਦਾ ਕਮੇਟੀ ਨੇ ਵੇਖਣਾ। ਹੁਣ ਤਾਂ ਜੇ ਹੋਈ ਆ ਤੇ ਉਹਦੇ ਚ ਕਮੇਟੀ ਵਾਲੇ ਵੀ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਗੁਨੇਗਾਰ ਬਣਦੇ ਆ। ਇਸ ਤਰ੍ਹਾਂ ਕਮੇਟੀ ਵਾਲਿਆਂ ਨੂੰ ਵੀ ਨਹੀਂ ਜਾਣ ਦੇਣਾ ਚਾਹੀਦਾ, ਉਹਨਾਂ ਦੀ ਜ਼ਿੰਮੇਵਾਰੀ ਹੈ। ਜੇ ਇਸ ਤਰ੍ਹਾਂ ਹੀ ਜ਼ਿੰਮੇਵਾਰੀਆਂ ਤੈਅ ਹੋਣਗੀਆਂ ਤਾਂ ਹੀ ਇਹੋ ਜਿਹੀਆਂ ਊਣਤੀਆਂ, ਇਹੋ ਜਿਹੇ ਜਿਹੜੇ ਕਹਿਰ ਵਰਤਾਏ ਜਾਂਦੇ ਆ ਉਹ ਰੁਕਣਗੇ, ਨਹੀਂ ਤੇ ਇਹ ਸਿਲਸਿਲਾ ਤੇ ਫਿਰ ਅੱਗੇ ਚੱਲਦਾ ਜਾਏਗਾ। ਇੱਕ ਫੜਿਆ ਗਿਆ, ਦੂਜੇ ਛੱਡ ਦਿੱਤੇ ਗਏ। ਸੋ ਇਹ ਮੇਰੇ ਖਿਆਲ ਦੇ ਨਾਲ ਇਹ ਜ਼ਰੂਰੀ ਹੈ ਕਿ ਕਮੇਟੀ ਵਾਲਿਆਂ ਨੂੰ ਵੀ ਥੋੜਾ ਬਹੁਤਾ ਸਿੱਖ ਲੱਗਣਾ ਚਾਹੀਦਾ। ਬਿਲਕੁਲ ਜੀ, ਇਹ ਚੀਜ਼ ਕਿਤੇ ਨਾ ਕਿਤੇ ਦੇਖੀ ਗਈ ਆ। ਜਦੋਂ ਕੋਈ ਇਦਾਂ ਦਾ ਬੰਦਾ ਫੜਿਆ ਜਾਂਦਾ ਤਾਂ ਕਹਿ ਲਓ ਵੀ ਦਰੀ ਥੱਲੇ ਮਿੱਟੀ ਕਰ ਦਿੰਦੇ ਆ, ਪਰ ਉਹ ਇਲਾਜ ਜਿਹੜਾ ਜੀ ਉਸਦਾ ਨਹੀਂ ਕੀਤਾ ਜਾਂਦਾ। ਉਹ ਕਿਤੇ ਨਾ ਕਿਤੇ ਬਾਅਦ 'ਚ ਇੱਥੋਂ ਜੇ ਕੱਢ ਵੀ ਦੇਣ ਤਾਂ ਕਿਸੇ ਹੋਰ ਪਿੰਡ ਦੇ ਗੁਰਦੁਆਰੇ ਜਾਲੇ ਜਾਂਦੇ ਆ। ਇਹਨਾਂ ਦਾ ਕੋਈ ਪੱਕੇ ਇਲਾਜ ਵੀ ਹੋਣੇ ਚਾਹੀਦੇ ਆ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕੈਪਟਨ ਦੀ ਆਮਦ ਤੋਂ ਬਾਅਦ ਵਿਜੀਲੈਂਸ ਨੇ ਖੋਲ੍ਹਿਆ ਪਹਿਲਾ ਹੱਥ ਪੁਰਾਣੇ ਖੌਂਸੜੇ ਬਸੰਤੇ ਹੋਰੀ ਆਏ, ਉਹ ਵੀ ਕੁਛ ਕਰਦੇ ਹੁੰਦੇ ਆ ਹਰੇਕ ਵਾਰੀ ਜਦੋਂ ਸਰਕਾਰਾਂ ਬਦਲਦੀਆਂ ਨੇ, ਕਿ ਇੱਕ ਵਾਰੀ ਬੜੀ ਫੁਰਤੀ ਦਿਖਾਉਂਦੇ ਆ। ਪਰ ਇਹ ਫੁਰਤੀ ਮੇਰੇ ਖਿਆਲ ਨਾਲ ਬਰਕਰਾਰ ਵੀ ਰਹੇ ਜੇ ਉੱਤੇ ਫੁਰਤੀ ਹੋਵੇ। ਉਹ ਫਿਰ ਉੱਤੇ ਜਦੋਂ ਸੁਸਤੀ ਹੋ ਜਾਂਦੀ ਆ, ਹੇਠਾਂ ਵੀ ਉਹ ਕਹਿੰਦੇ ਕਿ ਠੀਕ ਹੈ, ਆਪਣਾ ਰਾਜਾ ਵੀ ਇਹੋ ਜਿਹਾ, ਆਪਣਾ ਕੰਮ ਵੀ ਇਸ ਤਰ੍ਹਾਂ ਰਲ ਮਿਲ ਕੇ ਜਾਂਦਾ। ਤਾੜੀ ਇੱਕ ਹੱਥ ਆਪਾਂ ਮਾਰੀ ਚੱਲਦੇ, ਇੱਕ ਹੱਥ ਉਹ ਮਾਰੀ ਚੱਲਦੇ ਆ। ਇਹ ਵਿਜੀਲੈਂਸ ਨੇ ਬੋਣੀ ਕੀਤੀ ਹੈ ਮੁਕੱਦਮਿਆਂ ਦੀ। ਪਹਿਲਾਂ ਤਾਂ ਕੰਮ ਇਹਨਾਂ ਨੇ ਕੀਤਾ ਕਿ ਇੱਥੇ ਇੱਕ ਬਹੁਤ ਵੱਡਾ ਹੁੰਦਾ ਸੀ ਮਸ਼ਹੂਰ ਬੰਦਾ, ਵੱਡਾ ਮਸ਼ਹੂਰ ਕਾਹਦਾ, ਉਹਨੂੰ ਵੱਡਾ ਚੋਰ ਕਹਿ ਸਕਦੇ, ਵੱਡਾ ਠੱਗ ਕਹਿ ਸਕਦੇ ਹਾਂ, ਐਕਸੀਅਨ ਸੀ ਟਿਊਬਵੈਲ ਕਾਰਪੋਰੇਸ਼ਨ ਦਾ। ਸਾਡੇ ਇੱਧਰਲੇ ਪਾਸੇ ਨਾ ਰਾਜ ਕਰਮਵੀਰ ਸਿੰਘ ਜੀ ਪੱਕੇ ਖਾਲੇ ਬਣਦੇ ਆ, ਆੜਾ ਕਹਿੰਦੇ ਜਿਹਨੂੰ, ਪਾਣੀ ਲਾਉਣ ਵਾਲੀਆਂ, ਖੇਤਾਂ ਨੂੰ ਸਿੰਜਾਈ ਵਾਲੀਆਂ। ਤੇ ਇਹ ਤੇ ਬਹੁਤ ਵੱਡੇ ਪੱਧਰ ਤੇ, ਕਿਉਂਕਿ ਰੇਤਲੇ ਇਲਾਕੇ ਆ, ਪਾਣੀ ਸਿਮ ਜਾਂਦਾ ਧਰਤੀ ਦੇ ਵਿੱਚ, ਪੈਲੀਆਂ ਤੱਕ ਬਹੁਤ ਘੱਟ ਪਹੁੰਚਦਾ, ਇਸ ਕਰਕੇ ਬਹੁਤ ਜ਼ਿਆਦਾ ਖਾਲੇ ਆ ਜਿਹੜੇ ਪੱਕੇ ਬਣਦੇ ਆ। ਇਹਦੀ ਡਿਊਟੀ ਸੀ ਲੰਬੀ, ਮੁਕਤਸਰ, ਬਠਿੰਡਾ, ਇਹੋ ਜਿਹੇ ਇਲਾਕਿਆਂ ਦੇ ਵਿੱਚ। ਤੇ ਇਸ ਐਕਸੀਅਨ ਸਾਹਿਬ ਨੇ ਫਿਰ ਤਲਵਾਰ ਹੈ ਜਿਹੜੀ ਬੜੀ ਤਿੱਖੀ ਕਰਕੇ ਰੱਖੀ ਸੀ, ਵੱਡੀ ਆਉਂਦਾ ਸੀ, ਗਾਟੇ ਲਾਈ ਆਉਂਦਾ ਸੀਗਾ। ਇਹਨੂੰ ਕੁਝ ਕੁ ਮਹੀਨੇ ਪਹਿਲਾਂ ਫੜ ਲਿਆ ਸੀਗਾ। ਹੁਣ ਇਹਨਾਂ ਨੇ ਜਦੋਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਆ ਗਿਆ ਤੇ ਦਾਗੀਆਂ ਨੂੰ ਨਹੀਂ ਛੱਡਣਾ, ਨਹੀਂ ਵੱਡੀ ਖੋਰੀ ਵਾਲੇ ਜਿਹੜੇ ਉਹਨਾਂ ਨੂੰ ਇਹ ਨਿਚੋੜੇਗਾ ਜ਼ਰੂਰ, ਤਾਂ ਫਿਰ ਇਹਨਾਂ ਨੇ ਨਾਲ ਦੀ ਨਾਲ ਕੱਲ ਕੀ ਕੀਤਾ, ਉਸ ਐਕਸੀਅਨ ਦੀ ਫਿਰ ਜਿਹੜੀ ਪ੍ਰਾਪਰਟੀ ਸੀ, ਦੇਖੋ 4-5 ਮਹੀਨੇ ਪਹਿਲਾਂ ਤਾਂ ਫੜਿਆ ਹੋਇਆ, ਜੇਲ੍ਹ 'ਚ ਬੰਦਾ, ਉਦੋਂ ਉਹਦੀ ਪ੍ਰਾਪਰਟੀ ਨਹੀਂ ਗਿਣੀ
ਕਿ ਇਹਦੀ ਆਮਦਨ ਦੇ ਮੁਤਾਬਕ ਪ੍ਰਾਪਰਟੀ ਕਿੰਨੀ ਬਣਦੀ ਹੈ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਆ ਗਿਆ, ਸਰਕਾਰ ਬਦਲ ਗਈ, ਨਾਲ ਦੀ ਨਾਲ ਕੱਲ ਇਹਨਾਂ ਨੇ ਮੁੱਲ ਪਾ ਲਿਆ, ਕਹਿੰਦੇ ਜੀ 4-5 ਕਰੋੜ ਦੀ ਜਾਇਦਾਦ ਦੇ ਵੱਧ ਬਣਾਈ ਬੈਠਾ ਆਮਦਨ ਤੋਂ। ਕਹਿੰਦੇ ਹਾਲੇ ਕਿ ਇਹ ਸਾਡਾ ਪਹਿਲਾ ਅਨੁਮਾਨ ਆ, ਹਾਲੇ ਇਹਦੇ ਲੋਕਰ ਖੋਲਾਂਗੇ, ਉਹਦੇ ਚ ਪਤਾ ਨਹੀਂ ਕੀ ਬਦਬਲਾ ਨਿਕਲਣੀ ਹੈ। ਹਾਲ ਦੀ ਘੜੀ ਸੀ ਕੋਠੀਆਂ ਕੱਠੀਆਂ ਤੇ ਜੋ ਆ ਜਿਹੜੀ ਦ੍ਰਿਸ਼ ਦੀਦੀ ਜਿਹੜੀ ਸਾਡੇ ਸਾਹਮਣੇ ਦੀਦੀ ਹੈ ਜਿਹੜੀ ਪ੍ਰਾਪਰਟੀ, ਉਹਦਾ ਇਹ ਅੰਦਾਜ਼ਾ ਲਾਇਆ ਕਿ 4 ਤੋਂ 5 ਕਰੋੜ ਰੁਪਏ ਦੀ ਇਹ ਜ਼ਮੀਨ ਜਾਇਦਾਦ ਵੱਧ ਬਣਾਈ ਹੈ। ਦੂਜੇ ਪਾਸੇ ਇਹਨਾਂ ਨੇ ਕੱਲ ਬਾਦਲ ਪਿੰਡ ਦੇ ਵਿੱਚ ਜਿਹੜਾ ਸੀਵਰੇਜ ਪਿਆ ਸੀਗਾ, ਉਹਦਾ ਵੀ ਇੱਕ ਘੁਟਾਲਾ, ਉਸ ਘੁਟਾਲੇ ਦੀ ਵੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਬਾਦਲ ਪਿੰਡ ਦੇ ਚਰਚੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ, ਕਿਉਂਕਿ ਸਾਨੂੰ ਤੇ ਸੁਣਨ ਨੂੰ ਮਿਲ ਜਾਂਦੇ ਆ। ਇਸ ਪਿੰਡ ਦੇ ਵਿੱਚ ਸੀਵਰੇਜ ਪਿਆ ਸੀ ਤੇ ਸੀਵਰੇਜ ਦੇ ਵਿੱਚ ਗੰਦ ਬਹੁਤ ਪਿਆ ਸੀ। ਗੰਦ ਉਹ ਨਹੀਂ, ਗੰਦ ਜਿਹੜਾ ਇਹਨਾਂ ਦੇ ਅਧਿਕਾਰੀਆਂ ਨੇ ਪਾਇਆ ਸੀ ਉਹ ਪਿਆ ਸੀ ਤੇ 70-80 ਲੱਖ ਦਾ ਘਪਲਾ ਪਹਿਲੀ ਸੱਟੀ ਕਰਕੇ ਸੀ ਉਹਦੇ 'ਚ। ਉਹ ਹੁਣ ਕਿੰਨੇ ਖਾਧਾ ਉਹ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਕੇਸ ਖੁੱਲ ਗਿਆ ਬਾਦਲ ਪਿੰਡ ਵਾਲਾ ਵੀ। ਦੂਜੇ ਪਾਸੇ ਜੇ ਗੱਲ ਕਰੀਏ ਯੂਨੀਵਰਸਿਟੀਆਂ ਦੇ ਮਾਮਲੇ ਆ ਜਿਹੜੇ, ਉਹ ਵੀ ਚਰਚਾ ਦੇ ਵਿੱਚ ਆ। ਪਟਿਆਲਾ ਯੂਨੀਵਰਸਿਟੀ, ਉਹ VC ਸਾਹਿਬ ਜਿਹੜੇ ਗਏ ਆ ਪਿੱਛੇ, ਬਹੁਤ ਕੁਛ ਛੱਡ ਗਏ ਆ। ਉਹਦੇ ਵਿੱਚੋਂ ਅੱਜ ਟ੍ਰਿਬਿਊਨ ਵਾਲਿਆਂ ਨੇ ਇੱਕ ਸਟੋਰੀ ਵੀ ਲਾਈ ਆ ਕਿ ਉੱਥੇ ਕਾਗਜ਼ ਘੁਟਾਲਾ ਹੋਇਆ। ਹੁਣ ਕਹਿੰਦੇ ਕਿ ਜਦੋਂ ਟੈਂਡਰਿੰਗ ਸ਼ੁਰੂ ਹੋਈ ਉਹਦੇ 'ਚ ਖੁਲਾਸਾ ਹੋਇਆ ਕਿ ਜਿਹੜੇ ਕਾਗਜ਼ਾਂ ਦੇ ਰਿਮ 500-500 ਦੇ ਹੁਣ ਮਿਲਦੇ ਪਏ ਆ, ਉਹ ਕਿਸੇ ਸਮੇਂ 1200-1200 ਦੇ ਖਰੀਦੇ ਗਏ ਆ। ਤੇ ਜੇ ਰਜਿਸਟਰਾਰ ਨੂੰ ਪੁੱਛਿਆ, ਉਹ ਕਹਿੰਦੇ ਜੀ ਕਾਗਜ਼ ਸਸਤਾ ਹੋ ਗਿਆ। ਉਹ ਕਹਿੰਦੇ ਜੀ ਭਾਰਤ ਦੇ ਵਿੱਚ ਹੋਰ ਤੇ ਕੋਈ ਇਹੋ ਜਿਹੀ ਚੀਜ਼ ਸਸਤੀ ਨਹੀਂ ਹੋਈ ਜਿਹੜੀ ਅੱਧੇ ਰੇਟ ਤੇ ਆ ਜੇ ਰਾਤੋਂ ਰਾਤ। ਇਕੱਲੇ ਕਾਗਜ਼ ਹੀ ਸਸਤੇ ਹੋਏ ਆ। ਦੂਜੇ ਪਾਸੇ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚੋਂ ਜਿਹੜੇ VC ਸਾਹਿਬ ਗਏ ਆ, ਉਹਨਾਂ ਦੇ ਖਿਲਾਫ ਹੀ ਉੱਥੋਂ ਦੀ ਜਿਹੜੀ ਟੀਚਰ ਐਸੋਸੀਏਸ਼ਨ ਹੈ ਉਹਨੇ ਬਹੁਤ ਕੁਛ ਕੱਢਿਆ। ਇੱਥੋਂ ਤੱਕ ਕੱਢਿਆ ਕਿ ਜਲੰਧਰ ਦੇ ਵਿੱਚ ਯੂਨੀਵਰਸਿਟੀ ਦਾ ਇੱਕ ਕਾਲਜ ਸੀ, ਉਹਦੀ ਜ਼ਮੀਨ ਦਾ ਝਗੜਾ ਸੀ ਤੇ ਜਿਹੜਾ ਪਹਿਲਾ VC ਸੀ, ਉਸ ਸਮੇਂ ਦਾ ਤਤਕਾਲੀਨ VC ਸੀ, ਉਹਨੂੰ ਕੇਸ ਵਾਪਸ ਲੈਣ ਦੀ ਇਵਜ਼ ਦੇ ਵਿੱਚ ਪੈਸਿਆਂ ਦੀ ਪੇਸ਼ਕਸ਼ ਵੀ ਹੋਈ, ਦਬਾਅ ਵੀ ਪਾਇਆ ਗਿਆ। ਉਹ ਨਹੀਂ ਮੰਨਿਆ, ਉਹ ਬੰਦਾ ਅਡਿੱਗ ਰਿਹਾ, ਅਡੋਲ ਰਿਹਾ। ਪਰ ਇਸ VC ਨੇ, ਇਹ ਜਿਹੜਾ AS ਬਰਾੜ ਸੀਗਾ, ਇਹਨੇ ਉਹ ਕੇਸ ਵੀ ਵਾਪਸ ਲੈ ਲਿਆ। ਕਿਉਂ ਲੈ ਲਿਆ ਦੱਸੇ। ਫਿਰ ਉਹਨਾਂ ਨੇ ਹੋਰ ਵੀ ਬਹੁਤ ਕੁਛ ਕੱਢ ਕੇ ਕੈਪਟਨ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਕੈਪਟਨ ਸਾਹਿਬ ਜਰਾ ਇੱਧਰ ਵੀ ਹੋ ਜਾ ਫਿਰੋ, ਥੋੜਾ ਜਿਹਾ ਝਾੜੂ ਫੇਰੋ। ਸੋ ਬਹੁਤ ਕੁਛ ਨਿਕਲਦਾ ਪਿਆ ਇੱਧਰ। ਜੇ ਦੇਖੀਏ ਤੇ ਠੇਕੇਦਾਰ ਹੈ ਜਿਹੜੇ ਐਕਸਾਈਜ਼ ਵਿਭਾਗ ਦੇ, ਬਹੁਤ ਸਾਰੇ ਪੈਸੇ ਨੱਪ ਕੇ ਬੈਠੇ ਸਨ। ਕੁਛ ਸ਼ਹਿਰਾਂ ਦੇ ਵਿੱਚ ਉਹ ਵੀ ਕਾਰਵਾਈ ਸ਼ੁਰੂ ਹੋ ਗਈ ਹੈ। ਕੱਲ ਖਨੌਰੀ ਦੇ ਵਿੱਚ ਇੱਕ ਠੇਕਾ ਸੀਲ ਕਰ ਦਿੱਤਾ ਗਿਆ। ਉਹ ਕਹਿੰਦੇ ਕਿ ਪੈਸੇ ਦੇ ਭਾਈ ਤੇ ਸੀਲ ਖੋਲ ਦਿੰਦੇ, ਨਹੀਂ ਤੇ ਬਕਾਇਆ ਤੋਂ ਬਹੁਤ ਮੌਜਾਂ ਲੁੱਟ ਲਈਆਂ, ਹੁਣ ਇਹ ਮੌਜਾਂ ਨਹੀਂ ਚੱਲ ਰਹੀਆਂ, ਬਕਾਇਆ ਬਹੁਤ ਚਿਰ ਦਾ ਤੇਰਾ ਲਮਕਦਾ। ਬਠਿੰਡੇ ਦੇ ਵਿੱਚ ਇਹ ਬਾਦਲ ਹੋਰਾਂ ਦੇ ਜਿਹੜੇ ਇੱਥੇ ਬਹੁਤ ਵੱਡੇ ਜਹਾਜ਼ ਚੱਲਦੇ ਆ, ਸੜਕੀ ਜਹਾਜ਼, ਬੱਸਾਂ ਜਿਹਨੂੰ ਕਹਿ ਦਿੰਦੇ ਆਪਾਂ ਲਗਜ਼ਰੀ ਬੱਸਾਂ। ਇਹ ਬੱਸਾਂ ਕਿਉਂਕਿ ਉੱਥੇ ਕੁਛ ਮਿੰਟਾਂ ਦੀ ਦੇਰੀ ਤੋਂ ਬਾਅਦ ਚੱਲਦੀਆਂ ਰਹਿੰਦੀਆਂ। ਉੱਥੇ ਇਹਨਾਂ ਨੇ ਸਰਕਾਰੀ ਬੱਸ ਅੱਡੇ ਦੀ ਥਾਂ ਤੇ ਇੱਕ ਦਫ਼ਤਰ ਬਣਾਇਆ ਹੋਇਆ ਸੀ। ਉੱਥੇ 5-7 ਲੰਗੋੜ ਜਿਹੜੇ ਬੈਠੇ ਰਹਿੰਦੇ ਸਨ, ਵੱਡੇ ਸਿਰਾਂ ਵਾਲੇ। ਉਹ ਦੱਸਦੇ ਉਹ ਵੀ ਜਿੱਦਰਾ ਲਾ ਕੇ ਤੇ 2-3 ਦਿਨ ਹੋ ਗਏ ਨਿਕਲ ਕੇ ਉਸ ਦਫ਼ਤਰ ਨੂੰ। ਹੁਣ ਉੱਥੇ ਦਫ਼ਤਰ ਦੇ ਵਿੱਚ ਵੀ ਕੋਈ ਵੀ ਲੱਭਦਾ ਪਿਆ। ਉਦਾਂ ਨਜਾਇਜ਼ ਬੱਸਾਂ ਜਿਹੜੀਆਂ ਚੱਲਦੀਆਂ ਸਨ, ਇੱਕ ਪਰਮਟ ਤੇ 4-4 ਲਾਰੀਆਂ ਜਿਹੜੀਆਂ ਭਾਂ ਕਰਦੀਆਂ ਫਿਰਦੀਆਂ ਸੀ, ਉਹ ਵੀ ਹੁਣ ਬ੍ਰੇਕਾਂ ਲਾ ਕੇ ਤੇ ਨੌਰੇ ਦੇ ਵਿੱਚ ਖੜੀਆਂ। ਕਿੰਨਾ ਚਿਰ ਬ੍ਰੇਕ ਲੱਗਦੀ ਹੈ ਇਹ ਤੇ ਸਮਾਂ ਦੱਸੇਗਾ, ਪਰ ਕਾਫੀ ਕੁਛ ਹੈ ਜਿਹੜਾ ਨਾ ਉਹ ਹਲਚਲ ਦੇ ਅਧੀਨ ਚੱਲਦਾ ਪਿਆ। ਬਹੁਤ ਕੁਛ ਹੈ ਜਿਹੜਾ ਉਹ ਹਲਚਲ ਦੇ ਅਧੀਨ ਆ। ਹਲਚਲ ਦੀ ਪ੍ਰਕਿਰਿਆ ਹਰੇਕ ਪਾਸੇ ਹਲਚਲ ਹੋਈ ਜਾਂਦੀ ਹੈ। ਇਸ ਹਲਚਲ ਦੇ ਵਿੱਚੋਂ ਕੀ ਕੁਛ ਸਾਰਥਕ ਨਿਕਲੇਗਾ, ਕੀ ਜੋ ਲੁੱਟ ਹੋਈ ਹੈ ਕੁਛ ਉਹਦਾ ਮਾਲ ਬਰਾਮਦ ਹੋਏਗਾ, ਇਹ ਸਾਰੇ ਚਰਚੇ ਹਾਲੇ ਜਿਹੜੇ ਉਹ ਕਿਆਫੇ ਆ, ਹਾਲੇ ਸਾਰੇ ਸਵਾਲ ਆ। ਪਰ ਇੱਕ ਵਾਰੀ ਭਾਜੜਾ ਚਾਰ ਚੁਫੇਰੇ ਜ਼ਰੂਰ ਪਈਆਂ ਕਰਦੀਆਂ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਕੇਂਦਰ ਨੇ ਐਲਾਨੀ ਆਪਣੀ ਨਵੀਂ ਸਿਹਤ ਨੀਤੀ। ਬੜੀ ਦੇਰ ਕਰਦੀ ਮਿਹਰਬਾਨ ਤੇ ਜੀ ਇਹ ਨੀਤੀ ਜਿਹੜੀ ਆਈ ਆ ਬੜੀ ਲੇਟ ਆਈ ਆ। ਇਹ ਨੀਤੀ ਤੇ ਆ ਜਾਣੀ ਚਾਹੀਦੀ ਸੀ ਅੱਜ ਤੋਂ 20-25 ਸਾਲ ਪਹਿਲਾਂ। ਜੇ ਆਈ ਹੁੰਦੀ ਤੇ ਮੇਰੇ ਖਿਆਲ ਦੇ ਨਾਲ ਇਹ ਕਿਸਾਨ ਜਿੰਨੇ ਮਰੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਿਸਾਨ ਬਚ ਸਕਦੇ ਸਨ। ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਸਿਹਤ ਤੇ ਸਿੱਖਿਆ ਇਹੋ ਜਿਹਾ ਇੱਕ ਖੂਹ ਹੈ, ਸਿੱਖਿਆ ਤੇ ਸਿਹਤ ਵਾਲਾ। ਇਹਦੇ ਚ ਕਿਸਾਨ ਦੀ ਆਮਦਨ ਦਾ ਬਹੁਤ ਵੱਡਾ ਹਿੱਸਾ ਜਾ ਡਿੱਗਦਾ ਹੈ। ਪਰ ਇਹ ਹੁਣ ਨੀਤੀ ਲਿਆਇਆ, ਇਸ ਨੀਤੀ ਦੇ ਵਿੱਚ ਕੀ ਆ ਕਿ ਇਹ ਨੀਤੀ ਧਰਾਤਲ ਤੇ ਜਾ ਕੇ ਕੋਈ ਕੰਮ ਕਰੇਗੀ ਜਾਂ ਫਾਈਲਾਂ ਦੇ ਵਿੱਚ ਹੀ ਵੱਧਦੀ ਫੁੱਲਦੀ ਰਹੇਗੀ, ਉਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ JP ਨੱਡਾ ਜਿਹੜੇ ਇੱਥੋਂ ਦੇ ਕੇਂਦਰੀ ਸਵਾਸਥ ਮੰਤਰੀ ਹੈ, ਕੇਂਦਰੀ ਸਿਹਤ ਮੰਤਰੀ ਹੈ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਸਾਡੀ ਜਿਹੜੀ ਕੌਮੀ ਹੈਲਥ ਪਾਲਿਸੀ ਹੈ ਉਹ ਬਿਲਕੁਲ ਤਿਆਰ ਹੈ ਤੇ ਅਸੀਂ ਲਾਗੂ ਕਰਨ ਜਾ ਰਹੇ ਹਾਂ। ਇਹਦੇ 'ਚ ਜਿਹੜੀ ਆਰਥਿਕ ਹੈਸੀਅਤ ਹੈ ਉਸ ਪੱਧਰ ਤੇ ਹਰੇਕ ਨਾਗਰਿਕ ਨੂੰ ਸਿਹਤ ਸੇਵਾ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਪਏ ਆ।
ਨਾਲ ਇਹ ਕਿ ਜੇ ਕੋਈ ਗਲਤ ਇਲਾਜ ਹੁੰਦਾ ਉਹਦੀ ਸ਼ਿਕਾਇਤ ਲਈ ਅਸੀਂ ਟ੍ਰਿਬਿਊਨਲ ਬਣਾਵਾਂਗੇ। ਨਾਲ ਇਹ ਕਹਿੰਦੇ ਆ ਕਿ GDP ਵੀ ਅਸੀਂ ਵਧਾਵਾਂਗੇ, ਜਿਹੜੇ ਯਾਨੀ ਕਿ GDP ਦਾ ਹਿੱਸਾ ਸਿਹਤ ਲਈ ਅਸੀਂ ਜੋ ਰੱਖਦੇ ਹਾਂ ਉਹਦੇ 'ਚ ਵੀ ਵਾਧਾ ਕਰਾਂਗੇ। ਉਸ ਤਰ੍ਹਾਂ ਤੁਸੀਂ ਹੈਰਾਨ ਹੋਗੇ, ਕਈ ਮੁਲਕਾਂ ਦੇ ਵਿੱਚ GDP ਦਾ 8-8% ਵੀ ਰੱਖਿਆ ਜਾਂਦਾ, ਸਿਹਤ ਲਈ 10-10% ਵੀ ਰੱਖਿਆ ਜਾਂਦਾ। ਸਾਡੇ ਇੱਥੇ ਮਹਿਜ਼ 2% ਰੱਖਦੇ ਆ, 2%। ਹੁਣ ਇਹ ਕਹਿੰਦੇ ਕਿ ਵਧਾ ਕੇ ਅਸੀਂ ਇਹਨੂੰ ਘੱਟੋ ਘੱਟ 2.5% ਤੇ ਲੈ ਕੇ ਜਾਵਾਂਗੇ, ਪਰ ਹਾਲੇ ਵੀ ਬਹੁਤ ਥੋੜਾ ਹੈ ਵਿਕਸਿਤ ਦੇਸ਼ਾਂ ਦੇ ਮੁਕਾਬਲੇ। ਸੋ ਫਿਰ ਵੀ ਅਸੀਂ ਸਵਾਗਤ ਕਰ ਸਕਦੇ ਹਾਂ ਜੇ ਇਸ ਨੀਤੀ ਨੂੰ ਚੰਗੀ ਤਰ੍ਹਾਂ ਲਾਗੂ ਕਰਦੇ ਆ। ਪਰ ਗੱਲ ਇਹ ਹੈ ਰਾਜਕਰਨਵੀਰ ਸਿੰਘ ਜੀ, ਜੇ ਨੀਤੀ ਸ਼ਹਿਰ ਦੇ ਵਿੱਚ ਰਹਿ ਜਾਣੀ ਆ ਤੇ ਪੰਗਾ ਉੱਥੇ ਦਾ ਉੱਥੇ ਹੀ ਆ। ਜੇ ਇਸ ਨੀਤੀ ਦਾ ਅਸਰ ਪਿੰਡਾਂ ਦੇ ਵਿੱਚ ਹੋਵੇ ਔਰ ਖਾਸ ਤੌਰ ਤੇ ਉਹਨਾਂ ਪਛੜੇ ਇਲਾਕਿਆਂ ਦੇ ਵਿੱਚ ਜਿੱਥੇ ਨਿਰਭਰਤਾ ਕਿਸਾਨੀ ਤੇ ਹੈ, ਤੇ ਮੇਰੇ ਖਿਆਲ ਦੇ ਨਾਲ ਤਾਂ ਹੀ ਫਾਇਦਾ ਹੈ। ਜੇ ਸ਼ਹਿਰ ਦੇ ਵਿੱਚ ਹੀ ਸਭ ਕੁਛ ਕਰੀ ਜਾਣਾ ਤੇ ਉਹ ਤੇ ਅੱਗੇ ਵੀ ਬਹੁਤ ਸਾਰੇ ਚਮਕੀਲੇ ਹਸਪਤਾਲ ਜਿਹੜੇ ਉਹ ਬਣੇ ਹੋਏ ਚਿੱਟੇ ਹਾਥੀ ਤੇ ਵਾਧੂ ਆ, ਉਹਨਾਂ ਦਾ ਕੀ ਦੁੱਧ ਚੋਣਾ। ਅਸਲ ਦੇ ਵਿੱਚ ਜ਼ਰੂਰਤ ਆ ਗ੍ਰਾਮੀਣ ਇਲਾਕਿਆਂ ਦੇ ਵਿੱਚ, ਦਿਹਾਤ ਦੇ ਵਿੱਚ, ਜਿੱਥੇ ਸਿਹਤ ਸੇਵਾ ਹੈ ਨਹੀਂ। ਲੋਕ ਸ਼ਹਿਰ ਆ ਕੇ ਉਹ ਉੱਥੇ ਇਕੱਲੀ ਸਿਹਤ ਸੇਵਾ ਨਹੀਂ ਲੈਂਦੇ, ਉੱਥੇ ਆਪਣਾ ਬਹੁਤ ਕੁਛ ਲੁਟਾ ਜਾਂਦੇ ਆ। ਸੋ ਇਹ ਜ਼ਰੂਰੀ ਆ ਕਿ ਕੌਮੀ ਸਿਹਤ ਯੋਜਨਾ ਦਿਹਾਤ ਦੇ ਵਿੱਚ ਜਾ ਕੇ ਅਸਰ ਪਾਵੇ। ਜੇ ਉੱਥੇ ਨਹੀਂ ਪਹੁੰਚਦੀ ਤੇ ਫਿਰ ਇਹਦਾ ਹੋਈਦਾ ਨਾ ਹੋਈਦਾ ਕੋਈ ਮਾਇਨਾ ਨਹੀਂ, ਕੋਈ ਅਰਥ ਨਹੀਂ। ਜੀ ਤੇ ਮਿੰਟੂ ਜੀ, ਇੱਕ ਹੋਰ ਜੇ ਆਪਾਂ ਗੱਲ ਕਰੀਏ ਵੀ EVM ਮਸ਼ੀਨਾਂ ਨੂੰ ਲੈ ਕੇ ਛੇੜਛਾੜ ਦੇ ਕਈ ਸਵਾਲ ਪੈਦਾ ਹੋ ਰਹੇ ਆ, ਪਰ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਵੀ EVM ਮਸ਼ੀਨਾਂ ਨਾਲ ਛੇੜਛਾੜ ਦਾ ਸਵਾਲ ਹੀ ਨਹੀਂ। ਦੇਖੋ, ਕੱਲਾ ਚੋਣ ਕਮਿਸ਼ਨ ਨਹੀਂ ਰਾਜਕਰਨਵੀਰ ਸਿੰਘ ਜੀ, ਇੱਥੋਂ ਦੇ 3-4 ਜਿਹੜੇ ਸਾਬਕਾ ਚੋਣ ਕਮਿਸ਼ਨਰ ਆ ਉਹਨਾਂ ਦੇ ਵਿੱਚੋਂ ਉਹ ਵੀ ਚੋਣ ਕਮਿਸ਼ਨਰ ਸ਼ਾਮਲ ਹੈ ਜਿਹਦੀ ਪਾਰਟੀ ਰੌਲਾ ਪਾਉਂਦੀ, ਉਹ ਮਨੋਹਰ ਸਿੰਘ ਗਿੱਲ, ਕਾਂਗਰਸ ਦਾ ਜਿਹੜਾ ਮੰਤਰੀ ਵੀ ਹੁੰਦਾ ਸੀਗਾ। ਉਹਨੇ ਵੀ ਇਹ ਗੱਲ ਕਹੀ ਹੈ ਕਿ ਛੇੜਛਾੜ ਅਸੰਭਵ ਆ, ਇਹਨਾਂ ਮਸ਼ੀਨਾਂ ਦੇ ਨਾਲ ਛੇੜਛਾੜ ਨਹੀਂ ਹੋ ਸਕਦੀ। ਚੋਣ ਕਮਿਸ਼ਨ ਨੇ ਕਿਹਾ ਕਿ ਇਸ ਗੱਲ ਨੂੰ ਤੁਸੀਂ ਸੋਚੋ ਹੀ ਨਾ ਕਿ ਇਹਨਾਂ ਦੇ ਨਾਲ ਛੇੜਛਾੜ ਸੰਭਵ ਹੈ। ਉਹ ਨਹੀਂ ਮੰਨਦੇ, ਜਿਨ੍ਹਾਂ ਦੀ ਪਾਰਟੀ ਹਾਰੀ ਹੈ ਉਹ ਲੋਕ ਇਸ ਗੱਲ ਤੇ ਕਿੰਤੂ ਕਰਦੇ ਕਿ ਇਹਨਾਂ ਦੇ ਨਾਲ ਛੇੜਛਾੜ ਸੰਭਵ ਹੈ। ਸੋ ਇਹ ਹੁਣ ਪਤਾ ਨਹੀਂ ਵਾਦ ਅਪਵਾਦ ਹੈ ਜਿਹੜਾ ਕਿੱਥੇ ਰੁਕੇਗਾ। ਉਸ ਤਰ੍ਹਾਂ ਹਾਲ ਦੀ ਘੜੀ ਰਾਜਕਰਨਵੀਰ ਸਿੰਘ ਜੀ, ਜੇ ਮੈਂ ਕਹਾਂ ਕਿ ਇਸ ਸਮੇਂ ਇਸ ਮੁਲਕ ਦੇ ਵਿੱਚ ਸਭ ਤੋਂ ਹੌਟ ਮੁੱਦਾ ਜਿਹੜਾ ਚਰਚਾ ਦਾ ਕੇਂਦਰ ਹੈ ਤਾਂ ਉਹ ਹੈ EVM ਮਸ਼ੀਨਾਂ। ਇੱਕ ਤਬਕਾ ਹੈ ਉਹ ਇਹ ਕਹਿੰਦਾ ਕਿ ਇਹਦੇ 'ਚ ਛੇੜਛਾੜ ਸੰਭਵ ਹੈ, ਦੂਜਾ ਤਬਕਾ, ਦੂਜਾ ਵਰਗ ਹੈ, ਉਹ ਕਹਿੰਦਾ ਕਿ ਇਹਦੇ 'ਚ ਛੇੜਛਾੜ ਅਸੰਭਵ ਹੈ। ਉਹ ਪਤਾ ਨਹੀਂ, ਦਲੀਲਾਂ ਦੀ ਘਾਟ ਉੱਧਰੋਂ ਵੀ ਹੁੰਦੀ ਹੈ, ਦਲੀਲਾਂ ਦੀ ਘਾਟ ਉੱਧਰੋਂ ਵੀ ਹੁੰਦੀ ਹੈ। ਪਤਾ ਨਹੀਂ ਲੱਗਦਾ ਹੁਣ ਕਿਹੜੀ ਧਿਰ ਹੈ ਸੱਚੀ, ਕਿਹੜੀ ਧਿਰ ਹੈ ਝੂਠੀ। ਪਰ ਇਹਨਾਂ ਝੂਠੇ ਸੱਚਿਆਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਉਹ ਅਸੀਂ ਦੇਖ ਸਕਦੇ ਹਾਂ ਕਿ ਪਹਿਲਾਂ ਜੇ ਬੈਲਟ ਪੇਪਰ ਹੁੰਦੇ ਸਨ ਤੇ ਬੈਲਟ ਪੇਪਰਾਂ ਦਾ ਰੌਲਾ ਸੀ, EVM ਮਸ਼ੀਨਾਂ ਆ ਗਈਆਂ ਤਾਂ ਰੌਲਾ। ਸੋ ਇਹ ਰੌਲਾ ਕਿਤੇ ਜਾ ਕੇ ਮੁੱਕੇਗਾ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿੰਨਾ ਚਿਰ ਜਿੱਤ ਹਾਰ ਹੁੰਦੀ ਰਹੇਗੀ। ਦੇਖੋ, ਭਾਰਤੀ ਜਨਤਾ ਪਾਰਟੀ ਸਭ ਤੋਂ ਪਹਿਲਾਂ ਰੌਲਾ ਉਹਨਾਂ ਹੀ ਪਾਇਆ ਸੀ ਨਾ। ਭਾਰਤੀ ਜਨਤਾ ਪਾਰਟੀ ਜਦੋਂ ਹਾਰਦੀ ਪਈ ਸੀ, ਲਗਾਤਾਰ ਹਾਰਦੀ ਪਈ ਸੀ, ਸਭ ਤੋਂ ਪਹਿਲਾਂ ਉਹਨਾਂ ਰੌਲਾ ਪਾਇਆ ਤੇ ਇੱਕ ਕਿਤਾਬ ਵੀ ਲਿਖੀ ਆ ਉਹਨਾਂ ਦੇ ਭਾਜਪਾ ਦੇ ਨੇਤਾ ਨੇ EVM ਮਸ਼ੀਨਾਂ ਦੀ ਗੜਬੜੀ ਤੇ। ਸੋ ਸਾਰਾ ਕੁਛ ਪਹਿਲਾਂ ਉਹਨਾਂ ਨੇ ਕੀਤਾ। ਅੱਜ ਉਹ ਜਿੱਤ ਗਏ ਆ, ਅੱਜ ਉਹ ਚੁੱਪ ਕਰ ਗਏ ਆ। ਅਰਵਿੰਦ ਕੇਜਰੀਵਾਲ ਸਾਹਿਬ ਹੈ ਦਿੱਲੀ ਦੇ ਵਿੱਚ ਜਿੱਤੇ, ਉਦੋਂ ਕੋਈ ਕਿੰਤੂ ਪ੍ਰੰਤੂ ਨਹੀਂ, ਜਦੋਂ ਹਾਰ ਗਏ ਉਦੋਂ ਕਿੰਤੂ ਪ੍ਰੰਤੂ ਹੈ। ਮਾਇਆਵਤੀ ਦਾ ਵੀ ਇਹੋ ਹੀ ਹਾਲ ਹੈ। ਮਾਇਆਵਤੀ ਦੀ ਤੇ ਹੋਰ ਸੁਣੋ, ਮਾਇਆਵਤੀ ਨੇ ਕੀ ਕੀਤਾ, ਆਪਦੀ ਪਾਰਟੀ ਦੀ ਜੋ ਹੁੰਦੀ ਹੈ ਵੈਬਸਾਈਟ ਜਾਂ ਪੇਜ ਕਹਿ ਲਓ, ਉਹਦੇ ਤੇ ਚੱਕ ਕੇ ਅੰਕੜੇ ਪਾ ਦਿੱਤੇ ਹਾਪੜ ਦੇ, ਜਿਹੜਾ ਉੱਥੋਂ ਦੀ ਬਹੁਤ ਵੱਡਾ ਹਲਕਾ ਹਾਪੜ ਦੇ, ਉਹਨੇ ਅੰਕੜੇ ਪਾ ਦਿੱਤੇ ਜੀ ਆਹ ਇੰਨੀ ਵੋਟਿੰਗ ਹੋਈ, ਆਹ ਇੰਨੀ ਵੋਟਿੰਗ ਹੋਈ ਆ, ਕਿ ਦੱਸੋ ਕਿ ਆਹ ਵੋਟਾਂ ਕਿਵੇਂ ਵੱਧ ਗਈਆਂ। ਉਦੋਂ ਸਾਰੇ ਉੱਥੇ ਹੈਰਾਨ ਰਹਿ ਗਏ ਕਿ ਭਾਈ ਜਵਾਬ ਦਿਓ। ਇਹਨੇ ਨਾ ਪਾਇਆ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਪੇਜ ਸੀਗਾ, ਉਹਦੇ ਚ ਪਾਇਆ ਕਿ ਹਾਪਰ ਅਸੈਂਬਲੀ ਦੇ ਵਿੱਚ ਵੋਟਰ ਜਿਹੜੇ ਆ ਉਹ 2,96,679 ਹੈ, ਵੋਟਿੰਗ ਹੋਈ ਹੈ 2,01,148 ਦੀ, ਤੇ ਵੋਟ ਕਾਊਂਟ ਹੋਏ ਆ ਜਿਹੜੇ ਉਹ ਹੋਏ 2,22,655 ਤੇ 21,507 ਵੋਟਰ ਕਿੱਥੋਂ ਆ ਗਿਆ। ਜਦੋਂ ਸਾਰਿਆਂ ਨੇ ਜਾਂਚ ਪੜਤਾਲ ਕੀਤੀ ਕਿ ਇਹ ਤਾਂ ਬਹੁਤ ਸੰਜੀਦਾ ਵਿਸ਼ਾ ਹੈ, ਜਦੋਂ ਜਾਂਚ ਪੜਤਾਲ ਕੀਤੀ ਤੇ ਸਾਡੇ ਵਰਗਿਆਂ ਨੇ ਕੀ ਪਾਇਆ ਕਿ ਉਹ ਜਿਹੜੇ ਆંકੜੇ ਚੁੱਕ ਕੇ ਅੱਜ ਪਾਈ ਖਲੋਤੇ ਸੀ ਉਹ 2012 ਦੀ ਚੋਣ ਦੇ ਆ। ਸੋ ਕੀ ਕਰੋਗੇ ਤੁਸੀਂ? ਉਹ ਵਿਕੀਪੀਡੀਆ ਤੋਂ ਚੱਕ ਕੇ ਤੇ ਉਹੀ ਚੇਪਤੇ 2012 ਵਾਲੇ ਉੱਥੇ ਵੇਖਿਆ ਹੀ ਨਹੀਂ, ਜਦਕਿ ਐਤਕੀ ਦੇ ਜਿਹੜੇ ਆંકੜੇ ਸੀ, ਐਤਕੀ ਦੇ ਜਿਹੜੇ ਫਿਗਰ ਸੀਗੇ ਉਹ ਇਹ ਸੀਗੇ ਕਿ ਜਿਹੜੇ ਉੱਥੋਂ ਦੇ ਇਸ ਸਮੇਂ ਦੇ ਵੋਟਰ ਆ ਉਹ ਹੈਗੇ 3,44,157 ਤੇ ਵੋਟਿੰਗ ਕੀਤੀ ਉਹਨਾਂ ਦੇ ਵਿੱਚੋਂ 2,21,711 ਨੇ।
ਸੋ ਉਹ ਅੰਕੜੇ ਜਿਹੜੇ ਉਹ 2012 ਵਾਲੇ ਛੇਤੀ ਬੈਠੇ। ਕੀ ਕਰੋਗੇ ਤੁਸੀਂ? ਜਿਹੜੇ ਬੰਦੇ ਈਵੀਐਮ ਮਸ਼ੀਨਾਂ ਤੇ ਸਵਾਲ ਖੜੇ ਕਰ ਦਿੱਤਾ ਆ, ਉਹਨਾਂ ਦੇ ਆਪਣੇ ਤਰਕ ਵੀ ਅਜੀਬੋ ਗਰੀਬ ਹੈ। ਉਹ ਆਪਣੇ ਆਪ ਹੀ ਤਰਕਾਂ 'ਚ ਝੂਠੇ ਪਈ ਜਾਂਦੇ ਆ। ਜਿਹੜੇ ਈਵੀਐਮ ਮਸ਼ੀਨਾਂ ਵੱਲ ਖੜਦੇ ਆ ਉਹ ਵੀ ਕੋਈ ਠੋਸ ਤਰਕ ਨਹੀਂ ਦੇ ਰਹੇ ਜਿਹਦੇ ਨਾਲ ਕਿ ਇਹ ਜਿਹੜੇ ਸਵਾਲ ਖੜੇ ਹੁੰਦੇ ਈਵੀਐਮ ਮਸ਼ੀਨਾਂ ਤੇ ਉਹ ਖਤਮ ਹੋ ਜਾਣ। ਸੋ ਦੋਵੇਂ ਤਰ੍ਹਾਂ ਉਲਝੀਆਂ ਪਈਆਂ ਨੇ। ਉਸ ਉਲਝਾਹਟ ਦੇ ਵਿੱਚ ਸਾਡੇ ਵਰਗੇ ਜਿਹੜੇ ਉਹ ਵੀ ਪਾਸੇ ਹੋ ਕੇ ਕੱਛਾਂ 'ਚ ਹੱਥ ਦੇ ਕੇ ਖੜੇ ਆ ਕਿ ਇਹ ਮੁੱਦਾ ਅੱਜ ਨਿਬੜਦਾ ਕਿ ਅੱਜ ਨਿਬੜਦਾ। ਜੀ ਜੀ ਬਿਲਕੁਲ ਜੀ। ਸਾਰੇ ਜਣੇ ਸੋਚਦੇ ਆ ਜੀ ਕੀ ਬਣੂਗਾ। ਇੱਥੇ ਜਿੱਤ ਕੇ ਵੀ ਸਾਡੇ ਵਾਲੇ ਪਾਸੇ ਅਮਰੀਕਾ ਦੇ ਵਿੱਚ ਉਹ ਕਹੀ ਜਾਂਦੇ ਆ ਵੀ ਤਾਂ ਵੀ ਜਿਹੜਾ ਵੋਟਿੰਗ ਫਰਾਡ ਹੋਇਆ ਸੀ। ਸੋ ਜਿਹੜਾ ਸਿਆਸਤਦਾਨ ਆ ਉਹ ਕਦੀ ਵੀ ਜਿਹੜਾ ਜੀ ਰੱਜਦਾ ਨਹੀਂ ਵੋਟਾਂ ਦੇ ਨਾਲ, ਜਿੰਨੀਆਂ ਮਰਜ਼ੀ ਜਿਹੜੀਆਂ ਜੀ ਜਿਹਨੂੰ ਮਰਜ਼ੀ ਪੈ ਜਾਣ। ਅਤੇ ਸਰੋਤਿਓ ਆਪਾਂ ਜਿਹੜਾ ਜੀ ਪ੍ਰੋਗਰਾਮ ਨੂੰ ਜਿਹੜਾ ਇੱਥੇ ਥੋੜ੍ਹਾ ਜਿਹਾ ਵਿਰਾਮ ਲਵਾਂਗੇ, ਇੱਕ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਵਾਪਸ ਜਿਹੜਾ ਜੀ ਆਉਂਦੇ ਆ। ਤੁਹਾਡੇ ਸਵਾਲ ਜਵਾਬ ਜਿਹੜਾ ਜੀ ਉਹ ਤੁਸੀਂ ਮਿੰਟੂ ਜੀ ਨੂੰ ਕਰ ਸਕੋਗੇ। ਸਵਾਲ ਕਰਨ ਦੇ ਲਈ ਨੰਬਰ ਹੈਗਾ ਜੀ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਹੁਣ ਕਾਲ ਕਰ ਸਕਦੇ ਹੋ। ਅਤੇ ਮਿੰਟੂ ਜੀ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਮੈਂ ਤਾਂ ਜਾਣਾ ਹੀ ਸੀ ਉਹਨਾਂ ਵੱਲੋਂ ਡੈਕੋਰੇਸ਼ਨ ਦਾ ਸਮਾਨ ਲੈਣ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਵਿਆਹ ਦੇ ਲਈ ਡੋਲੀ, ਮੰਡਪ, ਜਾਗੋ ਨਾਈਟ ਤੇ ਮਹਿੰਦੀ ਨਾਈਟ ਦਾ ਸਮਾਨ ਤੇ ਘੱਗਰੇ ਵੀ ਰੈਂਟ ਤੇ ਬੱਗਾ ਪੈਲੇਸ ਤੋਂ ਲੈ ਸਕਦੇ ਹੋ। ਬੱਗਾ ਪੈਲੇਸ 618 ਫਲੋਰਨ ਰੋਡ, ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ 9163931872 916 393 1872। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਸੈਕਰਾਮੈਂਟੋ ਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518 ਜਾਂ ਵੈਬਸਾਈਟ ਵਿਜ਼ਿਟ ਕਰੋ bjgears.com। ਮੈਨੂੰ ਪਤਾ ਲੱਗਾ ਹੈ ਕਿ ਡਿਸ਼ ਨੈਟਵਰਕ ਤੇ ਰੋਜ਼ ਸਵੇਰੇ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਆਉਂਦੀ ਹੈ। ਡਿਸ਼ ਨੈਟਵਰਕ ਲਵਾਉਣਾ ਬੜਾ ਮਹਿੰਗਾ ਹੋਊਗਾ। ਨਹੀਂ ਜੀ, ਮੇਰੀ ਸਹੇਲੀ ਨੇ ਦੱਸਿਆ ਕਿ ਡਿਸ਼ ਨੇ ਅੱਜਕੱਲ ਬੜੀ ਵਧੀਆ 20% ਆਫ ਪ੍ਰਮੋਸ਼ਨ ਚਲਾਈ ਹੈ। ਤੁਸੀਂ ਵੇਖ ਸਕਦੇ ਹੋ ਆਪਣੀ ਮਨਪਸੰਦ ਚੈਨਲ ETC ਅਤੇ ਕ੍ਰਿਕਟ ਚੈਨਲ, ਵਿਲੋ TV। ਇਹ ਸਾਰੇ ਚੈਨਲ 24 ਮਹੀਨੇ ਤੱਕ $19.99 ਦੇ ਵਿੱਚ 2 ਸਾਲਾਂ ਦੇ ਵਿੱਚ ਪੂਰੇ $120 ਦੀ ਬਚਤ। ਅੱਜ ਤਾਂ ਤੂੰ ਬੜੀ ਸੋਹਣੀ ਗੱਲ ਕੀਤੀ ਹੈ। ਦੱਸ ਕਿੱਥੇ ਫੋਨ ਕਰਾਂ? ਗੋ ਸੈਟੇਲਾਈਟ ਸਿਟੀ ਵਾਲੇ ਰਾਜ ਸਿੰਘ ਨੂੰ 530 770 1192 5307701192 ਤੇ ਫੋਨ ਕਰੋ। ਤੇ ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਈ, ਗੋ ਸੈਟੇਲਾਈਟ ਸਿਟੀ ਵੱਲੋਂ ਡਿਸ਼ ਤੇ ਸਾਈਨ ਅਪ ਕਰਨ ਤੇ $100 ਦਾ ਗਿਫਟ ਕਾਰਡ ਵੀ ਮਿਲੇਗਾ। ਮੈਂ ਹੁਣੇ ਹੀ 530 770 1192 ਤੇ ਫੋਨ ਕਰਦਾ। ਅੱਜ ਤਾਂ ਤੁਸੀਂ ਖੁਸ਼ ਹੀ ਕਰਤਾ। Limited time offer requires credit qualification, 24-month commitment and early termination fee and e-auto pay. Requires subscription to a qualifying American or British Latino package. Other restrictions apply. Call for details.
ਸਾਡੇ ਮਾਪਿਓ ਉਹਨਾਂ ਕੋਲ ਜੋ ਕੁਝ ਵੀ ਸੀ ਸਾਨੂੰ ਸਭ ਕੁਝ ਦਿੱਤਾ। ਜੇ ਉਹ ਨਾ ਹੁੰਦੇ ਤਾਂ ਪਤਾ ਨਹੀਂ ਆਪਾਂ ਕਿੱਥੇ ਹੋਣਾ ਸੀ। ਅੱਜ ਆਪਾਂ ਜੋ ਵੀ ਹਾਂ ਉਹਨਾਂ ਦੀ ਹੀ ਬਦੌਲਤ ਹਾਂ ਤੇ ਸਮਾਂ ਆਉਣ ਤੇ ਜੇ ਉਹਨਾਂ ਨੂੰ ਸਾਡੀ ਜ਼ਰੂਰਤ ਹੋਵੇ ਤਾਂ ਅਸੀਂ ਉਹਨਾਂ ਕੋਲ ਮੌਜੂਦ ਹੋਈਏ। ਪਰ ਕਈ ਕਾਰਨਾਂ ਕਰਕੇ, ਆਰਥਿਕ, ਸਮੇਂ ਦੀ ਘਾਟ, ਕੰਮ ਤੋਂ ਛੁੱਟੀ ਨਾ ਮਿਲਣ ਕਰਕੇ ਇਹ ਸੰਭਵ ਨਹੀਂ ਹੁੰਦਾ। ਪਰ ਐਸੀ ਜ਼ਰੂਰਤ ਵਿੱਚ ਸਮਾਂ ਕੱਢਣਾ ਸੰਭਵ ਹੋ ਸਕਦਾ ਹੈ ਪੇਡ ਫੈਮਿਲੀ ਲੀਵ ਦੇ ਜ਼ਰੀਏ। ਪੇਡ ਫੈਮਿਲੀ ਲੀਵ ਲੈ ਕੇ ਅਸੀਂ ਆਪਣੇ ਚਾਹਣ ਵਾਲਿਆਂ ਦੀ ਜਦੋਂ ਉਹਨਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੋਵੇ ਉਦੋਂ ਉਹਨਾਂ ਦੀ ਦੇਖਭਾਲ ਕਰ ਸਕਦੇ ਹਾਂ। ਇਹ ਜਾਣਨ ਲਈ ਵੀ ਤੁਸੀਂ 6 ਹਫ਼ਤੇ ਦੀ ਪੇਡ ਫੈਮਿਲੀ ਲੀਵ ਕਿਸ ਤਰੀਕੇ ਨਾਲ ਲੈ ਸਕਦੇ ਹੋ, ਵਿਜ਼ਿਟ ਕਰੋ californiapaidfamilyleave.com californiapaidfamilyleave.com। ਕੁਝ ਪਲ ਸਭ ਕੁਝ ਬਦਲ ਸਕਦੇ ਨੇ। ਆਪਣਿਆਂ ਲਈ ਹਮੇਸ਼ਾ ਮੌਜੂਦ ਰਹੋ। तेरा मेरा की रिश्ता, तेरा मेरा की रिश्ता। सत श्री अकाल दोस्तों, मैं किमी वर्मा ते तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ ਤੇ ਆਪਣੇ ਨਾਲ ਜਿਹੜਾ ਜੀ ਇਸ ਟਾਈਮ ਪੰਜਾਬੀ ਰੇਡੀਓ USA ਦੇ ਉੱਤੇ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਜੀ। ਸ਼ੁਕਰੀਆ ਜੀ ਰਾਜਕਰਮਜੀਤ ਸਿੰਘ। ਤੇ ਸਰੋਤਿਓ ਤੁਸੀਂ ਹੁਣ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ। ਨੰਬਰ ਹੈਗਾ ਜੀ ਸਵਾਲ ਕਰਨ ਦੇ ਲਈ 408-272-5200 4082725200। ਇਸ ਨੰਬਰ ਦੇ ਉੱਤੇ ਤੁਸੀਂ ਜਿਹੜੇ ਜੀ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ। ਤੇ ਜਿਹੜਾ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਣੇ ਪਹਿਲੇ ਕਾਲਰ ਗੁਰਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦਾਦਾ ਵੀਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਇਹੀ ਪੁੱਛਣਾ ਚਾਹੁੰਦਾ, ਮੈਂ ਕਿਹਾ ਜਿੱਦਾਂ ਕਿ ਹੁਣ ਪੰਜਾਬ ਦੇ ਜਿਹੜੇ ਆਪਣੇ ਲੋਕ ਆ ਹੁਣ ਅੱਗੇ ਨਾਲੋਂ ਥੋੜੇ ਜਿਹੇ ਜ਼ਿਆਦਾ ਸੰਜੀਦਾ ਨਹੀਂ ਹੈਗੇ। ਜਿੱਦਾਂ ਕਿ ਕੈਪਟਨ ਨੇ ਪਹਿਲਾਂ 2 ਟਰਮਾਂ ਦੇ ਵਿੱਚ ਆਮ ਹੀ ਡਾਂਗ ਚੱਕੀ ਰੱਖੀ ਹੈ ਕਿ ਉਹ ਡਾਂਗ ਖੂੰਜੇ ਲਾਈ ਰੱਖੀ, ਤੇ ਜਿਹੜੀ ਉਹ ਹੁਣ ਡਾਂਗ ਕਿ ਆਪ ਵਾਲਿਆਂ ਦੇ ਹੱਥ 'ਚ ਸੀਗੀ। ਜਿੱਦਾਂ ਕਹਿੰਦੇ ਸੀ ਕਿ ਮਜੀਠੀਏ ਨੂੰ ਅਸੀਂ ਜੇਲ੍ਹ 'ਚ ਸੁੱਟ ਦਿਆਂਗੇ, ਚੱਕੀ ਵਸਾਵਾਂਗੇ, ਹਨਾ। ਤੇ ਦਿਓ ਮਾੜਾ ਜਿਹਾ ਜਵਾਬ ਜੀ। ਆਮ ਆਦਮੀ ਪਾਰਟੀ ਦਾ ਅਸਰ ਵੀ ਇਹਨਾਂ ਤੇ ਬਹੁਤ ਹੋਇਆ। ਅਸੀਂ ਦੇਖੀਏ, ਚਲੋ ਡਾਂਗ ਡੂੰਗ ਵਾਲਾ ਤੇ ਚੱਲਦਾ ਹੀ ਹੈ ਕੰਮ, ਇਹ ਤੇ ਫਿਤਰਤ ਹੈ ਹੀ ਹੈ। ਵੈਸੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਵੀ ਡਾਂਗ ਖੂੰਡਾ ਚੱਲਦਾ ਹੀ ਰਹਿੰਦਾ। ਪਰ ਇਹ ਚੀਜ਼ ਦੇਖੋ ਕਿ ਜੇ ਕੈਪਟਨ ਅਮਰਿੰਦਰ ਸਿੰਘ ਸਿੱਧਾ ਹੋਇਆ, ਸਿੱਧੇ ਤੋਂ ਭਾਵੇਂ ਆ ਕਿ ਜਿਸ ਤਰ੍ਹਾਂ ਹੁਣ VIP ਕਲਚਰ, ਸਾਦਾ ਪ੍ਰੋਗਰਾਮ, ਇਹ ਚੀਜ਼ਾਂ, ਖੁੰਡੇ ਵਾਲੀ ਸਿਆਸਤ ਤੋਂ ਕੰਨੀ ਕਤਰਾਉਣੀ, ਇਹ ਸਭ ਚੀਜ਼ਾਂ ਦਾ ਜਿਹੜਾ ਦਬਾਅ ਬਣਿਆ ਉਹ ਕਿਤੇ ਨਾ ਕਿਤੇ ਤੀਜੀ ਧਿਰ ਦੀ ਆਮਦ ਤੋਂ ਬਾਅਦ ਬਣਿਆ। ਇਹ ਗੱਲ ਮੰਨਣੀ ਪਊਗੀ। ਉਸ ਤਰ੍ਹਾਂ ਲਲਕਾਰੇ ਤੇ ਦੇਖੋ ਸਾਰਿਆਂ ਨੇ ਮਾਰੇ ਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹੜਾ ਨਹੀਂ ਮਾਰੇ। ਹੁਣ ਕੈਪਟਨ ਅਮਰਿੰਦਰ ਸਿੰਘ ਮੁੱਕਰਦਾ, ਉਹ ਕਹਿੰਦਾ ਜੀ ਕਿ ਮੈਂ ਆਹ ਨਹੀਂ ਕਿਹਾ, ਆਹ ਕਿਹਾ, ਆਹ ਨਹੀਂ ਆਹ ਕਿਹਾ। ਹੁਣ ਤੋਂ ਜ਼ਬਾਨ ਤਿੜਕਣੀ ਸ਼ੁਰੂ ਹੋ ਗਈ ਹੈ। ਪਹਿਲਾਂ ਕਹਿੰਦੇ ਸਨ ਨਸ਼ਾ 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 ਬੰਦ ਕਰ ਦੇਂਗੇ, ਬੰਦ ਕਰ ਦੇਂਗੇ। ਹੁਣ ਦੇ ਬਿਆਨ ਵੇਖ ਲਓ, ਹੁਣ ਕਹਿੰਦੇ ਚਿੱਟਾ ਬੰਦ ਕਰ ਦੇਂਗੇ, ਸਿੰਥੈਟਿਕ ਡਰੱਗ ਬੰਦ ਕਰ ਦੇਂਗੇ। ਅਸੀਂ ਕਹਿੰਦੇ ਕਿ ਚਲੋ ਇੰਨਾ ਹੀ ਬੰਦ ਕਰ ਦਿਓ, ਇੰਨਾ ਹੀ ਬਹੁਤ ਹੈ। ਪਰ ਨਸ਼ਾ ਤੇ ਸਿੰਥੈਟਿਕ ਡਰੱਗ ਦੋਨੇ ਅਲੱਗ-ਅਲੱਗ ਚੀਜ਼ਾਂ। ਨਸ਼ੇ ਦੇ ਵਿੱਚ ਸਾਰੇ ਨਸ਼ੇ ਆ ਜਾਂਦੇ ਆ, ਸਿੰਥੈਟਿਕ ਡਰੱਗ ਦੇ ਵਿੱਚ ਕੁਝ ਕੁ ਕੈਮੀਕਲ ਵਾਲੇ ਨਸ਼ੇ ਆਉਂਦੇ ਆ। ਸੋ ਇਹਨਾਂ ਚੀਜ਼ਾਂ ਦਾ ਇਹ ਕਹਿੰਦੇ ਸਨ ਕਿ ਆਉਂਦੇ ਹੀ ਅਸੀਂ ਬੇਅਦਬੀਆਂ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਰਾਈਆਂ। ਤੁਹਾਡੇ ਚੋਂ ਕਿੰਨਿਆਂ ਨੇ ਸੁਣਿਆ ਹੋਣਾ ਉਹ ਬਿਆਨ? ਹੁਣ ਉਸ ਪਾਸੇ ਕਦੇ ਗਏ ਨਹੀਂ, ਹੁਣ ਉਸ ਪਾਸੇ ਜਾਣਗੇ ਵੀ ਨਹੀਂ। ਸੋ ਇਹ ਚੀਜ਼ ਹੈ ਕਿ ਇਹ ਤਾਂ ਸਾਰੇ ਲਲਕਾਰੇ ਮਾਰ ਕੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਮਾਰੇ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, 13 ਅਪ੍ਰੈਲ ਤੱਕ ਫਲਾਣੇ ਨੂੰ ਅੰਦਰ ਸੁੱਟ ਦਿਆਂਗੇ। ਸੋ ਉਹ ਰਾਜਨੀਤੀ ਦਾ ਹਿੱਸਾ ਹੈ। ਉਸ ਤਰ੍ਹਾਂ ਮੈਂ ਇਹ ਗੱਲ ਕਹੂੰਗਾ ਕਿ ਤੀਜੀ ਧਿਰ ਦੀ ਆਮਦ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੰਨ ਵਾਹਵਾ ਖੋਲ ਦਿੱਤੇ, ਤੇ ਮੇਰੇ ਖਿਆਲ ਦੇ ਨਾਲ ਉਹ ਕੰਨ ਖੋਲੇ ਰਾਸ ਵੀ ਆ ਗਏ ਇਹਨਾਂ ਨੂੰ। ਜੀ ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਪ੍ਰਗਟ ਸਿੰਘ ਬਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਤੁਹਾਨੂੰ ਤੇ ਸਾਰੇ ਸਰੋਤੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮਨਪ੍ਰੀਤ ਬਾਦਲ ਦਾ ਜਿਹੜਾ ਪਹਿਲੀ ਵਾਰ ਦਾ ਚੋਣ ਮੈਨੀਫੈਸਟੋ ਸੀ, ਉਹ ਉਹਨਾਂ ਤੇ ਹੀ ਆਪ ਵਾਲਿਆਂ ਨਕਲ ਕੀਤੀ। ਉਹ ਸਾਰਾ ਇਹੋ ਹੀਗਾ ਜੀ, VI ਕਲਚਰ ਨੂੰ ਖਤਮ ਕਰਨਾ। ਤੇ ਹੁਣ ਵੀ ਕੈਪਟਨ ਨੂੰ ਜੇ ਕਾਬੂ ਕੀਤਾ ਤੇ ਉਹ ਸਮਝ ਲਓ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਨੇ ਕਰਕੇ ਰੱਖਣਾ। ਨੰਬਰ 2, ਜਿੰਨੀ ਕਤਲੋਗਾਰ ਤੇ ਪਾਰਟੀਆਂ ਦੀ ਨਹੀਂ, ਇਹ ਸਾਡੇ ਵਿਚਾਰਾਂ ਦੀ ਹੋਣ ਡਈ। ਸਿੱਖੀਜ਼ਮ ਚ ਜੱਟਾਂ ਚ ਪਤਾ ਨਹੀਂ ਇਹ ਕੀ ਧਾਰਨਾ ਜੀ। ਤੁਸੀਂ ਵੇਖੋ ਇੰਨੀਆਂ ਅਰਦਾਸਾਂ ਹੁੰਦੀਆਂ, ਉਹਦੇ ਚ ਆਉਂਦੇ ਆ ਵੀ ਮਨ ਨੀਵਾਂ ਮੱਤ ਉੱਚੀ
ਤੇ ਲੋ ਲਿਵਿੰਗ ਹਾਈ ਥਿੰਕਿੰਗ ਵਿਚਾਰ ਰੱਖੋ, ਪਰ ਸਾਡੇ ਉਲਟ ਚੱਲਦਾ। ਤੁਸੀਂ ਕੈਨੇਡਾ ਜਾ ਜਾਓ ਜੀ, ਪੰਜਾਬ ਦੀ ਗੱਲ ਛੱਡ ਦਿਓ, ਇੱਥੇ ਤੇ ਕਾਨੂੰਨ ਬਣਨਾ ਨਹੀਂ, ਕਾਨੂੰਨ ਲੰਮੇ ਚੌੜੇ ਬੜੇ ਆ, ਸਜ਼ਾਵਾਂ ਹੁੰਦਿਆਂ ਬੰਦੇ ਉਹ ਖਤਮ ਹੋ ਜਾਂਦੇ ਆ। ਕੈਨੇਡਾ 'ਚ ਇੰਨਾ ਸਖਤ ਕਾਨੂੰਨ ਆ ਤੇ ਉੱਥੇ 2% ਸਿੱਖਾਂ ਦੀ ਆਬਾਦੀ ਆ ਤੇ 49% ਜਿਹੜਾ ਅਪਰਾਧ ਉਹ ਸਾਡੇ ਜ਼ਿੰਮੇ ਆ। ਜਰਾਇਤ ਪੇਸ਼ਾ ਕੌਮ ਐਲਾਨੀ ਹੋਈ ਆ। ਇਹ ਤੇ ਅਸੀਂ ਵਾਹਿਗੁਰੂ ਕਿਰਪਾ ਕਰੇ ਸਾਰੇ ਪਰਿਵਾਰ ਆਪਣੇ ਆਪਣੇ ਘਰਾਂ ਨੂੰ ਸਾਂਭੀਏ। ਆਪਣੀ ਆਪਣੀ ਸਰਕਾਰ ਹਰ ਘਰ 'ਚ ਹੈਗੀ ਆ। ਉਹ ਜਿਹੜੀ ਪਨੀਰੀ ਆ ਬਾਹਰ ਆ ਰਹੀ ਹੈ ਸੜਕਾਂ ਤੇ। ਪ੍ਰਗਟਪਾਲ ਜੀ, ਇਹ ਜਿਹੜਾ ਤੁਸੀਂ 49% ਵਾਲਾ ਆ, ਇਹ ਕਿੱਥੋਂ ਆંકੜਾ ਲਿਆਂਦਾ ਆ? ਇਹ ਪ੍ਰੋਫੈਸਰ ਗੁਰਵਿੰਦਰ ਸਿੰਘ ਢਾਲੀਵਾਲ ਆ, ਉਹ ਜਸ ਟੀਵੀ ਤੇ ਬੋਲ ਕੇ ਗਏ ਜੀ। ਇਹ ਉਹਨਾਂ ਨੇ ਪੂਰੇ ਕੈਨੇਡਾ ਦਾ ਦੱਸਿਆ ਜਾਂ ਇੱਕ ਸ਼ਹਿਰ ਦਾ ਦੱਸਿਆ ਸੀ? ਪੂਰੀ ਕੈਨੇਡਾ ਦਾ 2% ਕਿਹਾ ਉਹਨਾਂ ਆਬਾਦੀ ਆ ਸਾਡੀ ਤੇ 49% ਅਪਰਾਧ ਆ ਸਾਡੇ ਜ਼ਿੰਮੇ ਜੀ। ਠੀਕ ਹੈ ਜੀ, ਚਲੋ ਠੀਕ ਹੈ ਜੀ, ਥੈਂਕ ਯੂ ਜੀ। ਜੀ ਮਿੰਟੂ ਜੀ। ਜੀ ਜੀ ਬਲ ਸਾਹਿਬ, ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਮੁਤਫਿਕ ਹਾਂ, ਬਿਲਕੁਲ ਮੁਤਾਸਰ ਹਾਂ ਮੈਂ ਤੁਹਾਡੀ ਇਸ ਗੱਲ ਨੂੰ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਪੱਧਰ ਤੇ ਬਹੁਤ ਰੋਕ ਸਕਦੇ ਹਾਂ। ਪਰ ਗੱਲ ਇਹ ਹੈ ਕਿ ਕਈ ਵਾਰੀ ਅਸੀਂ ਰੋਕਣਾ ਚਾਹੁੰਦੇ ਹਾਂ ਪਰ ਬਲਾ ਸਾਡੇ ਕੱਲ ਪੈ ਜਾਂਦੀ ਹੈ। ਉਹ ਜਿਵੇਂ ਕਹਿੰਦੇ ਨਾ ਕਿ ਬਲਾ ਤਬੇਲੇ ਦੀ ਗੱਲ ਵਿਸ਼ੇਰੇ ਦੇ ਪੈ ਗਈ, ਤੇ ਕਈ ਵਾਰੀ ਵਿਸ਼ੇਰੇ ਦੀ ਗੱਲ ਤਬੇਲੇ ਦੀ ਬਲਾ ਬਦੋ ਬਦੀ ਆ ਕੇ ਪੈ ਜਾਂਦੀ ਹੈ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇੱਕ ਸਾਡੀ ਸੱਭਿਆਚਾਰਕ ਕਹਿ ਲਓ ਜਾਂ ਸਾਡੀ ਸੰਸਕ੍ਰਿਤਿਕ ਸਮੱਸਿਆ ਕਹਿ ਲਓ, ਇਹਦਾ ਹੱਲ ਵਾਕਿਆ ਸਾਨੂੰ ਆਪਣੇ ਪੱਧਰ ਤੇ ਖੋਜਣਾ ਪਵੇਗਾ। ਵਿਵੇਕਦਾਨ ਜਿਹੜਾ ਅਸੀਂ ਅਰਦਾਸ ਦੇ ਵਿੱਚ ਮੰਗਦੇ ਹਾਂ, ਸਾਨੂੰ ਵਿਵੇਕਤਾ ਤੋਂ ਕੰਮ ਲੈਣਾ ਚਾਹੀਦਾ, ਸੰਜਮ ਤੋਂ ਕੰਮ ਲੈਣਾ ਚਾਹੀਦਾ। ਔਰ ਇਸ ਮਸਲੇ ਦੇ ਵਿੱਚ ਕਿਸੇ ਇੱਕ ਧਿਰ ਨੂੰ ਅਸੀਂ ਗੁਨੇਗਾਰ ਨਹੀਂ ਐਲਾਨ ਸਕਦੇ। ਮੈਂ ਤਾਂ ਅੱਗੇ ਕਿਹਾ ਕਿ ਜੇ ਅਕਾਲੀਆਂ ਦਾ ਸੂਤ ਆਉਂਦਾ ਤੇ ਉਹ ਕਰੀ ਜਾਂਦੇ ਆ, ਜੇ ਕਾਂਗਰਸੀਆਂ ਦਾ ਸੂਤ ਆਉਂਦਾ ਤੇ ਉਹ ਕਰੀ ਜਾਂਦੇ ਆ। ਜੇ ਇੱਕ ਧਿਰ ਸੰਜਮ ਰੱਖ ਕੇ ਮੈਸੇਜ ਦੇਵੇ ਕਿ ਆ ਦੇਖੋ ਤੁਸੀਂ ਸਾਡੇ ਤੇ ਵਧੀਕੀ ਕੀਤੀ ਸੀ, ਅਸੀਂ ਤੁਹਾਨੂੰ ਮਾਫ਼ ਕਰ ਦਿੱਤਾ, ਤੇ ਸ਼ਾਇਦ ਫਿਰ ਉਹ ਪਿਰਤ ਹੈ ਜਿਹੜੀ ਅੱਗੇ ਚੱਲ ਕੇ ਦੂਜੇ ਵੀ ਅਪਣਾ ਲੈਣ ਕਿ ਯਾਰ ਸਾਡੇ ਗੁਨਾਹ ਨੂੰ, ਸਾਡੀਆਂ ਗਲਤੀਆਂ ਨੂੰ ਉਹਨਾਂ ਨੇ ਮਾਫ਼ ਕਰ ਦਿੱਤਾ ਸੀ। ਸੋ ਕਿਤੇ ਨਾ ਕਿਤੇ ਪਹਿਲ ਤੇ ਕਰਨੀ ਪਵੇਗੀ ਮੇਰੇ ਖਿਆਲ ਦੇ ਨਾਲ। ਪਹਿਲ ਜਿਹੜੀ ਸਰਕਾਰ ਜਾਂ ਸਮਾਜ ਦੇ ਲੇਖੇ ਲਾਉਣ ਤੋਂ ਚੰਗਾ ਜੇ ਅਸੀਂ ਪਹਿਲ ਆਪਣੇ ਪੱਧਰ ਤੇ ਲੇਖੇ ਲਾ ਲਈਏ ਕਿ ਠੀਕ ਹੈ ਮੈਂ ਪਹਿਲ ਕਰਦਾ, ਦੇਖਦੇ ਦੂਜਾ ਕਰੇਗਾ ਜਾਂ ਨਹੀਂ ਕਰੇਗਾ, ਜੇ ਨਹੀਂ ਕਰੂਗਾ ਤਾਂ ਵੀ ਭਲਾ। ਜੀ ਬਾਕੀ ਜਿਹੜੀ ਇਹਨਾਂ ਨੇ ਗੱਲ ਕਹੀ ਸੀ ਇੱਕ ਦੂਜੇ ਦੀ ਕਾਪੀ ਕਰਦੇ, ਦੇਖੋ ਚੰਗੀ ਚੀਜ਼ ਨੂੰ ਕਾਪੀ ਕਰਨ ਦੇ ਵਿੱਚ ਤਾਂ ਕਿਸੇ ਚੀਜ਼ ਦਾ ਵੀ ਜਿਹੜਾ ਜੀ ਗੁਰੇਜ਼ ਨਹੀਂ ਹੋਣਾ ਚਾਹੀਦਾ। ਨਹੀਂ ਬਿਲਕੁਲ ਚੰਗੀ ਗੱਲ ਹੈ, ਚੰਗੀ ਗੱਲ ਹੈ, ਕਰਨੀ ਚਾਹੀਦੀ ਹੈ। ਤਾਂ ਇਹ ਤਾਂ ਆਦਤ ਪਾਉਣੀ ਚਾਹੀਦੀ ਹੈ, ਚੰਗੀਆਂ ਚੀਜ਼ਾਂ ਦੀ ਕਾਪੀ ਹੋਣੀ ਚਾਹੀਦੀ ਹੈ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ, ਆਪਣੇ ਨਾਲ ਕਾਲਰ ਜੁੜੇ ਹੋਏ ਨੇ ਜਸਵੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਤੇ ਰਾਜਕਰਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਆਪਣਾ ਤੁਹਾਡੇ ਆਪਣਾ ਸੁਖਬੀਰ ਦੇ ਬਿਆਨ ਜਿਹੜੇ ਆਏ ਹੈ, ਇਹਦੇ ਨਾਲ ਕੀ ਸਮਝਦੇ ਹੋ ਕਿ ਮਾਹੌਲ ਖਰਾਬ ਨਹੀਂ ਹੋਏਗਾ? ਜਿਸ ਤਰ੍ਹਾਂ ਉਹ ਕਹਿ ਰਿਹਾ ਚੱਕ ਦਿਆਂਗੇ, ਤਕੜੇ ਹੋ ਜਾਓ। ਜਿਹੜੇ ਅੱਜ ਅਕਾਲੀ ਸਰਪੰਚ ਨੇ ਧੱਕਾ ਕੀਤਾ ਕਾਂਗਰਸੀ ਦੇ ਉੱਤੇ, ਇਹ ਉਹਦਾ ਇੱਕ ਉਦਾਹਰਨ ਨਹੀਂ ਹੈਗਾ? ਇਹਦੇ ਬਾਰੇ ਦੱਸਿਓ ਜਰਾ ਜੀ। ਦੇਖੋ ਮੈਂ ਤਾਂ ਇੱਕ ਗੱਲ ਕਹਿ ਕੇ ਹਟਿਆ ਸਰਦਾਰ ਸਾਹਿਬ ਕਿ ਸੰਜਮ ਤੋਂ ਕੰਮ ਲੈਣਾ ਚਾਹੀਦਾ। ਸੁਖਬੀਰ ਸਿੰਘ ਬਾਦਲ ਆਪਦੀ ਲੜਾਈ ਲੜਦਾ ਪਿਆ। ਸੁਖਬੀਰ ਸਿੰਘ ਬਾਦਲ ਆਪਦੇ ਕਾਡਰ ਦੇ ਡਿੱਗੇ ਹੌਸਲੇ ਨੂੰ ਤਾਂ ਚੁੱਕਣ ਦੀ ਕੋਸ਼ਿਸ਼ ਕਰਦਾ ਪਿਆ, ਲਾਮਬੰਦੀ ਕਰਦਾ ਪਿਆ ਕਿ ਸਾਡਾ ਜਿਹੜਾ ਕਾਡਰ ਹੈ ਉਹ ਖਿਸਕ ਨਾ ਜਾਵੇ। ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਆ ਨਾ, ਉਹ 5 ਸਾਲਾਂ ਦੇ ਦਿਨ ਗਿਣਦੇ ਆ ਕਿ 1800 ਇੰਨੇ ਦਿਨ ਆ ਤੇ ਉਹ ਸਾਡੇ ਕੰਮਕਾਰ ਕਿਵੇਂ ਹੋਣਗੇ, ਫਿਰ ਉਹ ਬੰਦੇ ਤੋਲਦੇ ਆ ਹੇਠਲੇ ਪੱਧਰ ਤੇ। ਕਿਉਂਕਿ ਹਰੇਕ ਦੀਆਂ ਗਰਜਾਂ ਲੋੜਾਂ ਹੁੰਦੀਆਂ, ਅਸੀਂ ਸਾਰੇ ਜਾਣਦੇ ਹਾਂ, ਬਹੁਤ ਸਾਰੀਆਂ ਗੁੰਝਲਾਂ ਹੁੰਦੀਆਂ ਹਰੇਕ ਦੇ ਜੀਵਨ 'ਚ। ਸੋ ਉਹ ਲਾਮਬੰਦੀ ਕਰਦਾ ਪਿਆ। ਲਾਮਬੰਦੀ ਕਰਦਾ ਉਹਦਾ ਆਪਦਾ ਢੰਗ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਆਪਦਾ ਢੰਗ ਹੈ। ਦੋਵੇਂ ਆਪੋ ਆਪਣੇ ਢੰਗ ਦੇ ਨਾਲ ਉਹ ਦੁਬਾਰਾ ਲਾਮਬੰਦੀ ਕਰਨ ਦੀ ਕੋਸ਼ਿਸ਼ ਕਰਦੇ ਪਏ। ਪਰ ਦੇਖੋ ਜੇ ਸੁਖਬੀਰ ਸਿੰਘ ਬਾਦਲ ਨੇ ਕਹਿੰਦਾ ਵੀ ਇਹ ਚੱਕ ਦਿਓ, ਐ ਕਰਦੇ, ਕੋਈ ਐ ਨਹੀਂ ਕਿਹਾ ਉਹਨੇ ਇਹ ਗੱਲ ਕਹੀ ਹੈ ਕਿ ਦੇਖੋ ਡਰੋ ਨਾ, ਘਬਰਾਓ ਨਾ, ਇਕੱਠੇ ਰਹੋ, ਆਪਣੀ ਅਫਸਰਸ਼ਾਹੀ, ਆਪਣਾ ਇਲਾਜ ਆ, ਫਿਰ ਆਪਾਂ ਆ ਜਾਵਾਂਗੇ। ਸੋ ਇਹ ਸਾਰੀਆਂ ਚੀਜ਼ਾਂ ਉਹ ਪਹਿਲਾਂ ਵੀ ਕਰਦਾ ਆ। ਪਰ ਇਹਦਾ ਮਤਲਬ ਇਹ ਨਹੀਂ ਜੇ ਕਦੇ ਵੀ ਹੋ ਤੇ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਦਲਾਲੀਆਂ ਚੁੱਕ ਕੇ ਤੇ ਆਪ ਹੀ ਫੈਸਲੇ ਕਰਨ ਤੁਰ ਪਈਏ। ਇਹ ਤੇ ਸਾਨੂੰ ਵੀ ਸੋਚਣਾ ਚਾਹੀਦਾ ਨਾ। ਲੀਡਰ ਆਪਣੇ ਥਾਂ ਤੇ ਆ, ਵਿਚਾਰਧਾਰਾ ਆਪਣੀ ਥਾਂ ਤੇ ਆ, ਸਾਡੀ ਨਿੱਜੀ ਜ਼ਿੰਦਗੀ ਆਪਣੀ ਥਾਂ ਤੇ ਆ, ਭਾਈਚਾਰਕ ਸਾਂਝ ਆਪਣੀ ਥਾਂ ਤੇ ਆ। ਇਹ ਚੀਜ਼ਾਂ ਤੇ ਅਸੀਂ ਵੇਖਣੀਆਂ। ਜੇ ਇਸ ਦੌਰ ਦੇ ਵਿੱਚ ਆ ਕੇ ਵੀ ਅਸੀਂ ਇਹਨਾਂ ਚੀਜ਼ਾਂ ਦਾ ਨਖੇੜਾ ਨਹੀਂ ਕਰ ਸਕਦੇ ਤੇ ਫਿਰ ਭਾਈ ਸਾਨੂੰ ਆਪਣੀ ਬੁੱਕਲ 'ਚ ਝਾਕਣਾ ਪਊਗਾ ਕਿ ਹਾਲੇ ਹੋਰ ਕਿੰਨਾ ਚਿਰ ਲੱਗੂ ਸਾਨੂੰ ਗਾਂਹ ਜਾਣ ਵਾਸਤੇ। ਜੀ ਜੀ। ਅਗਲੇ ਕਾਲਰ ਸੁੱਚਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸੁੱਚਾ ਸਿੰਘ ਜੀ ਕਾਲ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ? ਰਾਜਕਰਮਵੀਰ ਸਿੰਘ ਜੀ, ਬੜਾ ਮਨ ਖੁਸ਼ ਹੁੰਦਾ ਤੁਹਾਡੀਆਂ ਗੱਲਾਂ ਸੁਣ ਕੇ, ਤੁਹਾਡੀ ਆਵਾਜ਼ ਸੁਣਨ ਨੂੰ ਕੰਨ ਤਰਸਦੇ ਰਹਿੰਦੇ। ਮਿੰਟੂ ਗੁਰਸਰੀਆ ਤੁਹਾਡੀ ਜੀ ਧੰਨਵਾਦ। ਤੁਹਾਡੇ ਗੁਆਂਢੀ ਅੱਜ ਆਇਆ ਸੀ ਇੱਥੇ ਲੋਡ ਲਾਉਣ ਵਾਸਤੇ, ਦਿਲ ਤਾਂ ਕਰਦਾ ਵੀ ਤੁਹਾਡੇ ਸਟੂਡੀਓ 'ਚ ਬੈਠ ਕੇ ਸਾਹਮਣੇ ਗੱਲਾਂ ਸੁਣੀਆਂ ਸਾਰੀਆਂ, ਪਰ ਮਜਬੂਰੀਆਂ ਨੇ। ਚਲੋ ਆ ਜਾਂਦੇ ਜੀ। ਮੈਂ ਮਿੰਟੂ ਜੀ ਨੂੰ ਪੁੱਛਣਾ ਵੀ ਅੱਜ ਕੱਲ ਕਿਤੇ ਦੀ, ਅੱਜ ਹੀ ਮੇਰੇ ਖਿਆਲ 'ਚ ਮਨਪ੍ਰੀਤ ਬਾਦਲ ਵਿਚਾਰਾ ਬੜੇ ਮਨ ਦੁਖੀ ਨਾਲ ਕਹਿ ਰਿਹਾ ਸੀ, ਕਹਿੰਦਾ ਵੀ ਮੈਂ ਤਾਂ ਮਰ ਗਿਆ ਬਾਦਲਾਂ ਲਈ। ਬਾਹਲਾ ਹੀ ਦੁਖੀ ਲੱਗਦਾ ਜੀ। ਇਹਦੇ ਬਾਰੇ ਦੱਸੋ, ਬੰਦ ਨਾ ਕਰਿਓ ਜੀ। ਜੀ 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 ਨਹੀਂ ਸਰਦਾਰ ਸਾਹਿਬ, ਦੇਖੋ ਇਹ ਜਿਹੜਾ ਸੀਗਾ ਨਾ ਇਹਨਾਂ ਦਾ ਆਪਸੀ ਇਤਫਾਕ ਇਸ ਟੱਬਰ ਦਾ, ਉਹ ਬਹੁਤ ਵਧੀਆ ਸੀ। ਅਸੀਂ ਛੋਟੇ ਛੋਟੇ ਹੁੰਦੇ ਸਨ ਨਾ, ਤਾਂ ਉਸ ਸਮੇਂ ਇਹ ਨਵੇਂ ਪੜ੍ਹ ਕੇ ਆਏ ਸਨ, ਦੋਨੇ ਬਾਹਰ ਪੜ੍ਹੇ ਆ, ਤੇ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਮੇਰੇ ਖਿਆਲ ਨਾਲ ਤੁਹਾਡੇ ਇੱਥੇ ਪੜ੍ਹੇ ਆ। ਉਹ ਜਦੋਂ ਇਹ ਆਏ ਸਨ ਨਾ, ਤੇ ਕੰਪੇਨ ਦੇ ਵਿੱਚ ਕਦੇ ਕਦੇ ਆਉਂਦੇ ਹੁੰਦੇ ਸੀਗੇ, ਇਹ 95-96 ਇਸ ਦੌਰ ਦੀਆਂ ਗੱਲਾਂ, ਤੇ ਸਾਰੇ ਵੇਖ ਕੇ ਕਹਿੰਦੇ ਹੁੰਦੇ ਸਨ ਕਿ ਜਿਵੇਂ ਇਹਨਾਂ ਦੇ ਪਿਓਾਂ ਦਾ ਆਪਸ ਦੇ ਵਿੱਚ ਪਿਆਰ ਆ, ਪਾਸ਼ ਤੇ ਦਾਸ ਦੀ ਜੋੜੀ ਨੂੰ ਕਹਿੰਦੇ, ਤੇ ਰਾਮ ਲਕਸ਼ਮਣ ਦੀ ਜੋੜੀ ਯਾਨੀ ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਬਾਦਲ, ਤੇ ਕਹਿੰਦੇ ਕਿ ਇਹ ਉਹੀ ਹੂ ਬਹੂ ਉਹੀ ਜੋੜੀ ਹੈ, ਉਸੇ ਜੋੜੀ ਦਾ ਉਤਾਰਾ ਹੈ। ਪਰ ਹੋਇਆ ਕਿ ਜਦੋਂ ਤੁਹਾਨੂੰ ਪਤਾ ਸਾਕ ਸਹੇੜ ਲਏ ਨਵੇਂ, ਤੇ ਉਹਨਾਂ ਨਵੇਂ ਸਾਕ ਸਹੇੜਿਆਂ ਨੇ ਜਦੋਂ ਦਖਲ ਅੰਦਾਜ਼ੀਆਂ ਕੀਤੀਆਂ ਆਪਣੇ ਪੱਧਰ ਤੇ, ਫਿਰ ਇਹਨਾਂ ਦਾ ਇਤਫਾਕ ਸੀ ਜਿਹੜਾ ਚੁੱਲ੍ਹੇ ਦਾ ਇਤਫਾਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਚੁੱਲ੍ਹੇ ਦਾ ਇਤਫਾਕ ਕਿਤੇ ਨਾ ਕਿਤੇ ਤਰੇੜਿਆ ਗਿਆ। ਅਸਲ ਦੇ ਵਿੱਚ ਇਹ ਟੱਬਰ ਹੈ ਜਿਹੜਾ, ਉਹ ਹਾਲੇ ਵੀ ਅੰਦਰੋਂ ਉਹਦੀਆਂ ਸਾਂਝੀਆਂ ਪੀੜ੍ਹੀਆਂ ਨੇ। ਜੇ ਆਪਾਂ ਦੇਖੀ ਗੁਰਦਾਸ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਉਹ ਅੱਜ ਵੀ ਮਿਲਦੇ ਵਰਤਦੇ ਆ, ਪਰ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਗਾਂ ਮੁੰਡਿਆਂ ਦੇ ਰਿਸ਼ਤੇਦਾਰ ਸੀ, ਮਨਪ੍ਰੀਤ ਬਾਦਲ, ਸੁਖਬੀਰ ਬਾਦਲ, ਉਹ ਰਿਸ਼ਤੇਦਾਰ ਕੌਣ ਤੁਹਾਨੂੰ ਪਤਾ ਹੀ ਹੈ, ਮਾਝੇ ਵਾਲੇ ਜਿਹੜੇ, ਉਹਨਾਂ ਦੇ ਕਰਕੇ ਇਹਨਾਂ ਦੇ ਵਿੱਚ ਇਹੋ ਜਿਹਾ ਪਟਕ ਪੈ ਗਿਆ ਕਿ ਹੁਣ ਇੱਥੋਂ ਤੱਕ ਕਿ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਨਹੀਂ ਸਿਖਾਉਂਦੇ। ਕਈ ਕਹਿੰਦੇ ਆ ਕਿ ਜੇ ਰਲੇ ਆ, ਇਹ ਆ ਉਹ ਆ ਜੋ ਆ। ਅਸੀਂ ਇੱਥੇ ਨੇੜੇ ਬੰਦੇ ਆ, ਬਿਲਕੁਲ ਇਹੋ ਜਿਹੀ ਕੋਈ ਗੱਲ ਜਾਪਦੀ ਵੀ ਕੱਲ ਨੂੰ ਕੋਈ ਨਿਕਲ ਆਵੇ, ਕੱਲ ਨੂੰ ਕੋਈ ਹੋ ਜਾਵੇ, ਉਹ ਤਾਂ ਅਸੀਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਹਾਲ ਦੀ ਘੜੀ ਜੋ ਮਨਪ੍ਰੀਤ ਬਾਦਲ ਨੇ ਕਿਹਾ ਨਾ, ਉਹਦੇ ਦਿਲ ਦੀ ਗੱਲ ਹੀ ਹੈ, ਕਿਉਂਕਿ ਇੱਥੇ ਬਹੁਤ ਅਸੀਂ ਦੇਖਦੇ ਹਾਂ ਕਿ ਰਾਜਨੀਤੀ ਦੇ ਵਿੱਚ ਰਿਸ਼ਤੇ ਬਣਦੇ ਵਿਗੜਦੇ ਆ, ਪਰ ਜਿਹੜਾ ਮਨਪ੍ਰੀਤ ਬਾਦਲ ਹੈ ਨਾ, ਮਨਪ੍ਰੀਤ ਬਾਦਲ ਸੁਭਾਅ ਦਾ ਹੋਰ ਬੰਦਾ ਹੈ। ਅਸੀਂ ਇਹਨੂੰ ਨੇੜਿਓਂ ਜਾਣਦੇ ਆ। ਇਹ ਬੰਦਾ ਜਿੱਥੋਂ ਲੀਕ ਮਾਰ ਕੇ ਮੁੜ ਜਾਵੇ ਨਾ, ਉਸ ਲੀਕ ਦੇ ਕਦੀ ਫਿਰ ਦੂਜੇ ਪਾਸੇ ਮੁੜ ਕੇ ਜਾਂਦਾ ਨਹੀਂ। ਜੀ ਜੀ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ, ਰਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਮਲ ਜੀ ਤੇ ਮਿੰਟੂ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਆ ਮਿੰਟੂ ਬਾਈ ਨੂੰ। ਇੱਕ ਤਾਂ ਜਿਹੜਾ ਸੁਖਵਿੰਦਰ ਲੋਪੋ ਆ, ਉਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ, ਜਿਹੜਾ ਕਹਿੰਦੇ ਆ ਵੀ ਉਹਨੇ ਕਿਸੇ ਦੇ ਹਮਲਾ ਕੀਤਾ ਆ ਜੀ। ਤੇ ਦੂਸਰੀ ਇੱਕ ਗੱਲ ਆ ਜੀ, ਜਿਹੜੇ ਆਪਣੇ ਅਮਰਿੰਦਰ ਸਿੰਘ ਦੇ ਫੋਨ ਆ ਜੀ, ਉਹ ਕਦੋਂ ਨੂੰ ਮਿਲ ਰਹੇ ਆ ਲੋਕਾਂ ਨੂੰ ਜੀ? ਫੋਨ ਨਾ ਕੱਟਿਓ ਜੀ। ਜੀ ਦੇਖੋ, ਜਿਹੜੀ ਪਹਿਲੀ ਤੁਸੀਂ ਗੱਲ ਕਹੀ ਹੈ ਨਾ, ਤੇ ਮੈਂ ਸੁਖਜਿੰਦਰ ਸਿੰਘ ਲੋਪੋ ਨੂੰ ਥੋੜਾ ਨਿੱਜੀ ਤੌਰ ਤੇ ਵੀ ਜਾਣਦਾ। ਇੱਕ ਦੋ ਕੰਪੇਨ ਸੀਗੇ ਨਸ਼ੇ ਦੇ ਵਿਰੁੱਧ, ਉਹਨਾਂ ਦੇ ਵਿੱਚ ਅਸੀਂ ਇਕੱਠੇ ਹੋਏ। ਉਸ ਸਮੇਂ ਇਹ ਰਾਜਨੀਤੀ 'ਚ ਨਹੀਂ ਸੀ ਆਇਆ, ਤੇ ਸਮਾਜ ਸੇਵੀ ਸੀ ਇਕੱਲਾ। ਬਹੁਤ ਪ੍ਰਭਾਵਸ਼ਾਲੀ ਤਕਰੀਰ ਹੁੰਦੀ ਸੀ ਉਹਦੀ, ਬੋਲਦਾ ਸੀਗਾ। ਤੇ ਉਸ ਤੋਂ ਬਾਅਦ ਇਹ ਰਾਜਨੀਤੀ 'ਚ ਆ ਗਿਆ। ਮੈਂ ਇੱਧਰ ਆਪਦੇ ਇਸ ਖੇਤਰ ਨੂੰ ਚੁਣ ਲਿਆ। ਖੈਰ ਸਾਡਾ ਕੋਈ ਬਹੁਤਾ ਵਾਸਤਾ ਨਹੀਂ ਹੋਣ ਤੇ, ਪਰ ਥੋੜੇ ਜਿਹੇ ਦਿਨਾਂ ਤੋਂ ਮੈਂ ਦੇਖਦਾ ਪਿਆ, ਇੱਕ ਰੇਡੀਓ 'ਚ ਵੀ ਗੱਲ ਹੋਈ ਸੀ ਮੇਰੀ ਸੁਖਜਿੰਦਰ ਨਾਲ, ਪਰ ਜੋ ਦੇਖਦਾ ਪਿਆ, ਇਹ ਵਾਕਈ ਮਨ ਨੂੰ ਦੁਖੀ ਕਰਦਾ, ਦਿਲ ਨੂੰ ਦੁਖੀ ਕਰਦਾ ਕਿ ਪਾਰਟੀ ਏਦਾਂ ਲੱਗਦੀ ਸੀ ਕਿ ਸੁਖਜਿੰਦਰ ਲਈ ਬਣੀ ਤੇ ਸੁਖਜਿੰਦਰ ਪਾਰਟੀ ਲਈ ਬਣਿਆ। ਮੁੜ ਕੇ ਕੁਛ ਨਾ ਕੁਛ ਇਹੋ ਜਿਹਾ ਵਾਪਰਿਆ। ਭਗਵੰਤ ਮਾਨ ਨੂੰ ਉਹਨੇ ਕ੍ਰਿਟੀਸਾਈਜ਼ ਕੀਤਾ, ਉਹ ਦਾਰੂ ਦੇ ਮਸਲੇ ਤੇ, ਸ਼ਰਾਬ ਦੇ ਮਸਲੇ ਤੇ। ਉੱਥੋਂ ਫਿਰ ਸਮਰਥਕ ਹੈ ਜਿਹੜੇ ਕੁਛ ਸੁਖਜਿੰਦਰ ਨਾਲ ਵੀ ਖੇਬੜੇ, ਕੁਛ ਉਹਦੇ ਤੇ ਲਾਸ਼ਾਂ ਵੀ ਲੱਗੇ ਆ ਪੈਸਿਆਂ ਪੂਸਿਆਂ ਨੂੰ ਲੈ ਕੇ। ਬਹੁਤੀ ਤਫਸੀਲ ਦਾ ਤੇ ਨਹੀਂ ਮੈਨੂੰ ਪਤਾ, ਪਰ ਅੱਜ ਜਿਹੜੀ ਵੀਡੀਓ ਤੁਸੀਂ ਕਹਿੰਦੇ ਹੋ ਹਸਪਤਾਲ ਵਾਲੀ, ਮੈਂ ਵੀ ਦੇਖੀ ਆ। ਉਹਦੇ 'ਚ ਇੱਕ ਇੰਜਰਡ ਬੰਦਾ, ਜ਼ਖਮੀ ਬੰਦਾ ਜਿਹੜਾ, ਉਹ ਬੈਠ ਕੇ ਪਿਆ ਤੇ ਸੱਟਾਂ ਵੀ ਕਾਫੀ ਨੇ। ਉਹ ਇਹ ਕਹਿ ਰਿਹਾ ਕਿ ਮੇਰੇ ਗਲੇ ਪਏ ਸੁਖਜਿੰਦਰ ਹੋਰੀ, ਇਹਦੇ ਭਰਾ ਕੋਈ ਹੋਰ ਸਾਥੀ ਹੈ ਜਿਹੜੇ ਉਹ ਗਲ ਪਏ ਆ। ਹੁਣ ਅਸਲ ਕਹਾਣੀ ਦਾ ਪਤਾ ਨਹੀਂ, ਕਿਉਂਕਿ ਹੁਣੇ ਦੇਖਦੇ ਪਿਆ ਸੋਸ਼ਲ ਮੀਡੀਆ ਤੇ ਟ੍ਰੈਂਡ ਚੱਲਦਾ ਪਿਆ। ਉਹ ਇਹ ਕਹਿੰਦੇ ਕਿ ਇਹ ਜਿਹੜਾ ਪਰਚਾ ਕਰਾਇਆ ਗਿਆ, ਇਹ ਰਾਜਨੀਤੀ ਤੋਂ ਪ੍ਰੇਰਿਤ ਪਰਚਾ, ਅਸਲ ਕਹਾਣੀ ਨਹੀਂ ਹੈ। ਸੋ ਹੁਣ ਪਤਾ ਨਹੀਂ ਅਸਲ ਕਹਾਣੀ ਕੀ ਹੈ। ਸੁਖਜਿੰਦਰ ਲੋਪੋ ਕੇ ਨਾਲ ਆਪਾਂ ਫਿਰ ਗੱਲਬਾਤ ਕਰ ਲਾਂਗੇ, ਉਹਨੂੰ ਪੁੱਛ ਲਵਾਂਗੇ ਕੀ ਅਸਲ ਕਹਾਣੀ, ਮੈਂ ਤੁਹਾਨੂੰ ਅਪਡੇਟ ਕਰ ਦੂੰਗਾ। ਆਪਾਂ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਤੱਥ ਤੋਂ ਕਿਸੇ ਇੱਕ ਧਿਰ ਦਾ ਪੱਖ ਲਈਏ, ਉਹ ਸਹੀ ਨਹੀਂ।
ਦੋਨਾਂ ਧਿਰਾਂ ਦੀ ਗੱਲਬਾਤ ਸੁਣ ਲਵਾਂਗੇ, ਫਿਰ ਜੋ ਕਹਿਣਗੇ ਉਹ ਤੁਹਾਡੇ ਸਾਹਮਣੇ ਮੈਂ ਰੱਖ ਦੂੰ ਕਿਸੇ ਦਿਨ। ਉਂਝ ਜਿਹੜੀ ਤੁਸੀਂ ਗੱਲ ਕਹੀ ਆ ਸਮਾਰਟਫੋਨਾਂ ਵਾਲੀ, ਮੈਨੂੰ ਤੇ ਆਪ ਨੂੰ ਬੜੀ ਉਡੀਕ ਹੈ। ਮੇਰਾ ਤੇ ਆਪ ਦਾ ਫੋਨ ਟੁੱਟਾ ਪਿਆ, ਕਿਤੇ ਮਿਲ ਜਾਵੇ ਚਲੋ ਕੋਈ 4 ਮਹੀਨੇ ਅਸੀਂ ਕੱਢ ਲਵਾਂਗੇ। ਇਹ ਉਹ ਫਰੀडम ਵਾਲੇ ਨਾ ਵੇਚਦੇ ਨੇ ਜੀ, ਜਿਹੜੇ 250-250 ਵਾਲੇ ਆਏ ਸੀਗੇ ਬਾਅਦ ਦੇ ਵਿੱਚ। ਹਾਂਜੀ, ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵੇਂ ਸੱਜਣਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਗੱਲ ਕਲੀਅਰ ਕਰਦਾ ਕਿ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਸਪੋਰਟਰ ਨਹੀਂ। ਸੋ ਦੂਜੀ ਗੱਲ ਇਹ ਹੈ ਕਿ ਮੈਂ ਬੀਇੰਗ ਏ ਪੰਜਾਬੀ ਤੋਂ ਵਧਾਈ ਦਿੰਦਾ ਕਿ ਪੰਜਾਬ ਦੇ ਵਿੱਚ ਇੱਕ ਬਹੁਮਤ ਦੇ ਨਾਲ ਸਰਕਾਰ ਬਣੀ ਹੈ। ਹੰਗ ਅਸੈਂਬਲੀ ਨਹੀਂ ਆਈ। ਜੇ ਹੰਗ ਅਸੈਂਬਲੀ ਆਉਂਦੀ ਤਾਂ ਸਾਨੂੰ ਪੰਜਾਬ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਬੜਾ ਔਖਾ ਹੋਣਾ ਸੀ। ਰਾਸ਼ਟਰਪਤੀ ਰਾਜ ਲਾਗੂ ਹੁੰਦਾ, ਦੁਬਾਰਾ ਚੋਣਾਂ ਆਉਂਦੀਆਂ, ਉਹੀ ਬੋਝ ਹੋ ਜਾਂਦਾ। ਸੋ ਵਧੀਆ ਗੱਲ ਹੈ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ। ਤੇ ਸਭ ਤੋਂ ਵਧੀਆ ਗੱਲ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਖਜ਼ਾਨਾ ਮੰਤਰੀ ਬਣਾਇਆ, ਕਿਉਂਕਿ ਖਜ਼ਾਨੇ ਦੇ ਨਾਲ ਹੀ ਪੰਜਾਬ ਨੇ ਤਰੱਕੀ ਕਰਨੀ ਆ। ਸੋ ਮੋਬਾਇਲ ਫੋਨ ਦੇਣ ਨਾ ਦੇਣ ਇਹ ਵੀ ਕੋਈ ਵਿਸ਼ਾ ਨਹੀਂ ਵੱਡਾ, ਸੋ ਪਾਰਟੀਆਂ ਲਾਰੇ ਲਾਉਂਦੀਆਂ ਹੁੰਦੀਆਂ। ਸੋ ਮਨਪ੍ਰੀਤ ਸਿੰਘ ਬਾਦਲ ਦੀ ਹੀ ਆਈਡੀਆਲੋਜੀ ਆਮ ਆਦਮੀ ਪਾਰਟੀ ਨੇ ਚੁੱਕੀ ਸੀ। ਸੋ ਵਧੀਆ ਗੱਲ ਹੈ ਕਿ ਪੋਲੀਟੀਕਲੀ ਸਾਰੇ ਲੋਕ ਨੇ ਜਿਹੜੇ ਲੀਡਰ ਨੇ ਉਹ ਵਧੀਆ ਹੋਣ। ਸੋ ਦੂਜੀ ਗੱਲ ਮੈਂ ਆਮ ਆਦਮੀ ਪਾਰਟੀ ਦੀ ਕਰਨਾ ਚਾਹੁੰਦਾ ਜੀ, ਤੁਹਾਡਾ ਵੀ ਪ੍ਰਤੀਕਰਮ ਲੈਣਾ ਚਾਹੁੰਦਾ ਕਿ 13 ਲੋਕ ਸਭਾ ਹਲਕੇ ਨੇ ਪੰਜਾਬ ਦੇ ਵਿੱਚ। ਜੇ 13 ਨੂੰ 9 ਦੇ ਨਾਲ ਅਸੀਂ ਜਰਬ ਕਰ ਦਈਏ ਤੇ 117 ਵਿਧਾਨ ਸਭਾ ਹਲਕੇ ਹੋ ਗਏ। ਸੋ 4 ਲੋਕ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ। ਸੋ 9 ਚੌਕਾ 36, 20 ਸੀਟਾਂ ਆਈਆਂ ਨੇ। ਸੋ 16 ਸੀਟਾਂ ਲੂਜ਼ ਕਰ ਰਹੀ ਹੈ ਆਮ ਆਦਮੀ ਪਾਰਟੀ। ਇਹ ਕਹਿੰਦੇ ਅਸੀਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਇੰਨੀ ਵੇਵ ਹੋਣ ਦੇ ਬਾਵਜੂਦ 20 ਸੀਟਾਂ, ਹਾਲਾਂਕਿ ਪੰਜਾਬ ਪਟਿਆਲਾ ਦਾ ਲੋਕ ਸਭਾ ਹਲਕੇ ਦੇ ਵਿੱਚੋਂ ਇੱਕ ਵੀ ਵਿਧਾਨ ਸਭਾ ਦੀ ਸੀਟ ਨਹੀਂ ਨਿਕਲੀ ਇਹਨਾਂ ਦੀ। ਸੋ ਮੇਰੀ ਕਹਿਣ ਤੋਂ ਭਾਵ ਜਾਂ ਤੁਹਾਡਾ ਪ੍ਰਤੀਕਰਮ ਇਹ ਲੈਣਾ ਚਾਹੁੰਦਾ ਕਿ ਇਹਨਾਂ ਨੇ ਪੋਲੀਟੀਕਲ ਜਿਹੜੀ ਲੜਾਈ ਲੜੀ ਆ ਉਹ ਪੋਲੀਟੀਕਲੀ ਸਟ੍ਰੈਟਜੀ ਨਾਲ ਨਹੀਂ ਲੜੀ ਹੈਗੀ, ਸਿਰਫ ਇਸ ਕਰਕੇ ਕਿ ਅਕਾਲੀ ਮਾੜੇ ਨੇ, ਲੋਕ ਸਾਡੇ ਨਾਲ ਨੇ। ਏਦਾਂ ਵੋਟਾਂ ਨਹੀਂ ਪਈਆਂ ਤੇ ਨਾ ਹੀ ਏਦਾਂ ਪੈਂਦੀਆਂ ਕਿਸੇ ਵੀ ਪਾਰਟੀ ਨੂੰ। ਕਿਉਂ? ਕਿਉਂਕਿ ਅਕਾਲੀ ਤੇ ਕਾਂਗਰਸ ਦੇ ਜਮਾਂਦਰੂ ਵੋਟਰ ਨੇ। ਸੋ ਦੂਜੀ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਤੁਹਾਤੋਂ ਕਿ ਇਹ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਨੈਤਿਕਤਾ ਦੇ ਬੜੇ ਹੱਕ ਚ ਆ। ਬੇਨਤੀ ਹੈ ਜੀ, ਸਵਾਲ ਇੱਕ ਕਰੋ ਫਿਰ ਉਲਝਾਹਟ ਹੋ ਜਾਂਦੀ ਹੈ ਜੀ। ਤੇ ਜੀ ਮਿੰਟੂ ਜੀ, ਇਹਨਾਂ ਦੀ ਜਿਹੜੀ ਇਸ ਗੱਲ ਦੇ ਵਿੱਚੋਂ ਤੁਸੀਂ ਕੀ ਪ੍ਰਤੀਕਰਮ ਦਿੰਦੇ ਹੋ? ਹਾਂਜੀ ਨਹੀਂ, ਜਿਹੜੀ ਇਹਨਾਂ ਨੇ ਗੱਲ ਕਹੀ ਨਾ ਮਨਪ੍ਰੀਤ ਬਾਦਲ ਵਾਲੀ, ਉਹ ਮਨਪ੍ਰੀਤ ਬਾਦਲ ਵਾਲੀ ਗੱਲ ਬਿਲਕੁਲ ਠੀਕ ਹੈ। ਮਨਪ੍ਰੀਤ ਬਾਦਲ ਦੀਆਂ ਜਿਹੜੀਆਂ ਪਾਲਿਸੀਆਂ ਨੇ ਵਧੀਆ ਨੇ। ਉਹਦੀ ਰਾਜਨੀਤੀ ਤੇ ਅਸੀਂ 100 ਕਿੰਤੂ ਪਰੰਤੂ ਕਰ ਸਕਦੇ ਹਾਂ, ਪਰ ਜੋ ਉਹਦੇ ਕੋਲ ਗਿਆਨ ਆ, ਇਲਮ ਆ, ਜੋ ਉਹਦੇ ਕੋਲ ਜਾਣਕਾਰੀ ਹੈ, ਜੋ ਉਹਦੇ ਕੋਲ ਦਿਮਾਗ ਆ, ਉਹਦੀ ਸਾਨੂੰ ਸਿਫਤ ਕਰਨੀ ਚਾਹੀਦੀ ਹੈ ਤੇ ਉਹਦੇ ਤੇ ਇੱਕ ਵਾਰੀ ਇਤਬਾਰ ਵੀ ਕਰ ਲੈਣਾ ਚਾਹੀਦਾ। ਕਿਉਂਕਿ ਤੱਤੇ ਘਾਹ ਕੁਛ ਨਹੀਂ ਹੋਣਾ, ਹੌਲੀ ਹੌਲੀ ਪਾਲਿਸੀਆਂ ਬਣਦੀਆਂ, ਇੰਪਲੀਮੈਂਟ ਹੁੰਦੀਆਂ, ਫਿਰ ਉਹ ਅਸਰ ਦਿਖਾਉਂਦੀਆਂ। ਅਸੀਂ ਦੇਖਦੇ ਹਾਂ ਜੇ ਨਹੀਂ ਤੇ ਫਿਰ ਤੇ ਉਸੇ ਰਸੇ ਉਹਨੂੰ ਵੀ ਬੰਨ ਲੈਣਾ। ਜਿਵੇਂ ਅੱਗੇ ਜਿਹੜੇ ਖਜ਼ਾਨਾ ਮੰਤਰੀ ਵੱਜੇ ਗਏ, ਫਿਰ ਉਸ ਰਸੇ ਉਹ ਵੀ ਵੱਜੇ ਜਾਣਾ। ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਿ ਮਨਪ੍ਰੀਤ ਬਾਦਲ ਨੇ ਜਿਸ ਤਰੀਕੇ ਦਾ ਪ੍ਰਭਾਵ ਦਿੱਤਾ ਉਹ ਚੰਗਾ ਦਿੱਤਾ। ਪਹਿਲਾਂ ਤੇ ਉਹਨੇ ਮੈਸੇਜ ਦਿੱਤਾ, ਗੱਡੀਆਂ ਮੋੜੀਆਂ ਸਰਕਾਰੀ। ਉਹਨੇ ਕਿਹਾ ਕਿ ਮੈਂ ਜਿਸ ਤਰ੍ਹਾਂ ਵਿਚਰਦਾ ਆਪਦੀ ਗੱਡੀ 'ਚ ਵਿਚਰੂੰਗਾ। ਦੂਜੀ ਗੱਲ ਉਹਨੇ ਕਿਹਾ ਕਿ ਜੋ ਅਸੀਂ ਇਹ ਮੈਨੀਫੈਸਟੋ ਤਿਆਰ ਕੀਤਾ, ਇਹਦਾ ਇੱਕ ਇੱਕ ਅੱਖਰ ਕਹਿੰਦਾ ਕਿ ਮੈਂ ਆਪਦੇ ਹੱਥੀਂ ਲਿਖਿਆ ਤੇ ਇੱਕ ਇੱਕ ਅੱਖਰ ਮੈਂ ਲਾਗੂ ਕਰਾਊਂਗਾ। ਸੋ ਉਹਨੂੰ ਟਾਈਮ ਦੇ ਦੇਣਾ ਚਾਹੀਦਾ। ਟਾਈਮ ਦਿੱਤੇ ਤੋਂ ਬਾਅਦ ਜੇ ਨਾ ਮਸਲਾ ਹੱਲ ਹੋਇਆ ਫਿਰ ਅਸੀਂ ਉਹਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਾਂਗੇ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਨਾ ਆਮ ਆਦਮੀ ਪਾਰਟੀ ਦੀ, ਤਾਂ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਇੱਕੋ। ਹਾਰ ਦੀਆਂ ਵਜ੍ਹਾ ਜੇ ਲੱਭਣ ਚੱਲੀਏ ਤੇ ਦਰਜਨਾਂ ਨੇ, ਬਹੁਤ ਸਾਰੀਆਂ ਵਜ੍ਹਾ ਨੇ। ਉਹਦੇ ਚੋਂ ਇੱਕ ਵਜ੍ਹਾ ਹੈ ਜਿਹੜੀ, ਇੱਕ ਨੁਕਤਾ ਹੀ ਆਪਾਂ ਲੈ ਲੈਂਦੇ ਹਾਂ। ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਤਾਂ ਮੇਰੀ ਨਜ਼ਰ ਦੇ ਵਿੱਚ ਇਹ ਆ ਕਿ ਇਹਨਾਂ ਦਾ ਜਿਹੜਾ ਧਿਆਨ ਸੀ ਇਹ ਸਿਰਫ ਤੇ ਸਿਰਫ ਅਕਾਲੀ ਭਾਜਪਾ ਨੂੰ ਵੇਖ ਕੇ ਚੱਲਦੇ ਪਏ ਸਨ। ਅਕਾਲੀ ਭਾਜਪਾ ਦੇ ਖਿਲਾਫ ਐਂਟੀ ਇਨਕੰਬੈਂਸੀ ਬਹੁਤ ਆ, ਲੋਕ ਸਥਾਪਤੀ ਵਿਰੋਧੀ ਬਹੁਤ ਰੋਸ ਰੱਖਦੇ ਆ। ਸੋ ਇਹ ਸੋਚ ਕੇ ਚੱਲਦੇ ਸਨ ਕਿ ਕਾਂਗਰਸ ਦੀ ਕੋਈ ਗੱਲਬਾਤ ਨਹੀਂ ਹੈਗੀ, ਅਕਾਲੀ ਭਾਜਪਾ ਨੁਕਰੇ ਲੱਗਾ ਪਿਆ ਤੇ ਸਾਡਾ ਰਾਹ ਪੱਧਰਾ। ਜਦ ਕਿ ਕਾਂਗਰਸ ਨੇ ਇਹਨਾਂ ਨੂੰ ਬਹੁਤ ਇੱਕ ਕਹੀਏ ਕਿ ਬਹੁਤ ਨੀਤੀਗਤ ਢੰਗ ਦੇ ਨਾਲ ਘੇਰਿਆ। ਪੰਜਾਬ ਬਨਾਮ ਬਾਰੀ ਇਹ ਮੁੱਦਾ ਸੀ। ਲਿਆਓ ਜੀ ਚਿਹਰਾ, ਕੈਪਟਨ ਕਿਵੇਂ ਕਹਿੰਦਾ ਸੀ ਵਾਰ-ਵਾਰ, ਹਾਂ ਲਿਆਓ ਜੀ ਚਿਹਰਾ। ਮੁੱਖ ਮੰਤਰੀ ਦੱਸੋ ਕੌਣ ਹੈ ਤੁਹਾਡਾ, ਮੁੱਖ ਮੰਤਰੀ ਦੱਸੋ ਕੌਣ ਹੈ। ਬਾਅਦ ਦੇ ਵਿੱਚ ਨਵਜੋਤ ਸਿੱਧੂ ਤੇ ਇੱਥੇ ਤੱਕ ਉਤਰ ਆ ਗਿਆ ਕਿ ਹਾਂ ਭਾਈ ਦੱਸੋ ਤੁਹਾਡਾ ਲਾੜਾ ਕੌਣ ਹੈ। ਸਾਡਾ ਤਾਂ ਲਾੜਾ ਵੀ ਤਿਆਰ ਆ, ਸਰਬਾਲਾ ਵੀ ਤਿਆਰ ਆ, ਦੱਸੋ।
ਸੋ ਇਹ ਚੀਜ਼ਾਂ ਸੀ ਨਾ ਜਿਹੜੀਆਂ ਉਹਨਾਂ ਚੀਜ਼ਾਂ ਨੇ ਪ੍ਰਭਾਵ ਪਾਇਆ। ਆਪਦੀਆਂ ਗਲਤੀਆਂ ਤੇ ਇਹਨਾਂ ਦੀਆਂ ਬਹੁਤ ਹੈ। ਇਹਨਾਂ ਨੇ ਕਾਂਗਰਸ ਵੱਲ ਧਿਆਨ ਹੀ ਨਹੀਂ ਦਿੱਤਾ। ਅਕਾਲੀ ਭਾਜਪਾ ਨੂੰ ਜ਼ਿਆਦਾ ਭੰਡਦੇ ਰਹੇ, ਅਕਾਲੀ ਭਾਜਪਾ ਦਾ ਜ਼ਿਆਦਾ ਪ੍ਰਾਪੇਗੰਡਾ ਕਰਦੇ ਰਹੇ। ਕਾਂਗਰਸ ਆਪਦਾ ਕੰਮ ਕਰ ਗਈ। ਕਾਂਗਰਸ ਦੀ ਬਿਲਕੁਲ ਇਹਨਾਂ ਨੇ ਇੱਕ ਗੱਲ ਬਹੁਤ ਸਹੀ ਕਹੀ ਕਾਲਰ ਨੇ ਕਿ ਇਹਨਾਂ ਦਾ ਰਵਾਇਤੀ ਵੋਟ ਬੈਂਕ ਆ, ਉਹ ਰਵਾਇਤੀ ਵੋਟ ਬੈਂਕ ਨੂੰ ਮਜ਼ਬੂਤ ਕਰ ਗਏ ਜੀ, ਕਰ ਗਏ। ਨਾਲੇ ਬਿਲਕੁਲ ਦਿੱਲੀ ਦੇ ਵੋਟਰ ਦੇ ਵਿੱਚ ਤੇ ਪੰਜਾਬ ਦੇ ਵੋਟਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਸੋਚਣ ਦਾ। ਉਦੋਂ ਜਿਹੜੀ ਆਮ ਆਦਮੀ ਪਾਰਟੀ ਦੀ ਉਸ ਟਾਈਮ ਦੇ ਉੱਤੇ ਉਹ ਜਿਹੜੀ ਲਹਿਰ ਉਹਨਾਂ ਦੀ ਚੱਲੀ ਸੀ, ਉਦੋਂ ਵੀ ਐਂਟੀ ਇਨਕੰਬੈਂਸੀ ਸੀ, ਪਰ ਉਦੋਂ ਭਾਜਪਾ ਤੇ ਕਾਂਗਰਸ ਦੋਨਾਂ ਦੇ ਖਿਲਾਫ ਜਿਹੜਾ ਜੀ ਬਹੁਤ ਚੱਲ ਰਿਹਾ ਸੀ। ਇੱਥੇ ਜਿਹੜਾ ਜੀ ਵਾਕਿਆ ਜਿਹੜੀ ਗੱਲ ਕਹੀ ਆ ਵੀ ਜ਼ਿਆਦਾ ਜ਼ੋਰ ਹੈ ਭਾਜਪਾ ਤੇ ਅਕਾਲੀ ਦਲ ਦੇ ਉੱਤੇ ਲਾਉਂਦੇ ਰਹਿ ਗਏ। ਕਾਂਗਰਸ ਵਾਲੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਪੀਕੇ ਆ ਉਹ ਜਿਹੜਾ ਜੀ ਪਿੱਛੋਂ ਹੌਲੀ ਹੌਲੀ ਜਿਹੜਾ ਕੰਮ ਖਿੱਚਦਾ ਗਿਆ। ਅਗਲੇ ਕਾਲਰ ਬਲਵਿੰਦਰ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ। ਮੇਰਾ ਤਾਂ ਜੀ ਬਸ ਇੱਕੋ ਹੀ ਸਵਾਲ ਆ, ਮੈਂ ਤੁਹਾਡੇ ਵਿਚਾਰ ਲੈਣੇ ਚਾਹੁੰਦਾ ਜੀ। ਜਿਹੜਾ ਇਹ ਮਸ਼ੀਨਾਂ ਬਾਰੇ ਕਹਿੰਦੇ ਆ ਜੀ, ਤੁਹਾਡਾ ਵਿਚਾਰ ਤੁਸੀਂ ਦੱਸ ਦਿਓ। ਮੇਰਾ ਵਿਚਾਰ ਇਹ ਹੈ ਜੀ, ਮਸ਼ੀਨਾਂ ਦੇ ਵਿੱਚ ਕੋਈ ਵੀ ਗੜਬੜ ਨਹੀਂ ਹੋਈ। ਬਿਲਕੁਲ 100% ਵੋਟਾਂ ਕਾਂਗਰਸ ਨੂੰ ਪਈਆਂ ਨੇ ਪੰਜਾਬ ਦੇ ਵਿੱਚ। ਇੱਕ ਗੱਲ। ਦੂਜੀ ਗੱਲ, ਜਿਹੜੀਆਂ ਵੋਟਾਂ ਪਈਆਂ ਨੇ ਉਹ ਕਿਉਂ ਪਈਆਂ ਨੇ? ਜਿਹੜੀ ਭ੍ਰਿਸ਼ਟਾਚਾਰ ਹੈ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੀ। ਜਿਹੜੇ ਕਰਨ ਵਾਲੇ ਸੀ ਉਹ ਵੀ ਵੱਡੇ ਸੀ, ਜਿਹੜੇ ਉਹਨੂੰ ਕਰਾਉਣ ਵਾਲੇ ਸੀ ਭ੍ਰਿਸ਼ਟਾਚਾਰ ਉਹ ਵੀ ਬਹੁਤ ਵੱਡੇ ਪੱਧਰ ਤੇ, ਜਿਨ੍ਹਾਂ ਨੂੰ ਆਪਾਂ ਦਲਾਲ ਕਹਿ ਦਿੰਦੇ ਹਾਂ, ਉਹਨਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਸੀ। ਇਹਦੇ ਬਾਰੇ ਵਿਚਾਰ ਆਪਾਂ ਜਦੋਂ ਮੈਂ ਇੰਡੀਆ ਆਊਂ, ਤੁਹਾਡਾ ਮੈਂ ਫੋਨ ਨੰਬਰ ਲੈ ਕੇ ਜਾਊਂਗਾ, ਉਹ ਆਪਾਂ ਬਹਿ ਕੇ ਗੱਲ ਕਰਾਂਗੇ, ਕਿਉਂਕਿ ਫੋਨ ਤੇ ਨਹੀਂ ਹੁੰਦੀ। ਸਭ ਤੋਂ ਵੱਡਾ ਹਾਰ ਦਾ ਕਾਰਨ ਆਮ ਆਦਮੀ ਪਾਰਟੀ ਦਾ ਇਹ ਚੀਜ਼ ਬਣੀ ਹੈ। ਇਹਦੇ ਬਾਰੇ ਤੁਸੀਂ ਦੋ ਚੀਜ਼ਾਂ ਬਾਰੇ ਮੇਰੇ ਵਿਚਾਰ ਇਹ ਸੀ, ਤੁਸੀਂ ਆਪਣੇ ਵਿਚਾਰ ਦੱਸੋ। ਥੈਂਕ ਯੂ ਜੀ। ਜੀ ਚਲੋ, ਜਿਹੜੀ ਦੂਜੀ ਗੱਲ ਹੈ 2 ਨੰਬਰ ਵਾਲੀ ਗੱਲ ਆ, ਇਹਦੇ ਤੇ ਵਿਚਾਰ ਆਪਾਂ ਤੁਸੀਂ ਜਦੋਂ ਆਓਗੇ ਤੇ ਫੇਰ ਕਰ ਲਵਾਂਗੇ। ਜਿਹੜੀ ਪਹਿਲੀ ਗੱਲ ਹੈ ਜਿਹੜੀ ਤੁਸੀਂ ਈਵੀਐਮ ਮਸ਼ੀਨਾਂ ਦੀ ਕਹੀ ਆ, ਅਸੀਂ ਆਪ ਇਹ ਗੱਲ ਸੋਚਦੇ ਹਾਂ ਕਿ ਜੋ ਨੇੜਿਓਂ ਦੇਖਿਆ, ਦੇਖੋ ਮੈਂ ਤੇ ਜਿਹੜੀ ਵੋਟ ਪਾ ਕੇ ਆਇਆ ਉੱਥੇ ਵੀਵੀਪੈਟ ਮਸ਼ੀਨ ਸੀਗੀ। ਮੈਂ ਤੁਹਾਨੂੰ ਆਪ ਦੀ ਗੱਲ ਦੱਸਦਾ ਜੀ। ਉਹਦੀ ਵੋਟ ਦੀ ਜਿਹੜੀ ਪ੍ਰਕਿਰਿਆ ਉਹ ਇਹ ਸੀ ਕਿ ਜਦੋਂ ਮੈਂ ਉਹ ਬਟਨ ਜਿਹੜਾ ਨੱਪਿਆ ਬੀਪ ਹੋਈ, ਉਸ ਤੋਂ ਬਾਅਦ 7 ਸੈਕਿੰਡ ਲਈ ਮੈਂ ਜਿਹਨੂੰ ਵੋਟ ਕੀਤੀ ਉਹਦਾ ਚੋਣ ਨਿਸ਼ਾਨ ਸਕਰੀਨ ਤੇ ਆਇਆ। 7 ਸੈਕਿੰਡ ਜਦੋਂ ਕਨਫਰਮ ਹੋ ਗਿਆ, ਉਸ ਤੋਂ ਬਾਅਦ ਉਹ ਜਿਹੜੀ ਆਟੋਮੈਟਿਕ ਵੋਟ ਸੀਗੀ, ਉਹ ਵੋਟ ਬਾਕਸ ਜਿਹੜਾ ਬਣਿਆ ਸੀਗਾ, ਜਿਹਨੂੰ ਆਪਾਂ ਬੈਲਟ ਬਾਕਸ ਕਹਿ ਦਿੰਦੇ, ਉਹਦੇ ਚ ਆਪਣੇ ਆਪ ਹੀ ਆਟੋਮੈਟਿਕਲੀ ਪੋਲ ਹੋ ਗਈ ਜੀ। ਸੋ ਆਹ ਸਿਸਟਮ ਸੀਗਾ। ਇਹ 32 ਹਲਕਿਆਂ ਦੇ ਵਿੱਚ ਆ। ਪੰਜਾਬ ਦੇ 32 ਹਲਕਿਆਂ ਦੇ ਵਿੱਚ ਵੀਵੀਪੈਟ ਮਸ਼ੀਨਾਂ ਲੱਗੀਆਂ। ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾ ਕੰਮ ਇਹ ਕਰਨਾ ਚਾਹੀਦਾ ਸੀ, ਕਿਉਂਕਿ ਚੋਣ ਕਮਿਸ਼ਨ ਨੇ ਇਹ ਗੱਲਾਂ ਮੰਨਣੀਆਂ ਨਹੀਂ, ਕਿਉਂਕਿ ਜੇ ਉਹ ਮੰਨਣ 5 ਰਾਜਾਂ ਚ ਉਹਨਾਂ ਦੇ ਕੋਲ ਹਜ਼ਾਰਾਂ ਸ਼ਿਕਾਇਤਾਂ ਆਉਂਦੀਆਂ, ਉਹ ਇਸ ਹਿਸਾਬ ਨਾਲ ਫਿਰ ਕਦੇ ਵੀ ਚੋਣ ਪ੍ਰਕਿਰਿਆ ਨੇਪਰੇ ਨਾ ਚੜ ਸਕਣ ਜੀ। ਇਹਨਾਂ ਨੂੰ ਕੀ ਕਰਨਾ ਚਾਹੀਦਾ ਸੀ? ਸਿੱਧੇ ਰੂਪ ਦੇ ਵਿੱਚ ਵਕੀਲਾਂ ਦੀ ਫੌਜ ਹੈ ਇਹਨਾਂ ਦੇ ਕੋਲ। HS ਫੂਲਕਾ ਜਿਹੜਾ ਦੇਸ਼ ਦੇ ਚੋਟੀ ਦੇ ਵਕੀਲਾਂ ਚੋਂ ਇੱਕ ਹੈ, ਸਿੱਧੇ ਅਦਾਲਤ ਦੇ ਵਿੱਚ ਜਾਂਦੇ ਤੇ ਕਹਿੰਦੇ ਕਿ ਜਿਹੜੇ 32 ਹਲਕਿਆਂ ਦੇ ਵਿੱਚ ਵੀਵੀਪੈਟ ਮਸ਼ੀਨਾਂ ਲੱਗੀਆਂ, ਸਾਨੂੰ ਉਹਨਾਂ ਦੀ ਗਿਣਤੀ ਕਰਾ ਦਿਓ। ਜੇ ਉਹ ਗਿਣਤੀ ਸਹੀ ਹੈ ਫਿਰ ਗੱਲਬਾਤ ਸਾਡੀ ਹੈ ਜਿਹੜੀ ਉਹ ਇੱਥੇ ਖਤਮ ਆ। ਜੇ ਗਿਣਤੀ ਦੇ ਵਿੱਚ ਫਰਕ ਆ ਕਿ ਮਸ਼ੀਨਾਂ ਹੋਰ ਦੱਸਦੀਆਂ ਤੇ ਜਿਹੜੇ ਅਸਲ ਦੇ ਵਿੱਚ ਉਹ ਵੋਟ ਪਏ ਆ, ਜਿਹੜੇ ਪਰਚੀ ਦੇ ਰੂਪ ਦੇ ਵਿੱਚ ਬੈਲਟ ਬਾਕਸ ਦੇ ਵਿੱਚ ਕੈਦ ਨੇ, ਉਹ ਜੇ ਫਰਕ ਰੱਖਦੇ ਆ ਈਵੀਐਮ ਮਸ਼ੀਨਾਂ ਦੇ ਨਾਲੋਂ, ਤੇ ਫਿਰ ਗੜਬੜੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਬਹੁਤ ਕੁਛ ਸਾਫ਼ ਹੋ ਜਾਣਾ ਸੀ। ਪਾਣੀ 'ਚ ਮਧਾਣੀ ਪਾਉਣ ਦੀ ਲੋੜ ਨਹੀਂ ਸੀ। ਜਿੰਨੀ ਪਾਣੀ 'ਚ ਮਧਾਣੀ ਪਾਈ ਹੈ ਨਾ, ਸਥਿਤੀ ਥੋੜੀ ਜਿਹੀ ਹਾਸੋਈ ਨਹੀਂ ਹੋ ਗਈ ਇਹਨਾਂ ਦੀ। ਜੀ ਜੀ। ਅਗਲੇ ਕਾਲਰ ਜੀ, ਉਹਨਾਂ ਦੇ ਵੱਲ ਵਧਾਂਗੇ, ਪਰ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਤੇ ਇਦਾਂ ਹੀ ਸਰੋਤੇ ਜੁੜੇ ਰਹੋ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਚੱਲ ਰਿਹਾ ਹੈ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ਮੈਂ ਕਹਿੰਦੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ।
ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਸੈਕਰਾਮੈਂਟੋ ਤੇ ਯੂਬਾ ਸਿਟੀ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀਆਂ ਟੈਕਸ ਸਰਵਿਸਿਜ਼ ਦੇ ਲਈ IBS ਟੈਕਸ ਸਰਵਿਸਿਜ਼, ਜੋ ਇੱਕ ਪ੍ਰੋਫੈਸ਼ਨਲ ਟੈਕਸ ਅਤੇ ਅਕਾਊਂਟਿੰਗ ਕਾਰਪੋਰੇਸ਼ਨ ਹੈ। IBS ਟੈਕਸ ਸਰਵਿਸਿਜ਼ ਵਾਲੇ ਇੰਦਰਪਾਲ ਸਿੰਘ ਮਿਆਲ ਹੁਣਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਟੈਕਸ ਭਰਵਾ ਸਕਦੇ ਹੋ। ਇੰਡੀਵਿਜੂਅਲ ਟੈਕਸ ਰਿਟਰਨ, ਸਿੰਪਲ ਟੂ ਕੰਪਲੈਕਸ ਟੈਕਸ ਰਿਟਰਨ ਤੇ ਇਹ ਬਿਜ਼ਨਸ ਦੇ ਟੈਕਸ ਭਰਨ ਦੇ ਵਿੱਚ ਮਾਹਰ ਨੇ, ਜਿਨ੍ਹਾਂ ਵਿੱਚ ਟਰੱਕਿੰਗ, ਗੈਸ ਸਟੇਸ਼ਨ, ਲਿਕਰ ਸਟੋਰ ਦੇ ਟੈਕਸ ਵੀ ਭਰਦੇ ਹਨ। ਫਾਰਮਿੰਗ ਅਤੇ ਐਗਰੀਕਲਚਰ ਟੈਕਸ ਰਿਟਰਨ ਵੀ ਭਰਵਾ ਸਕਦੇ ਹੋ। ਸੋ ਆਪਣੀ ਹਰ ਇੱਕ ਤਰੀਕੇ ਦੀਆਂ ਟੈਕਸ ਜ਼ਰੂਰਤਾਂ ਦੇ ਲਈ ਹਮੇਸ਼ਾ ਯਾਦ ਰੱਖੋ IBS ਟੈਕਸ ਸਰਵਿਸਿਜ਼ ਵਾਲੇ ਇੰਦਰਪਾਲ ਸਿੰਘ ਮਿਆਲ। ਇਹਨਾਂ ਦੇ 2 ਆਫਿਸ ਹਨ, 2085 ਅਰੀਨਾ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 9166412585 916 641 2585 ਤੇ 327 ਪਰਸੀ ਐਵੀਨਿਊ, ਯੂਬਾ ਸਿਟੀ। ਫੋਨ ਨੰਬਰ 5306747161 530 674 7161। IBS ਟੈਕਸ ਸਰਵਿਸਿਜ਼। ਕੀ ਗੱਲ ਮਨਜੀਤ ਜੀ, ਬੜੀ ਅਪਸੈਟ ਲੱਗਦੇ ਹੋ? ਬੜੀ ਪਰੇਸ਼ਾਨ ਆ ਵੀਰ ਜੀ, ਲੱਤਾਂ ਸੁੱਜ ਜਾਂਦੀਆਂ ਨੇ, ਦੁਖਦੀਆਂ ਨੇ, ਥਕਾਵਟ, ਖਾਰਸ਼, ਜਲਨ, ਦਰਦ ਤਾਂ ਕਰਕੇ ਤਾਂ ਸ਼ਾਮ ਨੂੰ ਸੈਰ ਵੀ ਨਹੀਂ ਕਰ ਹੁੰਦੀ। ਸਮਝ ਨਹੀਂ ਆਉਂਦੀ ਕੀ ਕਰਾਂ। ਤੁਹਾਨੂੰ ਜਾਣਾ ਚਾਹੀਦਾ ਹੈ ਇੰਟਰਮੈਡ ਵੇਨ ਕਲੀਨਿਕ ਤੇ। ਉਹ ਲੈਗਸ ਤੇ ਵੇਨਸ ਦਾ ਹੀ ਟ੍ਰੀਟਮੈਂਟ ਕਰਦੇ ਨੇ। ਮੇਰੀ ਆਪਣੀ ਸਿਸਟਰ ਨੇ ਉਹਨਾਂ ਕੋਲੋਂ ਇਲਾਜ ਕਰਵਾਇਆ। ਪਰ ਮੇਰੀ ਅੰਗਰੇਜ਼ੀ ਵਧੀਆ ਨਹੀਂ। ਉਹ ਛੱਡੋ ਭੈਣ ਜੀ, ਉਹ ਆਪ ਪੰਜਾਬੀ ਬੋਲਦੇ ਨੇ। ਕੌਣ ਨੇ ਡਾਕਟਰ ਸਾਹਿਬ? ਡਾਕਟਰ ਲਾਰੈਂਸ ਮਿਲਨੇ ਆ ਉਹਨਾਂ ਦਾ ਨਾਮ। 25 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਵੇਨਸ ਦੇ ਟ੍ਰੀਟਮੈਂਟ 'ਚ, ਤੇ ਉਹਨਾਂ ਦਾ ਟ੍ਰੀਟਮੈਂਟ ਬੜਾ ਹੀ ਇਫੈਕਟਿਵ ਤੇ ਪੇਨਲੈਸ ਹੈ। ਤੇ ਉਹ ਚੰਦ ਕੋਨਾ ਡਾਕਟਰਸ ਦੇ ਵਿੱਚੋਂ ਨੇ ਜਿਹੜੇ ਵੇਨਸ ਦਾ ਟ੍ਰੀਟਮੈਂਟ ਬਿਨਾਂ ਸਰਜਰੀ ਦੇ ਕਰਦੇ ਨੇ। ਇੰਸ਼ੋਰੈਂਸ ਦਾ ਕੀ? ਸਾਰੀ ਤਰ੍ਹਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸ ਐਕਸੈਪਟ ਕਰਦੇ ਨੇ, ਜਿਵੇਂ ਮੈਡੀਕੇਅਰ, ਕਵਰਡ ਕੈਲੀਫੋਰਨੀਆ, ਮੈਡੀਕਲ, ਹੋਰ ਬਹੁਤ ਸਾਰੀਆਂ। ਤੇ ਤੁਹਾਡੀ ਸਿਸਟਰ ਦਾ ਕੀ ਹਾਲ ਹੈ ਹੁਣ ਇਲਾਜ ਤੋਂ ਬਾਅਦ? ਓ ਬਹੁਤ ਵਧੀਆ, ਉਹਦੀ ਪੇਨ ਤਾਂ ਬਿਲਕੁਲ ਹੀ ਖਤਮ ਹੋ ਗਈ। ਮੈਂ ਤਾਂ ਤੁਹਾਨੂੰ ਵੀ ਤੇ ਬਾਕੀ ਸਭ ਨੂੰ ਇਹੀ ਸਲਾਹ ਦਿੰਦਾ ਕਿ ਜਿਹਨੂੰ ਵੀ ਲੱਤਾਂ 'ਚ ਦਰਦ ਹੈ, ਵੈਰੀਕੋਸ ਵੇਨਸ ਨੇ, ਅਲਸਰ ਹੈ, ਕ੍ਰੈਂਪਸ ਨੇ, ਅੱਜ ਹੀ ਕਾਲ ਕਰੋ ਇੰਟਰਮੈਡ ਵੇਨ ਕਲੀਨਿਕ ਤੇ 530 434 7777। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਮਿੰਟੂ ਜੀ। ਜੀ ਰਾਜਕਰਮ ਜੀ ਹਾਂ ਜੀ, ਮੈਂ ਮੇਕ ਸ਼ੋਰ ਕਰ ਲਿਆ ਜੀ, ਹੈਗੇ ਆ ਜੀ ਆਪਣੇ ਨਾਲ ਹੀ ਨੇ। ਤੇ ਸੋ ਸਰੋਤਿਓ, ਲਗਾਤਾਰ ਜਿਹੜੇ ਜੀ ਆਪਾਂ ਗੱਲਬਾਤ ਕਰ ਰਹੇ ਹਾਂ, ਸੋ ਤੁਸੀਂ ਹੋਲ ਤੇ ਬਣੇ ਹੋਏ ਹੋ, ਬਹੁਤ ਬਹੁਤ ਜਿਹੜਾ ਜੀ ਤੁਹਾਡਾ ਧੰਨਵਾਦ। ਤੇ ਆਪਾਂ ਅਗਲੇ ਕਾਲਰਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨੰਬਰ ਹੈਗਾ ਜੀ 408 272 5200। ਆਪਣੇ ਕੋਲ ਤਕਰੀਬਨ 20 ਮਿੰਟ ਬਚੇ ਨੇ, ਸੋ ਵੱਧ ਤੋਂ ਵੱਧ ਕਾਲਾਂ ਲੈਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਇੱਕ ਸਵਾਲ ਜਿਹੜਾ ਜੀ ਪੁੱਛਿਓ ਤੇ ਜਲਦੀ। ਰੂਪ ਸਿੰਘ ਸੰਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਤੋਂ ਪੁੱਛਣਾ ਸੀਗਾ ਜੀ, ਆਪਣੇ ਨੋਟਬੰਦੀ ਦਾ ਵੀ ਕੋਈ ਕਾਂਗਰਸ ਨੂੰ ਫਾਇਦਾ ਹੋਇਆ ਜੀ? ਕਿਉਂਕਿ ਨੋਟਬੰਦੀ ਦੀ ਵੀ ਹਾਹਾਕਾਰ ਮੱਚੀ ਹੋਈ ਸੀ ਪੰਜਾਬ ਦੇ ਵਿੱਚ। ਉਹ ਵੋਟ ਕਹਿ ਰਹੇ ਆ ਕਿ ਉਹ ਜਿਹੜੀ ਵੋਟ ਮਤਲਬ ਕਾਂਗਰਸ ਨੂੰ ਚਲੀ ਗਈ, BJP ਦੀ। ਜੀ ਥੈਂਕ ਯੂ ਜੀ। ਤੇ ਦੂਜਾ ਮੇਰਾ ਸਵਾਲ ਇਹ ਆ ਜੀ ਕਿ ਪੰਜਾਬੀ ਸੂਬਾ ਜਿਹੜਾ ਲੈਣ ਵਾਸਤੇ ਬਹੁਤ ਵੱਡੀ ਘਾਲਣਾ ਘਾਲੀ ਆ ਪੰਜਾਬੀਆਂ ਨੇ, ਤੇ ਕੈਪਟਨ ਸਾਹਿਬ ਨੇ ਹੁਣ ਜਿਹੜੀ ਸਹੁੰ ਇੰਗਲਿਸ਼ ਦੇ ਵਿੱਚ ਚੱਕੀ ਆ, ਇਹ ਪੰਜਾਬੀ ਲਈ, ਪੰਜਾਬੀ ਦਾ ਪਿਛਲੇ ਸਮੇਂ 'ਚ ਹੀ ਬਹੁਤ ਨੁਕਸਾਨ ਹੋਇਆ। ਕੀ ਇਹ ਮਤਲਬ ਕਿ ਪੰਜਾਬੀ ਮੇਰਾ ਖਿਆਲ ਹੋਰ ਪਿੱਛੇ ਨਹੀਂ ਚਲੀ ਜਾਊਗੀ? ਜੀ ਮਿੰਟੂ ਜੀ। ਜੀ ਬਿਲਕੁਲ ਜ਼ਿਆਤੀ ਤੌਰ ਤੇ ਸਰਦਾਰ ਸਾਹਿਬ ਮੈਨੂੰ ਵੀ ਮਹਿਸੂਸ ਹੋਇਆ ਕਿ ਦੇਖੋ, ਕੈਪਟਨ ਅਮਰਿੰਦਰ ਸਿੰਘ ਬੜੀ ਠੇਠ ਪੰਜਾਬੀ ਬੋਲਦੇ ਆ, ਮਲਵਈ ਪੰਜਾਬੀ ਬੋਲਦੇ ਆ। ਇਹ ਗੱਲ ਨਹੀਂ ਹੈਗੀ ਕਿ ਉਹਨਾਂ ਨੂੰ ਪੰਜਾਬੀ ਨਹੀਂ ਸੀ ਬੋਲਣੀ ਆਉਂਦੀ ਤੇ ਉਹਨਾਂ ਨੇ ਇਹ ਕੰਮ ਕੀਤਾ। ਮੇਰੇ ਖਿਆਲ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ
ਕੋਈ ਇਹੋ ਜਿਹੀ ਗੱਲ ਜਿਹੜੀ ਉਸ ਸਮੇਂ ਨਹੀਂ ਆਈ। ਪਤਾ ਨਹੀਂ ਵਿਸਰ ਭੋਲੇ ਇਹ ਕੰਮ ਕਰ ਬੈਠੇ ਆ, ਜਾਂ ਜਿਹੜੇ ਉਹਦੇ ਅਹਿਲਕਾਰ ਸੀ ਉਹਨਾਂ ਨੂੰ ਦੱਸਣਾ ਚਾਹੀਦਾ ਸੀ, ਕਿਉਂਕਿ ਉਹਨਾਂ ਦੇ ਕੈਬਨਿਟ ਦੇ ਬਹੁਤੇ ਜਿਹੜੇ ਮੰਤਰੀ ਸਨ ਉਹਨਾਂ ਨੇ ਪੰਜਾਬੀ 'ਚ ਸਹੁੰ ਚੁੱਕੀ ਆ। ਵੈਸੇ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਆਖੇ ਉਖੇ ਵੀ ਲੱਗ ਜਾਂਦੇ ਸਿਆਣੇ ਬੰਦਿਆਂ ਦੇ। ਜਿਹੜਾ 10:17 ਤੇ ਇਹਨਾਂ ਨੇ ਸਹੁੰ ਚੁੱਕੀ ਹੈ, ਉਹਦੇ ਲਈ ਵੀ 2 ਮਿੰਟ ਸਮਾਗਮ ਰੁਕਿਆ ਰਿਹਾ, ਕਿਉਂਕਿ ਕਿਸੇ ਨੇ ਦੱਸਿਆ ਸੀ ਕਿ 10:17 ਜਿਹੜਾ ਉਹ ਲੱਕੀ ਹੈ। ਤੇ ਜਿਹੜਾ ਬੰਦਾ ਘੜੀ ਤੇ ਵੇਖਦਾ ਪਿਆ ਸੀ ਉਸ ਸਮੇਂ ਪ੍ਰਿੰਸੀਪਲ ਸੈਕਟਰੀ ਜਿਹੜਾ ਸਰਵੇਸ਼ ਕੌਸ਼ਲ, ਕਿ 10:16 16:30 17 ਹੋ ਗਏ, ਚਲੋ ਜੀ ਕੈਪਟਨ ਸਾਹਿਬ ਚੱਕੋ ਸੌ। 10:17 ਤੇ ਜਿਹੜੇ ਬੰਦੇ ਨੇ ਘੜੀ ਵੇਖ ਕੇ ਇਸ਼ਾਰਾ ਕੀਤਾ ਸੀ 10:47 ਤੇ ਉਹੀ 7 ਵਾਲਾ ਫੇਰ 10:47 ਤੇ ਉਹਨੂੰ ਗੱਡੀਆਂ ਤੇ ਲਾਤਾ ਕੈਪਟਨ ਨੇ, ਉਹਨੇ ਸਹੁੰ ਚੁਕਾਈ 10:17 ਤੇ। ਸੋ ਇਹ ਕੁਛ ਹੁੰਦਾ ਰਿਹਾ ਉੱਥੇ। ਇਹ ਪਤਾ ਨਹੀਂ ਹੁਣ ਕਿਸੇ ਸਿਆਣੇ ਨੇ ਦੱਸ ਪਾਈ ਉਹਨੂੰ ਕਿ ਅੰਗਰੇਜ਼ੀ 'ਚ ਸਹੁੰ ਚੁੱਕਣੀ, ਉਂਝ ਜ਼ਿਆਦੀ ਤੌਰ ਤੇ ਮੈਨੂੰ ਵੀ ਮਹਿਸੂਸ ਹੋਇਆ। ਦੂਜਾ ਇਹਨਾਂ ਨੇ ਕੀ ਸਵਾਲ ਪੁੱਛਿਆ, ਨੋਟਬੰਦੀ ਕਰਕੇ ਕੀ ਵੋਟਾਂ ਕਾਂਗਰਸ ਨੂੰ? ਨੋਟਬੰਦੀ ਦਾ ਬਿਲਕੁਲ, ਨੋਟਬੰਦੀ ਦਾ ਪੰਜਾਬ ਦੇ ਵਿੱਚ ਅਸਰ ਪਿਆ। ਯੂਪੀ ਦੇ ਵਿੱਚ ਜੇ ਆਪਾਂ ਦੇਖੀਏ ਤੇ ਮੈਨੂੰ ਲੱਗਦਾ ਕਿ ਉੱਥੇ ਬਹੁਤਾ ਨੈਗੇਟਿਵ ਅਸਰ ਨਹੀਂ ਪਿਆ ਭਾਰਤੀ ਜਨਤਾ ਪਾਰਟੀ ਦੀ ਵੋਟ ਤੇ, ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪਿਆ, ਕਿਉਂਕਿ ਪੰਜਾਬ ਜ਼ਿਆਦਾ ਪ੍ਰਭਾਵਿਤ ਹੋਇਆ। ਪੰਜਾਬ ਦਾ ਡੇਅਰੀ ਉਦਯੋਗ ਹੋਵੇ, ਚਾਹੇ ਗਾਰਮੈਂਟਸ ਉਦਯੋਗ ਹੋਵੇ, ਲੁਧਿਆਣੇ ਦੀ ਹੌਜ਼ਰੀ ਹੋਵੇ, ਬਹੁਤ ਸਾਰੇ ਉਦਯੋਗ ਪੰਜਾਬ ਦੇ ਪ੍ਰਭਾਵਿਤ ਹੋਏ। ਪੰਜਾਬ ਦੀ ਅਸਟਾਮ ਡਿਊਟੀ ਘਟੀ, ਸ਼ਰਾਬ ਦਾ ਮਾਲੀਆ ਘਟਿਆ, ਪੰਜਾਬ ਚਫੇਰਿਓਂ ਰਗੜਿਆ ਗਿਆ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਪਹਿਲਾਂ ਹੀ ਇੰਡਸਟਰੀ ਖਾਸ ਤੌਰ ਤੇ ਜਿਹੜੀ ਕਿ ਸ਼ਹਿਰੀ ਵੋਟ ਬੈਂਕ ਦਾ ਆਧਾਰ ਹੈ, ਉਹ ਪਹਿਲਾਂ ਹੀ ਦੁਖੀ ਸੀ ਤੇ ਨੋਟਬੰਦੀ ਨੇ ਉਹਨਾਂ ਦਾ ਕਚੂਮਰ ਹੋਰ ਕੱਢਿਆ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਹਦਾ ਕਿਤੇ ਨਾ ਕਿਤੇ ਪ੍ਰਭਾਵ ਰਿਹਾ। ਉਂਝ ਲੋਕੀ ਕਹਿੰਦੇ ਆ ਕਿ ਨੋਟਬੰਦੀ ਦੇ ਕਾਰਨ ਹੀ ਯੂਪੀ ਹੈ ਜਿਹੜਾ ਜਿੱਤਿਆ ਮੋਦੀ ਨੇ, ਪਰ ਮੈਂ ਕਹਿੰਦਾ ਕਿ ਜੇ ਨੋਟਬੰਦੀ ਦਾ ਨਹੀਂ ਅਸਰ ਪੋਜ਼ਿਟਿਵ ਹੁੰਦਾ ਤੇ ਫਿਰ ਪੰਜਾਬ ਵੀ ਜਿੱਤ ਜਾਂਦੇ, ਗੋਆ ਵੀ ਜਿੱਤ ਜਾਂਦੇ, ਕਿਉਂਕਿ ਮਣੀਪੁਰ ਦੇ ਵਿੱਚ ਵੀ ਇਹਨਾਂ ਜੁਗਾੜ ਕੀਤਾ। ਜਿੱਤੇ ਤਾਂ 2 ਥਾਂ ਹੀ ਹੈ ਨਾ, ਉੱਤਰਾਖੰਡ ਤੇ ਯੂਪੀ ਦੇ ਵਿੱਚ ਹੀ, ਤਾਂ ਫਿਰ ਇਹਨਾਂ ਤਿੰਨਾਂ ਦੇ ਵਿੱਚ ਵੀ ਸਪਸ਼ਟ ਤੌਰ ਤੇ ਜਿੱਤ ਜਾਂਦੇ। ਮੇਰੇ ਖਿਆਲ ਦੇ ਨਾਲ ਜੇ ਭਾਜਪਾ ਦੇ ਉਲਟ ਪ੍ਰਭਾਵ ਪਿਆ ਤੇ ਉਹ ਕਾਂਗਰਸ ਦੇ ਹੱਕ 'ਚ ਗਿਆ। ਸ਼ਹਿਰੀ ਵੋਟ ਬੈਂਕ ਦਾ ਖਾਸ ਤੌਰ ਤੇ ਜਿਹੜਾ ਅਸਰ ਕਾਰੋਬਾਰੀ ਵੋਟ ਦਾ, ਉਹ ਇਹਨਾਂ ਨੂੰ ਫਾਇਦਾ ਕਰਕੇ ਗਿਆ ਕਾਂਗਰਸੀਆਂ ਨੂੰ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਪਿੱਛੇ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਹੈ ਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਸੀਗੀ ਜੀ, ਤੇ ਕਾਂਗਰਸ ਨੇ ਬਿਲਕੁਲ ਵੀ ਕੋਈ ਰੋਲ ਨਹੀਂ ਨਿਭਾਇਆ। 9.5 ਸਾਲ ਤਾਂ ਸੁੱਤੇ ਹੀ ਰਿਹਾ, ਮਗਰੋਂ 3 ਮਹੀਨੇ ਉਹਨਾਂ 'ਚ ਜਾਨ ਆਈ ਸੀਗੀ ਤੇ ਉਹਨਾਂ ਨੇ ਅਕਾਲੀਆਂ ਨੇ ਉਹਦਾ ਫੁੱਲ ਫਾਇਦਾ ਚੱਕਿਆ, ਕਿਉਂਕਿ ਉਹਨਾਂ ਦਾ ਕੋਈ ਵਿਦਰੋਹ ਕਰਨ ਵਾਲਾ ਨਹੀਂ ਸੀ। ਤੇ ਆਮ ਆਦਮੀ ਪਾਰਟੀ ਦਾ ਆਪੋਜੀਸ਼ਨ ਵਿੱਚ ਆਉਣ ਦੇ ਨਾਲ ਇਹਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਹੋਊਗਾ ਤੇ ਆਵਾਜ਼ ਉਠਾਉਣਗੇ ਇਹ? ਜੀ, ਮੈਂ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਜੀ ਜੀ, ਬਿਲਕੁਲ ਹੋਏਗਾ, ਬਿਲਕੁਲ ਜੀ। ਉਹ ਤੇ ਅਦਾ ਵੀ ਕਰਨ ਲੱਗ ਪਏ ਆ। ਉਹਨਾਂ ਨੂੰ ਕੱਲ ਕੁਰਸੀਆਂ ਨਹੀਂ ਮਿਲੀਆਂ ਤੇ ਉਹਨਾਂ ਨੇ ਬਿਲਕੁਲ ਆਪੋਜੀਸ਼ਨ ਵਾਲੇ ਹੀ ਪ੍ਰੋਪੇਗੈਂਡੇ ਕੀਤੇ ਆ, ਔਰ ਉਹਨਾਂ ਦਾ ਹੱਕ ਵੀ ਸੀ, ਕਿਉਂਕਿ ਆਪੋਜੀਸ਼ਨ ਦੇ ਤੌਰ ਤੇ ਉੱਥੇ ਇਨਵਾਈਟਡ ਸਨ ਤੇ ਜੇ ਉਹਨਾਂ ਨੂੰ ਸਤਿਕਾਰ ਨਹੀਂ ਮਿਲਿਆ ਤਾਂ ਉਹਨਾਂ ਦਾ ਫਰਜ਼ ਸੀ। ਅੱਜ ਵੀ ਫੁਲਕਾ ਸਾਹਿਬ ਨੇ ਇਹ ਗੱਲ ਕਹੀ, ਉਹਨਾਂ ਕਿਹਾ ਅਸੀਂ ਭੱਜਣ ਨਹੀਂ ਦੇਣਾ, ਕੈਪਟਨ ਨੂੰ ਅਸੀਂ ਸਹਿਯੋਗ ਕਰਾਂਗੇ, ਜੇ ਉਹ ਸਫਲ ਫੈਸਲੇ ਲੈਂਦਾ, ਚੰਗੇ ਫੈਸਲੇ ਲੈਂਦਾ, ਅਸੀਂ ਉਹਦੇ ਨਾਲ ਖੜਾਂਗੇ, ਇੱਕ ਠੋਕ ਕੇ ਖੜਾਂਗੇ, ਤੇ ਜੇ ਉਹ ਕਈਆਂ ਗੱਲਾਂ ਤੋਂ ਭੱਜੇਗਾ ਅਸੀਂ ਭੱਜਣ ਨਹੀਂ ਦੇਣਾ। ਸੋ ਮੇਰੇ ਖਿਆਲ ਦੇ ਨਾਲ ਇਹ ਘੇਰਾਬੰਦੀ ਕਰਕੇ ਰੱਖਣਗੇ, ਕਿਉਂਕਿ ਇਹਦੇ ਵਿੱਚ ਵੀ ਇੱਕ ਦੌੜ ਆ ਨਾ, ਹੋੜ ਆ। ਚੰਗੀ ਤਰ੍ਹਾਂ ਦੇਖੋ, ਕਿਉਂਕਿ ਅਕਾਲੀ ਹੈ ਜਿਹੜੇ ਉਹ ਇਸ ਸਮੇਂ ਹਾਸ਼ੀਆਗ੍ਰਸਤ ਆ, ਉਹ ਉੱਠਣ ਦੀ ਕੋਸ਼ਿਸ਼ ਕਰਨਗੇ, ਕਮਬੈਕ ਕਰਨ ਦੀ ਕੋਸ਼ਿਸ਼ ਕਰਨਗੇ, ਔਰ ਉਹ ਕੋਸ਼ਿਸ਼ ਇਹ ਵੀ ਕਰ ਸਕਦੇ ਆ ਕਿ ਕੋਈ 2-4 ਬੰਦੇ ਇਹਨਾਂ ਦੇ ਵਿੱਚੋਂ ਹਿਲਾ ਕੇ ਤੇ ਉਹ ਇਹਨਾਂ ਦੀ ਜਿਹੜੀ ਆਪੋਜੀਸ਼ਨ ਵਾਲੀ ਗੱਦੀ ਹੈ ਉਹਨੂੰ ਵੀ ਖਤਰਾ ਪੈਦਾ ਕਰਨ। ਸੋ ਇਹਨਾਂ ਨੂੰ ਅਲਰਟ ਰਹਿਣਾ ਪਏਗਾ। ਇਹ ਇੱਕ ਹੋੜ ਆ, ਜਿੱਦਾਂ ਸੱਤਾ ਦੀ ਹੋੜ ਆ, ਇੱਥੇ ਆਪੋਜੀਸ਼ਨ ਦੀ ਵੀ ਹੋੜ ਰਹੇਗੀ ਕਿ ਕਿਹੜਾ ਵਧੀਆ ਕੰਮ ਕਰਦਾ ਹੈ। ਔਰ ਮੇਰੇ ਖਿਆਲ ਦੇ ਨਾਲ ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਘਾਟੇ 'ਚ ਨਹੀਂ, ਜੇ ਇੱਕ ਚੰਗਾ ਰੋਲ ਉਹ ਚੰਗੇ ਵਿਰੋਧੀ ਦਾ ਅਦਾ ਕਰ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਉਹ ਇਹਨਾਂ ਨੂੰ ਫਾਇਦਾ ਹੋਏਗਾ। ਮੈਂ ਤਾਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀਗੀ ਕਿ ਜਿਹੜੇ ਇਹਨਾਂ ਦੇ ਜਿੱਤੇ ਐਮਐਲਏ ਆ, ਜੇ ਉਹ ਚੰਗਾ ਕੰਮ ਕਰ ਜਾਣ ਤੇ ਉਹਨਾਂ ਦੀ ਸੋਭਾ ਜਿਹੜੀ ਉਹ ਅਗਲੇ ਹਲਕੇ 'ਚ ਵੀ ਸੁਣਾਈ ਦੇਵੇ, ਅਗਲੇ ਤੋਂ ਅਗਲੇ 'ਚ ਵੀ ਸੁਣਾਈ ਦੇਵੇ, ਤੇ ਉਹਦਾ ਅਸਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਦੇ ਕੋਲ ਤੇ ਮੰਚ ਹੈ। ਜੇ ਚੰਗਾ ਪਰਫਾਰਮ ਕਰ ਜਾਂਦੇ ਆ ਤੇ ਇਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਹੈ ਤੇ ਫਾਇਦੇ 'ਚ ਹੀ ਹੈ। ਇਹ ਅਸਲ ਦੇ ਵਿੱਚ ਹੁਣ ਅਕਾਲੀਆਂ ਲਈ ਖਤਰਾ ਹੈ ਕਿ ਇਹ ਕਿਸ ਤਰ੍ਹਾਂ ਦਾ ਰੋਲ ਨਿਭਾਉਣਗੇ। ਜੇ ਅਕਾਲੀਆਂ ਦੇ ਰੋਲ ਦੇ ਮੁਤਾਬਕ ਇਹ ਰੋਲ ਵਧੀਆ ਨਿਭਾ ਜਾਂਦੇ ਆ ਉਹਨਾਂ ਦੇ ਮੁਕਾਬਲੇ, ਤੇ ਫਿਰ ਅਕਾਲੀਆਂ ਲਈ ਬਹੁਤ ਔਖਾ ਹੋ ਜਾਏਗਾ। ਜੀ, ਨਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਅੱਛਾ ਭਾਜੀ, ਮੇਰਾ ਸਵਾਲ ਸੀਗਾ ਕਿ ਇੱਕ ਭਾਜੀ ਕਹਿੰਦੇ ਸੀਗੇ ਵੀ
ਜਾਣੀ ਉਹ ਦਾਵਾ ਕਰਦੇ ਆ ਵੀ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋਈ, ਤਾਂ ਮੈਂ 2 ਕੁ ਦਿਨ ਪਹਿਲਾਂ ਨਾ ਤੇ ਫੇਸਬੁੱਕ ਤੇ ਵੀਡੀਓ ਦੇਖੀ ਸੀਗੀ। ਉਹ ਕਹਿੰਦੇ ਵੀ ਇੱਕ ਜਗ੍ਹਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਹੀ ਨਹੀਂ ਪਈ, ਤਾਂ ਉਹ ਕਹਿੰਦਾ ਮੇਰੀ ਵੋਟ ਕਿੱਥੇ ਗਈ ਫਿਰ। ਜੀ ਤੇ ਇੱਕ ਹੋਰਾਂ ਨੇ ਕਿਹਾ ਵੀ ਸਾਡੇ ਜਿੱਦਾਂ ਪਰਿਵਾਰ ਦੀਆਂ 27 ਵੋਟਾਂ ਸੀ, ਸਾਨੂੰ ਸਾਰੀਆਂ 4 ਵੋਟਾਂ ਪਈਆਂ। ਇਹ ਗੱਲ ਸਹੀ ਆ ਕਿ ਗਲਤ ਆ? ਤੇ ਦੂਜੀ ਗੱਲ ਮਿੰਟੂ ਭਾਜੀ, ਜਿਹੜੀ ਫੋਨ ਵਾਲੀ ਗੱਲ ਆ ਉਹ ਤਾਂ ਤੁਸੀਂ ਭੁੱਲ ਜਾਓ, ਇਹਨਾਂ ਕੋਲੋਂ ਫੋਨ ਨਹੀਂ ਮਿਲਣਾ, ਤੇ ਫੋਨ ਆਪਾਂ ਤੁਹਾਨੂੰ ਭੇਜ ਦਿੰਦੇ ਇੱਥੋਂ, ਕੋਈ ਨਹੀਂ, ਤੁਹਾਡੇ ਲਈ ਇੰਨਾ ਕੁ ਕਰ ਸਕਦੇ ਆ। ਧੰਨਵਾਦ ਨਰਿੰਦਰ ਜੀ, ਥੈਂਕ ਯੂ, ਨੰਬਰ ਲੈਣਾ ਥੈਂਕ ਯੂ ਨਰਿੰਦਰ ਜੀ, ਮਜ਼ਾਕ ਕਰਦੇ ਸੀਗੇ। ਨਹੀਂ ਨਰਿੰਦਰ ਜੀ, ਨਹੀਂ, ਫੋਨ ਦੇਖੋ, ਫੋਨ ਇਹੀ ਚੱਲ ਜਾਣਾ ਜੀ। ਜਿਹੜੇ ਉਹ ਇਹੋ ਜਿਹੇ ਆ ਮੇਰੇ, ਜਿਹੜੀ ਚੀਜ਼ ਹੱਥ ਲੱਗ ਜੇ ਫਿਰ ਉਹ ਮੈਂ ਛੱਡਦਾ ਨੀਗਾ ਖਹਿੜਾ। ਇੱਕ ਫੋਨ ਅੱਗੇ ਮੇਰੇ ਕੋਲ 6 ਸਾਲ ਚੱਲਿਆ, ਕਿਉਂਕਿ ਮੈਂ ਬਹੁਤਾ ਕੰਮ ਨਹੀਂ ਲੈਂਦਾ, ਸੁਣਾਉਣ ਦਾ ਹੀ ਕੰਮ ਲੈਂਦਾ। ਠੂੰਗੇ ਮੈਂ ਘੱਟ ਮਾਰਦਾ ਹੁੰਦਾ, ਠੂੰਗੇ ਮੈਂ ਲੈਪਟਾਪ ਤੇ ਮਾਰਦਾ ਬਹੁਤੇ। ਸੋ ਹੁਣ ਵੀ ਮੈਨੂੰ ਉਮੀਦ ਆ ਮੇਰੇ 4-5 ਸਾਲ ਇਹਦੇ ਨਾਲ ਲੰਘ ਜਾਣੇ ਆ। ਕੋਈ ਗੱਲ ਨਹੀਂ, ਜੇ ਕਿਤੇ ਲੋੜ ਹੋਈ ਤੇ ਜ਼ਰੂਰ ਭੈਣ ਭਰਾਵਾਂ ਨੂੰ ਸੱਦਾ ਮਾਰ ਲੈਣਾ ਚਾਹੀਦਾ, ਉਹਦੀ ਕੋਈ ਨਹੀਂ। ਪਰ ਹਾਲ ਦੀ ਘੜੀ ਸਭ ਕੁਛ ਠੀਕ ਠਾਕ ਆ। ਦੂਜੀ ਗੱਲ ਜਿਹੜੀ ਤੁਸੀਂ EVM ਮਸ਼ੀਨਾਂ ਦੀ ਕਹੀ ਹੈ, EVM ਮਸ਼ੀਨਾਂ ਦੀ ਗੱਲ ਇਸ ਤਰ੍ਹਾਂ ਆ ਕਿ ਦੇਖੋ, ਜਿਹੜੀਆਂ ਵੀਡੀਓ ਤੇ ਕਈ ਇਸ ਤਰ੍ਹਾਂ ਦੀਆਂ ਵੀ ਪਈਆਂ, ਉਹ ਨੋਟ ਦੇ ਵਿੱਚੋਂ ਚਿਪ ਕੱਢੀ ਜਾਂਦੇ ਆ। ਚਿਪ ਤੇ ਹੈ ਨਹੀਂ, ਆ ਮੇਰੀ ਜੇਬ ਦੇ ਵਿੱਚ 2000 ਦਾ ਨੋਟ ਆ, ਇਹਦੇ ਚ ਚਿਪ ਹੈ ਨਹੀਂ, ਉਹ ਤੇ ਵੀਡੀਓ ਦੇ ਵਿੱਚ ਉਹ ਵੀ ਚਿਪ ਤੁਹਾਨੂੰ ਮਿਲਦੀ ਆ। ਦਾਅਵੇ ਦੀ ਜਿੱਥੇ ਤੱਕ ਗੱਲ ਆ, ਇੱਕ ਸੱਜਣ ਨੇ ਜਿਹੜੀਆਂ ਮਿਊਨਸੀਪਲ ਚੋਣਾਂ ਹੋਈਆਂ ਸੀ ਚੰਡੀਗੜ੍ਹ ਦੇ ਵਿੱਚ, ਇਹੋ ਜਿਹਾ ਦਾਅਵਾ ਕੀਤਾ ਸੀ ਸੱਜਣ ਨੇ ਕਿ ਮੇਰੇ ਘਰ ਵਾਲੀਆਂ ਵੋਟਾਂ ਕਿੱਧਰ ਗਈਆਂ, ਕਿਉਂਕਿ ਮੇਰੇ ਤੇ ਵੋਟ ਹੀ ਇੱਕ ਨਿਕਲੀ ਆ। ਤੂੰ ਕਹਿੰਦਾ ਕਿ ਮੇਰੇ ਪਰਿਵਾਰ ਨੇ ਦੱਸੋ ਜਿਹੜੀਆਂ ਵੋਟਾਂ ਪਈਆਂ ਸੀ ਕਿੱਧਰ ਗਈਆਂ। ਤੇ ਉਹਨੂੰ ਕਿਹਾ ਕਿ ਭਾਈ ਤੂੰ ਚੱਲ ਕੋਰਟ ਦੇ ਵਿੱਚ ਚੱਲ, ਚੈਲੰਜ ਕਰਦੇ। ਤੂੰ ਕੋਰਟ ਦੇ ਵਿੱਚ ਗਿਆ ਨਹੀਂ, ਉਹਨੂੰ ਆਪਣੇ ਘਰਦਿਆਂ ਤੇ ਯਕੀਨ ਹੀ ਨਹੀਂ ਸੀ ਕਿ ਘਰਦਿਆਂ ਨੂੰ ਮੇਰੇ ਤੇ ਯਕੀਨ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵੀ ਆ। ਇੱਕ ਮਹਾਰਾਸ਼ਟਰ ਦੇ MLA ਦੀ ਵੋਟ ਉਹਨੂੰ ਨਹੀਂ ਸੀ ਪਈ, ਮਤਲਬ ਕਿ ਉਹ ਵਿਧਾਇਕ ਦੀ ਚੋਣ ਲੜਦਾ ਪਿਆ ਸੀ ਤੇ ਉਹਦੇ ਖਾਤੇ 'ਚ ਉਹਦੀ ਪੇਟੀ ਦੇ ਵਿੱਚੋਂ ਵੋਟ ਹੀ ਨਹੀਂ ਨਿਕਲੀ। ਇਹ ਕੋਈ ਹੋ ਸਕਦਾ ਗੜਬੜੀ ਹੋਵੇ, ਕੋਈ ਟੈਕਨੀਕਲੀ ਕੋਈ ਗੜਬੜੀ ਹੋ ਸਕਦੀ ਹੈ, ਮੈਂ ਇਸ ਚੀਜ਼ ਤੋਂ ਇਨਕਾਰ ਨਹੀਂ ਕਰਦਾ। ਪਰ ਇਸ ਚੀਜ਼ ਦੇ ਵਿੱਚ ਕਿਤੇ ਇੱਕ ਅੱਧ ਮਾਮਲੇ ਨੂੰ ਆਪਾਂ ਇਸ ਗੱਲ ਤੇ ਆਧਾਰ ਤੇ ਆਪਾਂ ਕਹੀਏ ਕਿ ਜੀ ਸਾਰਾ ਕੁਛ ਹੀ ਜਿਹੜਾ ਉਹ ਸਿਸਟਮ ਗੜਬੜੀ ਹੈ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੋਏਗਾ। ਉਂਝ ਇਹ ਬਹੁਤ ਲੰਮੇ ਸਮੇਂ ਤੋਂ ਚੱਲਿਆ ਰਿਹਾ ਵਿਵਾਦ ਆ। ਮੈਂ ਤਾਂ ਹੀ ਕਹਿ ਰਿਹਾ ਕਿ ਇਸ ਵਿਵਾਦ ਦਾ ਨਿਪਟਾਰਾ ਹੁਣ ਵੀ ਨਹੀਂ ਹੋਣਾ, ਗਾਂ ਵੀ ਦੇਖ ਲਿਓ। ਆ ਦਿੱਲੀ ਦੀ MC ਦੀਆਂ ਚੋਣਾਂ ਆਈਆਂ ਨਾ, ਜਿਹੜੀ ਧਿਰ ਹਾਰ ਗਈ, ਜਿੱਥੇ ਭਾਜਪਾ ਹਾਰ ਗਈ, ਉਹਨਾਂ ਤੇ ਬੋਲਣਾ ਨਹੀਂ, ਕਿਉਂਕਿ ਉਹ ਤੇ ਸ਼ਰਮ ਦੇ ਮਾਰੇ ਨਹੀਂ ਬੋਲਣਗੇ। ਤੇ ਜਿਹੜੀ ਇਹਨਾਂ ਦੋਨਾਂ ਧਿਰਾਂ ਚੋਂ ਹਾਰ ਗਈ ਇੱਕ, ਉਹ ਜ਼ਰੂਰ ਰੌਲਾ ਪਾਏਗੀ। ਜੀ ਵੀ ਸਾਡੀਆਂ ਵੋਟਾਂ ਗਈਆਂ ਕਿੱਥੇ। ਅਗਲੀ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਔਜਲਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਰੋਤਿਆਂ ਨੂੰ ਜਿਹੜੇ ਵੀ ਸੁਣ ਰਹੇ ਆ। ਮੇਰਾ ਸਵਾਲ ਆ ਜੀ, ਇਹ ਜਿਹੜੀਆਂ EVM ਮਸ਼ੀਨਾਂ ਆ, ਇਹਨੂੰ ਅਮਰੀਕਾ ਦੇ ਵਿੱਚ 5 ਸਟੇਟਾਂ ਤੋਂ ਛੱਡ ਕੇ ਬਾਕੀ ਸਾਰੇ ਬੈਲਟ ਪੇਪਰ ਵਾਸਤੇ ਜਾਂਦੇ। ਇੰਗਲੈਂਡ ਦੇ ਵਿੱਚ ਵੀ, ਜਰਮਨੀ ਦੇ ਵਿੱਚ ਵੀ, ਜਾਪਾਨ ਦੇ ਵਿੱਚ ਵੀ, ਹੋਰ ਬਹੁਤ ਲੋਕਤੰਤਰ ਦੇਸ਼ ਆ ਜਿਹੜੇ ਇਹਨਾਂ ਮਸ਼ੀਨਾਂ ਨੂੰ ਛੱਡ ਚੁੱਕੇ ਆ। ਸੁਪਰੀਮ ਕੋਰਟ ਦੇ ਵਿੱਚ ਜਰਮਨੀ ਵਾਲੇ ਗਏ ਜਾਂ ਜਾਪਾਨ ਵਾਲੇ ਇਹਨਾਂ ਨੂੰ ਬੰਦ ਕਰਵਾਉਣ ਨੂੰ। ਇਹਨਾਂ ਮਸ਼ੀਨਾਂ ਦਾ ਜਿਹੜਾ ਹੈਗਾ ਜੀ, ਇਹਨਾਂ 'ਚ ਹੇਰਾਫੇਰੀ ਤਾਂ ਹੋ ਸਕਦੀ ਆ, ਤੇ ਇਹਨਾਂ ਬਾਰੇ ਇਹਨਾਂ ਦੇ ਵਿਚਾਰ ਮੈਂ ਕਾਫੀ ਸੁਣ ਲਿਆ। ਦੂਸਰਾ ਸਵਾਲ ਹੈਗਾ, ਇਹਨਾਂ ਦਾ ਜਿਹੜਾ ਮੀਡੀਆ, ਉਹਨੂੰ ਲੋਕਤੰਤਰ ਦੇ ਵਿੱਚ ਆਜ਼ਾਦੀ ਮਿਲੂਗੀ? ਤੇ ਨੰਬਰ 3 ਜੀ, ਜਿਹੜਾ ਰੇਤ ਮਾਫੀਆ, ਉਹਦਾ ਅੱਜ ਆਇਆ ਰੋਪੜ ਤੋਂ MLA ਨੇ, ਉਹ ਮਾਫੀਆ ਵਾਲੇ ਭੱਜੇ ਜਾਂਦੇ ਆ, ਉਹ ਉੱਥੇ ਗਏ ਆ, ਕੀ ਇਹ ਕੰਮ ਰੋਕਣਗੇ? ਜੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਉਮੀਦ ਦੀ ਦੁਨੀਆ ਕਹਿੰਦੇ ਆ ਜੀ, ਉਮੀਦ ਕਰਨੀ ਚਾਹੀਦੀ ਹੈ, ਰੁਕੇਗਾ। ਜੇ ਨਹੀਂ ਰੁਕੇਗਾ ਤੇ ਫਿਰ ਇਹਨਾਂ ਨੂੰ ਰੁਕਣ ਨਹੀਂ ਦੇਣਾ ਲੋਕਾਂ ਨੇ, ਇਹਨਾਂ ਨੂੰ ਕਹਿਣਗੇ ਗਾਂ ਤੁਰੇ ਚੱਲੋ, ਠੀਕ ਹੈ ਨਾ ਜੀ। ਜੇ ਇਹ ਰੁਕਣਗੇ ਤਾਂ ਹੀ ਇਹ ਰੁਕਣਗੇ, ਜੇ ਇਹ ਰੁਕਣਗੇ ਨਹੀਂ ਤੇ ਫਿਰ ਇਹਨਾਂ ਨੂੰ ਵੀ ਇੱਥੇ ਰੁਕਣ ਨਹੀਂ ਦੇਣਾ ਕਿਸੇ ਨੂੰ। 5 ਸਾਲਾਂ ਨੂੰ ਫਿਰ ਧੱਕਾ ਦੇ ਕੇ ਗਾਂ ਨੂੰ ਇਹਨਾਂ ਨੂੰ ਵੀ ਤੋੜ ਦੇਣਗੇ। ਸੋ ਰੁਕਣਾ ਪਵੇਗਾ। ਉਂਝ ਸੁਣਨ ਦੇ ਵਿੱਚ ਇਹ ਗੱਲਾਂ ਆਉਂਦੀਆਂ ਪਈਆਂ ਕਿ ਖੱਡਾਂ ਉਹੀ ਨੇ, ਖੱਡਾਂ ਦੇ ਉੱਤੇ ਜਾ ਕੇ ਕਬਜ਼ੇ ਕਰਨ ਵਾਲੇ ਉਹ ਬਦਲ ਗਏ ਆ, ਚਿਹਰੇ ਬਦਲੇ ਆ। ਖੱਡਾਂ ਉਹੀ ਨੇ ਤੇ ਕੰਮ ਵੀ ਉਹੀ ਚੱਲੀ ਜਾਂਦਾ। ਕੁਛ ਥਾਵਾਂ ਤੇ ਇਸ ਤਰ੍ਹਾਂ ਹੋਇਆ, ਇਹ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਲੈਣਾ ਪਊਗਾ ਕਿ ਜਿਸ ਤਰੀਕੇ ਨਾਲ ਟਰੱਕਾਂ ਦੀਆਂ ਯੂਨੀਅਨਾਂ ਤੇ ਕਬਜ਼ੇ ਹੋਏ, ਕੁਛ ਦਿਨਾਂ ਤੋਂ ਅਸੀਂ ਦੇਖਿਆ ਕੋਈ ਜਿਹੜੀਆਂ ਮਲਾਈਦਾਰ ਟਰਸਟਾਂ ਨੇ ਉਹਨਾਂ ਨੂੰ ਉੱਥੇ ਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਸਭ ਕੁਝ ਚੀਜ਼ ਚੱਲਦਾ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਇਹ ਘਾਤਕ ਆ। ਦੂਜੀ ਗੱਲ ਜਿਹੜੀ ਤੁਸੀਂ EVM ਮਸ਼ੀਨਾਂ ਦੀ ਕਹੀ ਹੈ, ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਜਦੋਂ ਇਸ ਦੇਸ਼ ਦੇ ਵਿੱਚ ਬੈਲਟ ਪੇਪਰਾਂ ਤੇ ਵੋਟਾਂ ਪੈਂਦੀਆਂ ਸਨ, ਉਦੋਂ ਵੀ ਵਿਵਾਦ ਖੜੇ ਹੁੰਦੇ ਰਹੇ ਆ।
ਮੈਨੂੰ ਯਾਦ ਹੈ ਬਿਹਾਰ ਦੇ ਵਿੱਚੋਂ ਇੱਕ ਵਾਰੀ ਬੈਲਟ ਪੇਪਰ ਵਾਲਾ ਉਹ ਲੈ ਕੇ ਭੱਜ ਗਿਆ ਸੀਗਾ ਇੱਕ ਕੈਂਡੀਡੇਟ, ਉਹ ਲੈ ਕੇ ਭੱਜ ਗਿਆ ਸੀ ਖੇਤਾਂ ਨੂੰ, ਮੁੜ ਕੇ ਮਿਲਿਆ ਨਹੀਂ, ਉਹਦੇ ਤੇ ਕੇਸ ਦਰਜ ਕਰਨਾ ਪਿਆ ਸੀ। ਇੱਕ ਵਾਰੀ ਇੰਦਰਾ ਗਾਂਧੀ ਤੇ ਦੋਸ਼ ਲੱਗਾ ਸੀ ਕਿ ਇਹਨੇ ਡੁਪਲੀਕੇਟ ਬੈਲਟ ਪੇਪਰ ਜਿਹੜੇ ਰਾਤੋਂ ਰਾਤ ਰਸ਼ੀਆ ਤੋਂ ਮੰਗਾ ਲਏ, ਰਸ਼ੀਆ ਨੇ ਭੇਜੇ ਆ। ਕੀ ਕਰ ਲੋਗੇ ਤੁਸੀਂ? ਇੱਥੇ ਇਲਜ਼ਾਮ ਇਹੋ ਜਿਹੇ ਲੱਗਦੇ ਹੀ ਲੱਗਦੇ ਆ। ਕੋਈ ਵੀ ਤੁਸੀਂ ਪ੍ਰਣਾਲੀ ਅਪਣਾ ਲਓ, ਉਹਦੇ 'ਚ ਇਸ ਤਰ੍ਹਾਂ ਦੇ ਇਲਜ਼ਾਮ ਲੱਗਣੇ ਹੀ ਲੱਗਣੇ ਆ। ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਫਲਾਣੇ ਦੇਸ਼ ਨੇ ਬੰਦ ਕਰ ਦਿੱਤੀ, ਫਲਾਣੇ ਦੇਸ਼ ਨੇ ਬੰਦ ਕਰ ਦਿੱਤਾ, ਜੇ ਅਮਰੀਕਾ ਦੇ ਵਿੱਚ 50 ਸਟੇਟਾਂ 'ਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੋਟਿੰਗ ਹੁੰਦੀ ਹੈ, 45 ਸਟੇਟਾਂ ਦੇ ਵਿੱਚ ਬੈਲਟ ਪੇਪਰ ਯੂਜ਼ ਹੁੰਦੇ, ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਇੱਥੇ ਵੀ ਕੁਝ ਚੋਣਾਂ ਦੇ ਵਿੱਚ ਬੈਲਟ ਪੇਪਰਾਂ ਤੇ ਵੋਟਾਂ ਪੈਂਦੀਆਂ। ਪੰਚਾਇਤੀ ਚੋਣਾਂ, ਨਿਗਮ ਦੀਆਂ ਚੋਣਾਂ, ਉਹ ਬੈਲਟ ਪੇਪਰ ਹੀ ਯੂਜ਼ ਕੀਤੇ ਜਾਂਦੇ ਆ, ਤੇ ਰੌਲਾ ਉਹਨਾਂ ਤੇ ਵੀ ਪੈਂਦਾ, ਬਹੁਤ ਸਾਰਾ ਰੌਲਾ ਪੈਂਦਾ ਜੀ। ਇਹ ਵੋਟਾਂ ਨੂੰ ਲੈ ਕੇ ਰੌਲਾ ਤਾਂ ਹਮੇਸ਼ਾ ਹੀ ਪੈਂਦਾ ਰਹਿਣਾ। ਅਗਲੇ ਕਾਲਰ ਓਂਕਾਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਉਹਨਾਂ ਤੇ ਵੀ ਪੈਂਦਾ ਜੀ। ਓਂਕਾਰ ਸਿੰਘ ਜੀ, ਹਮੇਸ਼ਾ ਹੀ ਪਿੱਛੋਂ ਰੇਡੀਓ ਦੀ ਆਵਾਜ਼ ਬੰਦ ਕਰੋ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਮੁੜ ਕੇ ਦੁਬਾਰਾ ਇੱਕ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਓਂਕਾਰ ਸਿੰਘ ਜੀ, ਸੁਣ ਰਹੇ ਹੋ ਤਾਂ ਆਪਣੇ ਰੇਡੀਓ ਦੀ ਆਵਾਜ਼ ਬੰਦ ਕਰਿਓ ਤੇ ਫੋਨ ਦੇ ਉੱਤੇ ਸੁਣੋ ਜੀ। ਅਗਲੇ ਕਾਲਰ ਰਵਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਸਿੰਘ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਕਰ ਚੁੱਕਿਆ। ਮੇਰੀ ਇੱਕ ਰਿਕੁਐਸਟ ਹੈ ਮਿੰਟੂ ਬਾਈ ਨੂੰ ਜੀ, ਵੀ ਜਿਹੜੀ ਇਹਨਾਂ ਦੀ ਬੁੱਕਸ ਨੇ ਉਹ ਪਲੀਜ਼ ਤੁਸੀਂ ਆਪਣੇ ਇੱਥੇ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ ਤੇ ਮੰਗਾ ਲਓ, ਸਾਨੂੰ ਲੈਣ ਨੂੰ ਬੜੀ ਮੁਸ਼ਕਿਲ ਆ ਰਹੀ ਹੈ ਜੀ। ਠੀਕ ਹੈ ਜੀ, ਜ਼ਰੂਰ। ਥੈਂਕ ਯੂ ਜੀ। ਥੈਂਕ ਯੂ ਰਵਿੰਦਰ ਜੀ, ਜ਼ਰੂਰ। ਮੈਂ ਅੱਜ ਹੀ ਇਹਨਾਂ ਦੇ ਨਾਲ ਪ੍ਰੋਗਰਾਮ ਤੋਂ ਬਾਅਦ ਆਪਾਂ ਇਸ ਦੇ ਪ੍ਰਤੀ ਗੱਲਬਾਤ ਕਰਦੇ ਹਾਂ। ਮਿੰਟੂ ਜੀ, ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਾਂਦੇ ਜਾਂਦੇ ਮੈਂ ਇੱਕ ਚੀਜ਼ ਜਿਹੜੀ ਪੁੱਛਣਾ ਚਾਹੁੰਦਾ, ਸਰੋਤਿਆਂ ਨੇ ਵੀ ਜਿਹੜਾ ਇਸ ਦੇ ਵਿੱਚ ਜ਼ਿਕਰ ਕੀਤਾ ਸੀ ਆਪੋਜੀਸ਼ਨ ਪਾਰਟੀ ਦੇ ਰੋਲ ਨੂੰ ਲੈ ਕੇ, ਅਕਾਲੀ ਦਲ ਪਾਰਟੀ ਦੇ ਜਿਹੜਾ ਜੀ ਰੋਲ ਨੂੰ ਲੈ ਕੇ, ਆਪਾਂ ਇਹ ਕਿਤੇ ਨਾ ਕਿਤੇ ਜਾਣਦੇ ਹਾਂ ਵੀ ਅਕਾਲੀ ਦਲ ਦੇ ਕੋਲ SGPC ਆ, ਗੁਰਦੁਆਰਿਆਂ ਦੇ ਥਰੂ, ਜਿੱਦਾਂ ਇੱਕ ਹੋਰ ਵੀ ਜਿੱਦਾਂ ਕਈ ਕਾਲਰ ਕਹਿ ਕੇ ਗਏ ਨੇ ਵੀ ਜਮਾਂਦਰੂ ਇਹਨਾਂ ਦੇ ਵੋਟਰ ਹੁੰਦੇ ਨੇ, ਪੱਕੇ ਜਿਹੜੇ ਵੋਟਰ ਨੇ ਉਹ ਉਹਨਾਂ ਦੇ ਨਾਲ ਰਹਿੰਦੇ ਨੇ। ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਭਵਿੱਖ ਦੇ ਵਿੱਚ ਉਹ ਅੱਗੇ ਆ ਸਕਦੀ ਆ, ਕਿਉਂਕਿ ਇਹਨਾਂ ਦੇ ਕੋਲ ਰਵਾਇਤੀ ਵੋਟਰ ਵੀ ਆ, ਰਵਾਇਤੀ ਸਾਧਨ ਵੀ ਆ, ਕਾਡਰ ਵੀ ਸਟਰੋਂਗ ਆ। ਰਾਈਟ ਨਾਓ ਆਮ ਆਦਮੀ ਪਾਰਟੀ ਦੇ ਭਵਿੱਖ ਦੇ ਉੱਤੇ ਪ੍ਰਸ਼ਨ ਚਿੰਨ੍ਹ ਹੈਗੇ ਆ ਵੀ ਕੀ ਅਗਲੀ ਵਾਰ ਦੀਆਂ ਇਲੈਕਸ਼ਨ ਤੱਕ ਇਹ ਪਾਰਟੀ ਬਣੀ ਵੀ ਰਹੂਗੀ? ਇੱਕ ਵਾਰੀ ਤੇ ਹਾਲ ਦੀ ਘੜੀ ਵਾਕਈ ਪ੍ਰਸ਼ਨ ਚਿੰਨ੍ਹ ਆ। ਇਹਨਾਂ ਦੀ ਤਾਕਤ ਸਨ ਨੌਜਵਾਨ ਮੁੰਡੇ ਜੀ, ਨੌਜਵਾਨ ਮੁੰਡੇ ਜਿਸ ਤਰੀਕੇ ਨਾਲ ਆਪਸ ਦੇ ਵਿੱਚ ਖੇਬਣ ਡਏ ਆ, ਔਰ ਮੇਰੇ ਮਿੱਤਰ ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਜੁੜੇ ਸਨ ਇਸ ਪਾਰਟੀ ਦੇ ਨਾਲ, ਜਿਸ ਤਰੀਕੇ ਦੀ ਅੰਦਰੂਨੀ ਉਹਨਾਂ ਦੀ ਉਤਲ ਪੁਤਲ ਹੋਈ ਪਈ ਆ, ਅੰਦਰੂਨੀ ਟਕਰਾਓ ਹੋ ਰਹੇ ਆ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ, ਹਾਲਾਂਕਿ ਜਨਤਕ ਨਹੀਂ, ਕੁਝ ਹੱਦ ਤੱਕ ਪਰਦੇ ਦੇ ਪਿੱਛੇ ਹੀ ਆ, ਪਰ ਸਾਨੂੰ ਪਤਾ ਲੱਗ ਜਾਂਦਾ ਜਿਸ ਤਰੀਕੇ ਨਾਲ ਉਤਲ ਪੁਤਲ ਹੁੰਦਾ ਹੀ ਹੈ। ਉਹਦੇ ਤੋਂ ਤਾਂ ਇਸ ਜੋ ਆਪਾਂ ਪ੍ਰੋਗਰਾਮ ਕਰਦੇ ਪਏ ਆ, ਇਸੇ ਦੌਰਾਨ ਇੱਕ ਚੀਜ਼ ਹੋਰ ਜਿਹੜੀ ਸਾਹਮਣੇ ਆ ਰਹੀ ਹੈ, ਪਤਾ ਨਹੀਂ ਉਹਦੀ ਮੈਂ ਹਾਲੇ ਤੱਕ ਪੁਸ਼ਟੀ ਨਹੀਂ ਕਰ ਸਕਦਾ ਕਿਉਂਕਿ ਪੁਸ਼ਟੀ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਮੈਂ। ਇਹ ਖਬਰ ਆ ਰਹੀ ਹੈ ਕਿ ਸੰਜੇ ਸਿੰਘ ਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਨਿਯੁਕਤ ਕਰ ਦਿੱਤਾ ਗਿਆ ਕਿ ਉਹ ਹਾਰ ਦੇ ਕਾਰਨ ਲੱਭਣਗੇ। ਜਿਹੜੇ ਬੰਦੇ ਹਾਰ ਲਈ ਜ਼ਿੰਮੇਵਾਰ ਆ ਉਹਨਾਂ ਨੂੰ ਹੀ ਸ਼ਾਇਦ ਡਿਊਟੀ ਲਾਈ ਜਾ ਰਹੀ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹਨਾਂ ਦੇ ਬਖੇੜੇ ਆ ਜਿਹੜੇ ਵੱਧਦੇ ਜਾਂਦੇ। ਕੱਲ ਦੇਵਮਾਨ ਨੇ ਵੀ, ਕਿਉਂਕਿ ਦੇਵਮਾਨ ਚੋਣ ਹਾਰ ਗਿਆ, ਦੇਵਮਾਨ ਨੇ ਵੀ ਇਲਜ਼ਾਮ ਲਾਏ ਆ ਕਿ ਜਿਹੜੇ ਸਾਡੇ ਸੀਨੀਅਰ ਲੀਡਰ ਆ, ਹੁਣ ਸੀਨੀਅਰ ਲੀਡਰ ਉਹਦੇ ਜ਼ਿਲ੍ਹੇ ਦੇ ਤੁਹਾਨੂੰ ਪਤਾ ਹੀ ਹੈ ਕਿਹੜੇ ਆ, ਉਹ ਕਹਿੰਦਾ ਜੀ ਕਿ ਜਿਹੜੇ ਲੀਡਰ ਆ ਰੌਲਾ ਪਾਉਣ ਜੋਗੇ ਕੰਮ ਇਹਨਾਂ ਕੀਤਾ ਹੀ ਕੁਛ ਨਹੀਂ। ਇੱਕ ਹੋਰ ਪਟਿਆਲੇ ਜ਼ਿਲ੍ਹੇ ਦਾ ਆਗੂ ਆ, ਉਹ ਵੀ ਬੋਲਿਆ, ਕਹਿੰਦਾ ਕਿ ਸੰਜੇ ਤੇ ਦਰਗੇਸ਼ ਨੂੰ ਤੋਂ ਕੱਢ ਦੇਣਾ ਚਾਹੀਦਾ ਜੇ ਪਾਰਟੀ ਬਚਾਉਣੀ ਆ। ਇੱਥੋਂ ਤੱਕ ਜੇ ਗੱਲਾਂ ਜਾਂਦੀਆਂ ਪਈਆਂ ਤੇ ਫਿਰ ਇੱਕ ਵਾਰੀ ਇਸ ਪਾਰਟੀ ਦਾ ਭਵਿੱਖ ਹੈ ਜਿਹੜਾ ਉਹ ਵਾਕਿਆ ਹੀ ਖਤਰੇ 'ਚ ਆ। ਪਰ ਇਸ ਖਤਰੇ ਨੂੰ ਟਾਲਣ ਲਈ ਇਹਨਾਂ ਨੂੰ ਸਿਰ ਜੋੜ ਕੇ, ਹੁਣ ਦੇਖੋ ਸੁਖਬੀਰ ਸਿੰਘ ਬਾਦਲ, ਤੁਸੀਂ ਕਹਿੰਦੇ ਹੋ ਕਿ ਉਹਨਾਂ ਦਾ ਰਵਾਇਤੀ ਵੋਟ ਬੈਂਕ, ਉਹ ਕੀ ਕਰਦੇ ਪਏ ਆ? ਉਹ ਘਰੇ ਨਹੀਂ ਖੜੇ, ਹਾਰ ਖਾ ਕੇ ਉਹ ਸੋਗ ਕਰਨ ਦੀ ਥਾਂ ਤੇ ਆਪਸ ਦੇ ਵਿੱਚ ਛਿੱਤਰੋ ਛਿੱਤਰੀ ਹੋਣ ਦੀ ਥਾਂ ਤੇ ਉਹ ਇਕੱਠੇ ਹੋ ਰਹੇ ਆ, ਇਕਮੁੱਠ ਹੋ ਰਹੇ ਆ, ਆਪਣੇ ਕੱਢ ਨੂੰ ਖੜਾ ਕਰ ਰਹੇ ਆ, ਉਹਨਾਂ ਦੇ ਡਿੱਗੇ ਮਨੋਬਲ ਨੂੰ ਤਿਆਰ ਕਰਦੇ ਪਏ ਆ ਕਿ ਲੜਾਈ ਲਈ ਆਪਾਂ ਤਿਆਰ ਹੋਈਏ। ਤੇ ਇੱਧਰ ਕੀ ਹੋ ਰਿਹਾ? ਇੱਧਰ ਕੋਈ ਪਰਚਾ ਕਰਾ ਰਿਹਾ ਕਿਸੇ ਤੇ, ਕੋਈ ਕਿਸੇ ਦੇ ਖਿਲਾਫ ਵੀਡੀਓ ਪਾ ਰਿਹਾ, ਕੋਈ ਕਿਸੇ ਦੀ ਲੈ ਕੇ ਨੁਕਤਾਚੀਨੀ ਕਰਦਾ ਪਿਆ। ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਜਿਹੜੇ ਇਹਨਾਂ ਦੇ ਮੋਹਰੀ ਲੀਡਰ ਆ, ਬਹੁਤ ਲੀਡਰ ਆ, ਉਹ ਇਕੱਠੇ ਕਰਦੇ, ਜਿਵੇਂ ਅੱਗੇ ਪ੍ਰਚਾਰ ਦੇ ਵਿੱਚ ਗਏ ਹੇਠਲੇ ਪੱਧਰ ਤੱਕ, ਬੂਥ ਲੈਵਲ ਤੱਕ ਜਾਂਦੇ, ਆਪਣੇ ਲੀਡਰਾਂ ਨੂੰ ਭੇਜਦੇ ਕਿ ਭਾਈ ਕੋਈ ਗੱਲ ਨਹੀਂ, ਆਪਾਂ ਇਕਜੁੱਟ ਰਹਿਣਾ, ਆਪਾਂ ਗਵਾਇਆ ਕੁਛ ਨਹੀਂ, ਆਪਾਂ ਪਾਇਆ ਬਹੁਤ ਕੁਛ ਆ, ਜਿੰਨਾ ਕੁ ਪਾਇਆ ਆਪਾਂ ਇਹਨੂੰ ਹੋਰ ਦੂਣ ਸਵਾਇਆ ਕਰਦੇ ਹਾਂ, ਆਪਾਂ ਰਲ ਕੇ ਅੱਗੇ ਚੱਲਦੇ ਹਾਂ। ਸੋ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇਸ ਪਾਸੇ ਤੁਰਨਾ ਚਾਹੀਦਾ ਸੀ, ਪਰ ਉਸ ਪਾਸੇ ਹਾਲ ਦੀ ਘੜੀ ਤੁਰੇ ਨਹੀਂ। ਆਉਣ ਵਾਲੇ ਦਿਨਾਂ 'ਚ ਇਹ ਮੁਨਸਰ ਕਰੇਗਾ ਇਸ ਗੱਲ ਤੇ ਕਿ ਕੀ ਇਹ ਇਸ ਪਾਸੇ ਤੁਰਦੇ ਆ, ਇਸ ਪਾਸੇ ਸਿਰ ਜੋੜ ਕੇ ਗੱਲ ਕਰਦੇ ਆ
ਜੇ ਨਹੀਂ ਕਰਨਗੇ ਤੇ ਫਿਰ ਭਾਈ ਜਿਵੇਂ ਕਹਿੰਦੇ ਨਾ ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ, ਸਿੱਟਾ ਇਸ਼ਕ ਦਾ ਫਿਰ ਸਾਹਮਣੇ ਆ ਹੀ ਜਾਣਾ। ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ। ਤੇ ਮੈਂ ਦੇਖ ਰਿਹਾ ਸੀ ਇੱਕ ਪਟੀਸ਼ਨ ਬਹੁਤ ਜਿਹੜੀ ਇਸ ਟਾਈਮ ਇਹਨਾਂ ਦੀ ਹੀ ਜਿਹੜੀ ਜੀ ਘੁੰਮ ਰਹੀ ਹੈ change.org ਤੇ, ਵੀ ਸੰਜੇ ਸਿੰਘ ਨੂੰ ਜਿਹੜਾ ਆ ਪੰਜਾਬ ਦੇ ਜਿਹੜਾ ਉਹ ਕੰਮ ਕਰਦਾ ਉਸ ਤੋਂ ਲਾਇਆ ਜਾਵੇ। ਦੇਖਦੇ ਹਾਂ ਕੀ ਜਿਹੜਾ ਜੀ ਹੋਰ ਇਸ ਦੇ ਵਿੱਚ ਇਹਨਾਂ ਤੋਂ ਨਿਕਲੇਗਾ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਆ ਉਹ ਤੁਸੀਂ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਆ ਉਹ ਸਮਾਪਤ ਹੁੰਦਾ ਆ। ਜਿਹੜਾ ਜੀ ਕੱਲ ਨੂੰ ਮਿਲਾਂਗੇ ਇੱਕ ਵਾਰੀ ਫੇਰ, ਉਦੋਂ ਤੱਕ ਲਈ ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਣੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋ